ਸਤਿ ਸ਼੍ਰੀ ਅਕਾਲ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਹਾਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਜੇ ਟਿਰਕਿਆਣਾ ਜੀ, ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਟਿਰਕਿਆਣਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਟਾਈਮ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਹੈ, ਉਸ ਦੇ ਬਾਰੇ ਤੁਸੀਂ ਇਹਨਾਂ ਦੇ ਕੋਲੋਂ ਜਾਣਕਾਰੀ ਹਾਸਲ ਕਰ ਸਕਦੇ ਹੋ। 65 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਲਈ ਮੈਡੀਕੇਅਰ ਦੀਆਂ ਸਹੂਲਤਾਂ ਵੀ ਇਹ ਤੁਹਾਨੂੰ ਕਰਦੇ ਨੇ, ਉਸ ਦੇ ਲਈ ਐਪਲੀਕੇਸ਼ਨਸ ਭਰਵਾ ਸਕਦੇ ਹੋ। ਇਸ ਦੇ ਨਾਲ ਲਾਈਫ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 4159090503 ਤੇ ਜਸਪਾਲ ਸਿੰਘ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਸੋ ਅਟਰਨੀ ਟਿਰਕਿਆਣਾ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲ ਕਰਾਂਗੇ ਜੀ? ਅਸੀਂ ਜੀ ਅਸਾਲਮ ਦੇ ਮੁੱਦਿਆਂ ਤੇ ਗੱਲ ਕਰਾਂਗੇ। ਅਸਾਲਮ ਦੇ ਕੋਰਟ ਦੇ ਵਿੱਚ ਜਿਹੜੇ ਮਸਲੇ ਉੱਠਦੇ ਆ ਉਹਦੇ ਉੱਤੇ ਆਪਣਾ ਕੰਟੀਨਿਊਅਸ ਜਿਹੜਾ ਪ੍ਰੋਗਰਾਮ ਪਹਿਲਾਂ ਵੀ ਕਈ ਆਪਣਾ ਜਿਹੜਾ ਕਹਿ ਲਓ ਟਿਪਸ ਕਹਿ ਲਓ ਉਹਨੂੰ ਜਾਂ ਇਨਫੋਰਮੇਸ਼ਨ ਕਹਿ ਲਓ, ਲੋਕਾਂ ਦੀ ਜਿੰਨਾ ਡਾਇਰੈਕਟ ਹੈਲਪ ਹੁੰਦੀ ਆ, ਪਤਾ ਲੱਗਦਾ ਉਹਨਾਂ ਨੂੰ ਕਿ ਕੀ ਹਾਲਾਤ ਨੇ ਕੋਰਟ ਦੇ, ਕੀ ਐਕਸਪੈਕਟਡ ਆ, ਉਹਦੇ ਬਾਰੇ ਆਪਾਂ ਜਿਹੜੀ ਗੱਲਬਾਤ ਅੱਗੇ ਜਾਰੀ ਰੱਖਾਂਗੇ। ਸੋ ਲਾਸਟ ਟਾਈਮ ਵੀ ਆਪਾਂ ਇਸ ਦੇ ਬਾਬਤ ਗੱਲਬਾਤ ਕੀਤੀ, ਇਸ ਤੋਂ ਪਹਿਲਾਂ ਵੀ ਜਿਹੜੀ ਗੱਲਬਾਤ ਕੀਤੀ ਸੀ, ਤੇ ਅੱਜ ਇੱਕ ਵਾਰੀ ਫਿਰ ਦੱਸ ਜਾਈਏ ਕਾਲਸ ਜਿਹੜੀਆਂ ਆ ਉਹ ਨਹੀਂ ਲੈ ਸਕਾਂਗੇ, ਉਸ ਦੇ ਲਈ ਮਾਫੀ ਆ। ਆਉਂਦੇ ਵੀਕਸ ਦੇ ਵਿੱਚ ਗੱਲਬਾਤ ਦਾ ਸਿਲਸਿਲਾ ਤੁਹਾਡੇ ਨਾਲ ਜਿਹੜੀਆਂ ਲਾਈਵ ਕਾਲਸ ਦਾ ਜਿਹੜਾ ਸਿਲਸਿਲਾ ਆ ਉਸ ਨੂੰ ਜਿਹੜਾ ਉਹ ਆਪਾਂ ਸ਼ੁਰੂ ਕਰਾਂਗੇ। ਸੋ ਲਾਸਟ ਟਾਈਮ ਵੀ ਜਦੋਂ ਆਪਾਂ ਅਟਰਨੀ ਟਿਰਕਿਆਣਾ ਜੀ ਗੱਲਬਾਤ ਕਰ ਰਹੇ ਸੀਗੇ ਜਿਹੜੇ ਅਸਾਈਲਮ ਕੋਰਟ ਦੇ ਨਾਲ ਸੰਬੰਧਿਤ ਗੱਲਬਾਤ ਆ, ਸੋ ਆਪਾਂ ਉਸ ਦੀ ਅੰਦਰੂਨੀ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਤੁਹਾਨੂੰ ਕੋਈ ਜਾਣਨਾ ਚਾਹਾਂਗੇ ਇਸ ਟਾਈਮ ਤਾਜ਼ਾ ਸਥਿਤੀਆਂ ਕਿੱਦਾਂ ਆ ਅਸਾਈਲਮ ਦੇ ਕੋਰਟਸ ਨੂੰ ਜਿਹੜਾ ਉਹ ਲੈ ਕੇ, ਕਿੱਦਾਂ ਪੈਰਵਾਈਆਂ ਜਿਹੜੀਆਂ ਉਹ ਚੱਲ ਰਹੀਆਂ ਆ, ਕੀ ਰਵੱਈਆ ਆ ਸਰਕਾਰੀ ਵਕੀਲਾਂ ਦਾ ਤੇ ਨਾਲ ਜੱਜਸ ਦਾ? ਕਾਫੀ ਸਾਰੇ ਜੱਜਸ ਜਿਹੜੇ ਸਟ੍ਰਿਕਟ ਹੋ ਰਹੇ ਆ ਕਾਫੀ, ਤੇ ਰੀਜ਼ਨ ਉਹੀ ਹੈ ਕਿ ਜਿੱਦਾਂ ਆਪਾਂ ਦੱਸਿਆ ਕਿ ਸੇਮ ਚੀਜ਼ਾਂ ਦੇਖਦੇ ਆ, ਡਾਊਟ ਉਹਨਾਂ ਨੂੰ ਇਹੀ ਹੁੰਦਾ ਕਿ ਇਹ ਸਾਰੇ ਅਸਲੀ ਹੈਗੇ ਕਿ ਨਕਲੀ ਆ। ਸਾਰਿਆਂ ਦੀਆਂ ਸੇਮ ਸਟੋਰੀਆਂ ਜਿਹੜੀਆਂ ਉਹੀ ਕੰਧਾਂ ਤੇ ਪੋਸਟਰ, 2 ਵਾਰੀ ਕੁੱਟ, ਠੀਕ ਹੈ, ਕਿਸਾਨਾਂ ਨੇ ਬਚਾ ਲਿਆ, ਗਵਾਂਢੀਆਂ ਨੇ ਬਚਾ ਲਿਆ। ਸੋ ਉਹਦੇ ਕਰਕੇ ਨਾ ਜਿਹੜਾ ਹੈਗਾ ਲੋਕ ਹੁਣ ਜਿਹੜਾ ਜੱਜ ਆ ਉਹਦਾ ਜੱਜ ਹੀ, ਉਹਨਾਂ ਦਾ ਫਿਰ ਐਟੀਟਿਊਡ ਹੁਣ ਜਿੱਦਾਂ ਕਾਫੀ ਸ਼ਿਫਟ ਹੋ ਗਿਆ ਲੋਕਾਂ ਦਾ। ਠੀਕ ਹੈ, ਓਕੇ। ਸੋ ਕੋਈ ਲੇਟੈਸਟ ਕੇਸ ਦੇ ਵਿੱਚ ਕੋਈ ਤੁਸੀਂ ਗੱਲ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਉਸ ਦੇ ਵਿੱਚੋਂ ਵੀ ਕਿੱਦਾਂ ਜਿਹੜਾ ਹੋ ਰਿਹਾ ਆ, ਤੇ ਬਾਕੀ ਜਿਹੜੇ ਕਲਾਇੰਟਸ ਦੇ ਵਿੱਚ ਇਹ ਗੱਲਾਂ ਬਾਤਾਂ ਦਾ ਅਸਰ ਵੀ ਤੁਸੀਂ ਦੇਖ ਰਹੇ ਆ ਵੀ ਵਧੀਆ ਤਿਆਰ ਹੋ ਕੇ ਆਓ, ਗੱਲਬਾਤ ਕਿੱਦਾਂ ਕਰਨੀ ਆ ਉਹ ਤੁਸੀਂ ਦੇਖ ਰਹੇ ਆ ਵੀ ਇਫੈਕਟ ਉਹਦਾ ਪੈ ਰਿਹਾ, ਗੁੱਡ ਇਫੈਕਟ ਚੱਲ ਰਿਹਾ ਉਹਦਾ? ਬਿਲਕੁਲ ਪੈ ਰਿਹਾ। ਇੱਕ ਜਿਹੜਾ ਕਈ ਵਾਰੀ ਆਪਣਾ ਜਿਹੜਾ ਮੁੱਦਾ ਉੱਠਦਾ ਵਾ ਕੋਰਟ ਕਚਹਿਰੀਆਂ ਦੇ ਵਿੱਚ, ਤੇ ਸਭ ਤੋਂ ਜ਼ਿਆਦਾ ਜਿਹੜਾ ਮੁੱਦਾ ਉਹ ਅਜੇ ਆਪਾਂ ਕਹਿ ਲਓ ਹਰ ਵਾਰੀ ਆ ਕੇ ਡਿਸਕਸ ਵੀ ਕਰੀਦਾ। ਸਾਡੇ ਸ਼ਾਇਦ ਕਲਾਇੰਟ ਨਹੀਂ ਵੀ ਕਈ ਸੁਣਦੇ ਕਿ ਚੱਲ ਇਹਨਾਂ ਨੂੰ ਕੇਸ ਦੇ ਦਿੱਤਾ, ਇਹਨਾਂ ਨੇ ਆਪੇ ਟੇਕ ਕੇਅਰ ਕਰ ਲੈਣੀ। ਤੇ ਕਈ ਵਾਰੀ ਜਿਹੜਾ ਦੂਜਾ ਨਹੀਂ ਸਾਡਾ ਕਲਾਇੰਟ ਆ ਉਹ ਸੁਣ ਕੇ ਰੇਡੀਓ ਤੇ ਟਿਕਟੌਕ ਤੇ ਦੱਸ ਦਿੰਦਾ ਕਿ ਸੁਣ ਕੇ ਆਪਣਾ ਫਾਇਦਾ ਹੋ ਗਿਆ। ਤੇ ਕਈ ਵਾਰੀ ਆਪਣੇ ਕੋਲ ਹੀ ਜਿਹੜਾ ਕਲਾਇੰਟ ਹੁੰਦਾ ਜਿਹੜਾ ਉਹ ਨਹੀਂ ਧਿਆਨ ਦਿੰਦਾ, ਹਨਾ, ਕੰਮਾਂ ਕਾਰਾਂ 'ਚ ਬੰਦੇ ਰੁੱਝੇ ਆ। ਤੇ ਜਿਹੜੀ ਮੇਨ ਸਭ ਤੋਂ ਜ਼ਿਆਦਾ ਆਪਾਂ ਜਿਹੜੀ ਚੀਜ਼ ਦੇਖਦੇ ਆ ਕਿ ਇੰਟਰਪ੍ਰੇਟਰ, ਟਰਾਂਸਲੇਟਰ ਜਿਹੜੇ ਨਾ ਵਿੱਚ ਉਹ ਗੜਬੜ ਕਰ ਜਾਂਦੇ ਆ ਕਈ ਵਾਰੀ, ਕਿ ਜੱਜ ਇਹ ਆਬਜੈਕਸ਼ਨ ਲਾਉਂਦੇ ਆ ਕਿ ਜਿਹੜਾ ਤੁਹਾਡਾ ਡਾਕਟਰ ਆ ਉਹਦੀ ਜਿਹੜੀ ਲੈਟਰ ਆ ਉਹਦੇ ਵਿੱਚ ਜਿਹੜੀ ਗ੍ਰਾਮਰ ਦੀ ਮਿਸਟੇਕ ਆ, ਤੇ ਤੁਹਾਡੀ ਜਿਹੜੀ ਪਾਰਟੀ ਦੀ ਲੈਟਰ ਆ ਉਹਦੇ ਵਿੱਚ ਵੀ ਸੇਮ ਮਿਸਟੇਕ ਆ, ਤੇ ਤੁਹਾਡਾ ਜਿਹੜਾ ਗੁਆਂਢੀ ਦਾ ਐਫੀਡੇਵਿਟ ਆ ਉਹਦੇ ਵਿੱਚ ਵੀ ਜਿਹੜੀ ਸੇਮ ਹੀ ਗ੍ਰਾਮਰ ਦੀ ਮਿਸਟੇਕ ਆ, ਲਿਖਣ ਦਾ ਲਹਿਜਾ ਸੇਮ ਆ, ਟਰਾਂਸਲੇਸ਼ਨ ਦਾ ਲਹਿਜਾ ਜਿਹੜਾ ਸੇਮ ਆ। ਇਹ ਕਿੱਦਾਂ ਹੋ ਸਕਦਾ ਕਿ ਜੇ ਇਹ 3 ਬੰਦਿਆਂ ਨੇ ਅਲੱਗ-ਅਲੱਗ ਬਿਆਨ ਦਿੱਤੇ ਹੈਗੇ, ਇੱਕ ਦਾ ਦੂਜੇ ਟਾਈਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਡਾਕਟਰ ਨੇ 19 'ਚ ਲੈਟਰ ਲਿਖੀ, ਗੁਆਂਢੀ ਨੇ 21 ਦੇ ਵਿੱਚ ਜਿਹੜਾ ਐਫੀਡੇਵਿਟ ਸਾਈਨ ਕੀਤਾ। ਇਹ ਕਿੱਦਾਂ ਹੋ ਸਕਦਾ? ਤੇ ਉਹਦੇ ਕਰਕੇ ਜਿਹੜਾ ਨਾ ਕਈ ਵਾਰੀ ਆਪਾਂ ਕਿਹਾ ਵੀ ਹੈ ਕਿ ਜਿਹੜਾ ਕੋਸ਼ਿਸ਼ ਹੁੰਦੀ ਹੈ ਕਿ
ਜਿਹੜਾ ਆਪਣੇ ਡਾਇਰੈਕਟਲੀ ਉਹਨਾਂ ਕੋਲ ਜਿਹੜੀ ਲੈਟਰ ਆ ਉਹ ਲਿਖਾਓ। ਹਾਂ, ਠੀਕ ਹੈ। ਸੋ ਨਹੀਂ, ਬਿਲਕੁਲ ਇਹ ਚਰਚਾ ਤੇ ਆਪਾਂ ਕਾਫੀ ਵਾਰੀ ਇਸ ਚੀਜ਼ ਦੇ ਬਾਬਤ ਕੀਤੀ ਹੈ। ਅਟਰਨੀ ਟੇਕ ਕਹਿਣਾ ਜੀ ਵੀ ਇਦਾਂ ਜਿਹੜਾ ਉਹ ਚਾਹੀਦਾ ਤੁਹਾਨੂੰ ਪ੍ਰੂਫ, ਨੌਲੇਜ, ਅਵੇਅਰਨੈਸ, ਇਹ ਸਾਰੀਆਂ ਚੀਜ਼ਾਂ ਕਾਫੀ ਜ਼ਿਆਦਾ ਜਿਹੜੀਆਂ ਇਸ ਦੇ ਬਾਬਤ ਰਹਿਣੀਆਂ ਚਾਹੀਦੀਆਂ ਆ। ਸੋ ਹੁਣ ਜਦੋਂ ਆਪਾਂ ਪੋਲੀਟੀਕਲ ਅਸਾਈਲਮ ਦੇ ਤੁਸੀਂ ਕੇਸਿਸ ਇਸ ਦੇ ਵਿੱਚ ਕਰਦੇ ਆ, ਇਹਦੇ ਵਿੱਚ ਤੁਸੀਂ ਕੀ ਜਾਂ ਅਦਾਲਤ ਕੀ ਦੇਖਦਾ ਹੈ ਟਰਮ ਆਫ ਐਕਟੀਵਿਟੀਜ਼ ਨੂੰ ਜਿਹੜਾ ਲੈ ਕੇ ਵੀ ਕੀ ਕੋਸ਼ਿਸ਼ਾਂ ਜਾਂ ਕੀ ਐਕਟੀਵਿਟੀਜ਼ ਕੀਤੀਆਂ ਆ, ਉਹਨੂੰ ਕਿਸ ਤਰੀਕੇ ਦੇ ਨਾਲ ਦੇਖਦਾ ਹੈ? ਉਹ ਐਕਟੀਵਿਟੀਜ਼ ਦੇ ਉੱਤੇ ਕਿੱਦਾਂ ਨਜ਼ਰ ਹੁੰਦੀ ਆ ਉਹਦੀ? ਐਕਟੀਵਿਟੀਜ਼ ਤਾਂ ਜਿਹੜੀ ਮੇਨ ਤੁਹਾਡੀ ਚੀਜ਼ ਆ ਜਾਂਦੀ ਹੈ ਕੇਸ ਦੇ ਵਿੱਚ, ਤੇ ਉਹਦਾ ਰੀਜ਼ਨ ਇਹ ਹੈ ਕਿ ਜਿਹੜੀ ਸਭ ਤੋਂ ਬੈਸਟ ਕੇਸ ਜਿਹੜਾ ਉਹ ਆ ਜਿਹਦੇ ਵਿੱਚ ਕਿ ਇੰਡੀਆ ਦੇ ਵਿੱਚ ਜਦੋਂ ਬੰਦਾ ਆਉਂਦਾ ਵਾ ਉਹਦੇ ਕੋਲ ਉੱਥੇ ਐਕਟੀਵਿਟੀ ਜਿਹੜੀਆਂ ਹੈਗੀਆਂ, ਉਹਨੂੰ ਫਿਰ ਜਿਹੜਾ ਸਟ੍ਰਿਕਟ ਤੋਂ ਸਟ੍ਰਿਕਟ ਜੱਜ ਵੀ ਆ ਉਹ ਵੀ ਐਕਸੈਪਟ ਕਰਦਾ ਕਿ ਜੇ ਬੰਦਾ ਵਾਕਈ ਗਿਆ ਹੋਇਆ ਧਰਨਿਆਂ ਤੇ, ਉੱਥੇ ਕਿਸਾਨੀ ਅੰਦੋਲਨ 'ਚ ਗਿਆ ਹੋਇਆ, ਉੱਥੇ ਇੰਡੀਆ ਦੇ ਵਿੱਚ ਉਹਦੇ ਕੋਲ ਸਬੂਤ ਜਿਹੜਾ ਹੈਗਾ, ਉਤੋਂ ਉੱਤੇ ਅੱਜ ਦੀ ਡੇਟ ਦੇ ਵਿੱਚ ਕੋਈ ਚੀਜ਼ ਨਹੀਂ ਹੈਗੀ। ਭਾਵੇਂ ਉਹਨੇ US ਆ ਕੇ ਗਤੀਵਿਧੀ ਕੀਤੀ ਕਿ ਨਹੀਂ ਕੀਤੀ, ਜੇ ਕੋਈ ਇੰਡੀਆ ਵਾਲੀ ਗਤੀਵਿਧੀ ਹੈਗੀ ਆ ਤਾਂ ਉਹ ਸਾਰਾ ਤੁਹਾਡਾ ਪ੍ਰੂਫ ਕਰ ਦਿੰਦੀ ਹੈ ਕਿ ਉਦੋਂ ਕੀ ਸੀਨ ਸੀਗਾ। ਤੇ ਹੁਣ ਜ਼ਿਆਦਾਤਰ ਕੀ ਸੀਗਾ ਕਿ ਆਪਣੀ ਅਵੇਅਰਨੈਸ ਹੈ ਨਾ, ਜਿੱਦਾਂ ਹੁਣ ਚਲੋ ਸੋਸ਼ਲ ਮੀਡੀਆ ਆ ਗਿਆ, ਰੇਡੀਓ ਰਾਹੀਂ, ਤੇ ਅਵੇਅਰਨੈਸ ਕਈ ਲੋਕਾਂ ਨੇ ਤਾਂ ਨਹੀਂ, ਉਹਨਾਂ ਨੇ ਕੋਈ ਗਤੀਵਿਧੀ ਨਹੀਂ ਕਰਨੀ, ਉਰੇ ਵੀ ਨਹੀਂ ਕਰਨੀ, ਠੰਡੇ ਜਿਹੜੇ ਲੋ ਲੈਵਲ ਵਰਕਰ ਜਿਹਨੂੰ ਕਹਿੰਦੇ ਆ, ਤੇ ਉਹਨਾਂ ਦਾ ਤਾਂ ਕੇਸ ਸਿੱਧੇ ਜਿਹੜੇ ਜੱਜ ਡਿਨਾਈ ਕਰ ਦਿੰਦੇ ਆ ਕਿ ਤੈਨੂੰ ਤੇ ਲੱਭਣਾ ਨਹੀਂ ਕੋਈ, ਤੂੰ ਕੁਛ ਕੀਤਾ ਹੀ ਨਹੀਂ, ਇਸ ਤੋਂ ਇਲਾਵਾ ਤੇਰਾ ਕੋਈ ਰੋਲ ਹੀ ਨਹੀਂ, ਤੂੰ ਕੋਈ ਸਪੀਚਾਂ ਕਿੱਥੇ ਦਿੱਤੀਆਂ, ਤੂੰ ਕਿਹੜੇ ਲੀਡਰਸ਼ਿਪ ਰੋਲ ਤੇ ਰਿਹਾ। ਤੇ ਉਹ ਵਾਲਾ ਜਿਹੜਾ ਬੰਦਾ ਉਹ ਆਪਣੇ ਆਪ ਨੂੰ ਤਸੱਲੀ ਦੇ ਰਿਹਾ ਕਿ ਮੇਰਾ ਹੋ ਜਾਣਾ ਰੱਬ ਆਸਰੇ, ਪਰ ਇਦਾਂ ਨਹੀਂ ਹੁੰਦਾ। ਜਿਹੜੇ ਜੱਜ ਆ ਉਹ ਗਤੀਵਿਧੀਆਂ ਬਿਲਕੁਲ ਜਿਹੜੀ ਦੇਖਦੇ ਆ ਕਿ ਇਹ ਬੰਦੇ ਦਾ ਲੈਵਲ ਕਿੰਨਾ, ਨੂੰ ਅਵੇਅਰਨੈਸ ਕਿੰਨੀ ਹੈ, ਤੇ ਜਿਹੜੇ ਜੱਜਾਂ ਦੇ ਸਵਾਲ ਆ ਇਹ ਚੈੱਕ ਕਰਨ ਲਈ। ਤੇ ਇੱਕ ਵਾਰੀ ਉਹ ਪੁੱਛੇ ਕਿ ਹੁਣ ਉਹ ਪੁੱਛੇ ਬੰਦੇ ਨੂੰ ਕਿ ਹੁਣ ਕੀ ਕਹਿੰਦਾ ਇੱਥੇ ਅਮਰੀਕਾ 'ਚ ਚੱਲਦਾ ਪਿਆ ਇਸ ਵੇਲੇ ਆਪਾਂ ਗੱਲ ਕਰਦੇ ਹਾਂ, ਠੀਕ ਹੈ, ਇੰਡੀਆ ਦੇ ਲੀਡਰ ਸਾਹਿਬ ਆਏ ਹੋਏ ਸੀਗੇ ਉਰੇ, ਤੇ ਵਿਰੋਧ ਚੱਲਦਾ ਪਿਆ ਸੀ ਸਾਰਾ, ਤੇ ਸਾਰੀਆਂ ਪਾਰਟੀਆਂ ਪੁੱਟੀਆਂ ਵਾਲੇ ਸਾਰੇ ਜਿੱਦਾਂ ਪਹੁੰਚੇ ਹੋਏ ਸੀ, ਠੀਕ ਹੈ, ਤੇ ਉਹ ਬੰਦੇ ਨੂੰ ਇਹੀ ਨਹੀਂ ਦੱਸ ਸਕੇ ਕਿ ਕੀ ਚੱਲਦਾ ਪਿਆ, ਤੇ ਜੱਜ ਕਹੇ ਕਿ ਮੈਨੂੰ ਵੀ ਪਤਾ ਕਿ ਕੀ ਹੋਣ ਦਿਆ ਤੇ ਕੌਣ ਵਿਰੋਧ ਕਰਨ ਦਿਆ, ਤੇ ਤੈਨੂੰ ਇਹੀ ਨਹੀਂ ਪਤਾ ਕਿ ਕੌਣ ਆਇਆ ਹੋਇਆ ਵਾ ਇੰਡੀਆ ਤੋਂ। ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਛੋਟੀਆਂ ਖੜੇ ਪੈਰ ਜਿਹੜੀ ਬੰਦੇ ਦੀ ਨੌਲੇਜ ਆ, ਮਤਲਬ ਕਿ ਜਿਹੜਾ ਅਸਲੀ ਆ ਉਹਨੇ ਐਂਡ 'ਚ ਅਸਲੀ, ਜਿਹੜਾ ਬੰਦਾ ਅਸਲੀ 'ਚ ਦਿਲਚਸਪੀ ਰੱਖ ਰਿਹਾ ਉਹਨੂੰ ਕੋਈ ਪ੍ਰੋਬਲਮ ਨਹੀਂ ਆਣੀ। ਜਿਹੜਾ ਬੰਦਾ ਨਹੀਂ ਗਤੀਵਿਧੀਆਂ 'ਚ ਪਾਰਟਿਸਿਪੇਟ ਕਰ ਰਿਹਾ, ਉੱਦਾਂ ਹੀ ਖਾਨਾ ਪੂਰਤੀ ਲਈ ਹਾਜ਼ਰੀ ਲਾ ਰਿਹਾ, ਉਹਨੂੰ ਐਂਡ 'ਚ ਜਿਹੜਾ ਫੇਕ ਆ ਉਹ ਫੇਕ ਆ, ਜਿਹੜਾ ਅਸਲੀ ਆ ਉਹ ਅਸਲੀ ਰਹਿਣਾ, ਰਾਈਟ। ਜਿਹੜੇ ਬੰਦੇ ਦੀ ਵਾਕਈ ਜਿਹੜਾ ਇੰਟਰਸਟ ਲੈ ਰਿਹਾ ਵਾ, ਉਹਨੂੰ ਭਾਵੇਂ ਜਿੱਥੋਂ ਮਰਜ਼ੀ ਸਵਾਲ ਪੁੱਛ ਲਿਆ ਕਿ ਤੈਨੂੰ ਕਿੱਦਾਂ ਪਤਾ ਲੱਗਦਾ ਕਿ ਗਤੀਵਿਧੀ ਹੋਣੀ ਆ, ਤੈਨੂੰ ਕਿੱਥੋਂ ਨੌਲੇਜ ਮਿਲਦੀ ਆ। ਹੁਣ ਇੱਕ ਬੰਦਾ ਕਹਿ ਰਿਹਾ ਮੈਨੂੰ ਮੇਰੇ ਫਰੈਂਡ ਤੋਂ ਪਤਾ ਲੱਗਾ, ਇੱਕ ਬੰਦਾ ਕਹਿੰਦਾ ਮੈਨੂੰ ਆਹ ਜਿਹੜੇ ਸੋਰਸਿਸ ਆ ਪੇਜ ਮੈਂ ਫੋਲੋ ਕਰਦਾ, ਇੱਥੋਂ ਮੈਨੂੰ ਪਤਾ ਲੱਗਦਾ। ਤੇ ਅਸਲੀ ਨਕਲੀ ਤਾਂ ਉੱਥੇ ਪਤਾ ਲੱਗ ਜਾਂਦਾ ਕਿ ਇੱਕ ਜਿਹੜੇ ਉਹੀ ਕਿ ਫਰੈਂਡ ਆ ਨਾ, ਝੰਡੇ ਫੜ ਲਏ ਤੇ ਚਲ ਗਏ ਜਾ ਕੇ ਗੱਡੀਆਂ ਮੋਰੇ ਫੋਟੋ ਖਿਚਾ ਲਈਆਂ, ਇੱਕ ਉਹ ਵਾਲਾ ਹੋ ਗਿਆ। ਤੇ ਇੱਕ ਜਿਹੜਾ ਹੈਗਾ ਸਿਆਸੀ ਤੌਰ ਤੇ ਐਕਟਿਵ ਆ, ਜਿਹਨੂੰ ਪਤਾ ਲੋਕਲ ਲੀਡਰ ਕੌਣ ਆ, ਲੋਕਲ ਲੀਡਰ ਨਾਲ ਉਹਦੀ ਇੰਟਰੈਕਸ਼ਨ ਆ, ਉਹਦੇ ਕੋਲ ਮੈਸੇਜ ਆਉਂਦੇ ਆ, 4 ਬੰਦੇ ਉਹਦੇ ਮਗਰ ਤੁਰਦੇ ਆ, ਐਫੀਡੇਵਿਟ ਦਿੰਦੇ ਆ, ਠੀਕ ਹੈ। ਦੂਜੀ ਅਵੇਅਰਨੈਸ ਕੀ ਬੜੇ ਸਿੰਪਲ ਜਿਹੇ ਕਈ ਵਾਰੀ ਸਵਾਲ ਪੁੱਛ ਲੈਂਦਾ ਬੰਦਾ, ਜੱਜ ਪੁੱਛ ਲੈਂਦਾ ਕਿ ਜਦੋਂ ਤੂੰ ਵਰਕਰ ਸੀਗਾ ਉਦੋਂ ਹੋਰ ਕਿਹੜੇ ਵਰਕਰਾਂ ਦੇ ਬਾਰੇ ਤੂੰ ਸੁਣਿਆ ਕਿ ਉਹਨਾਂ ਨੂੰ ਨੁਕਸਾਨ ਪਹੁੰਚ। ਹੁਣ ਬੰਦਾ ਕੋਈ ਕਹਿੰਦਾ ਮੈਂ ਕਿਸੇ ਬਾਰੇ ਵੀ ਨਹੀਂ ਸੁਣਿਆ, ਜੱਜ ਕਹਿੰਦਾ ਏਦਾਂ ਕਿੱਦਾਂ ਹੋ ਸਕਦਾ। ਜਿਹੜਾ ਬੰਦਾ ਕਹਿੰਦਾ ਸੁਣਿਆ ਉਹ ਕਹਿੰਦਾ ਨਾਂ ਦੱਸ 4 ਜਣਿਆਂ ਦੇ, ਫਿਰ ਉਹ ਨਾਂ ਦੱਸੂਗਾ। ਜੇ ਉਹ ਜੱਜ ਦੇਖਦਾ ਕਿ ਹਾਜ਼ਰ ਜਵਾਬੀ ਕਿੱਦਾਂ ਦੀ ਇਹਦੀ, ਕੀ ਫਟਾਫਟ ਦੱਸ ਰਿਹਾ ਕਿ ਇੱਥੇ ਸੋਚੀ ਪਿਆ ਬਣਾਉਣ ਬੈਠਾ ਉੱਥੇ, ਫਿਰ ਜੇ ਉਹ ਕਹੂਗਾ ਚੱਲ ਆਹ 4 ਨਾਮ ਸੀ, ਫਿਰ ਜੱਜ ਕਹੂਗਾ ਕਿ ਇਹਦੇ ਐਫੀਡੇਵਿਟ ਕਿਉਂ ਨਹੀਂ ਲਾਏ, ਗਵਾਹ ਕਿਉਂ ਨਹੀਂ ਲਾਏ, ਟਰਾਈ ਕੀਤਾ ਸੀ ਹਨਾ। ਸੋ ਏਦਾਂ ਸਵਾਲਾਂ ਦੀ ਜਿਹੜੀ ਕੜੀ ਆ ਉਹ ਅੱਗੇ ਤੋਂ ਅੱਗੇ ਆ। ਤੇ ਪ੍ਰੋਗਰਾਮ ਰਾਹੀਂ ਬਸ ਇਹੀ ਹੈ ਕਿ ਇਨਫੋਰਮੇਸ਼ਨ ਆ, ਹੋਰ ਕੋਈ ਨਹੀਂ। ਐਂਡ ਆਫ ਦਾ ਡੇ ਏਦਾਂ ਕਿ ਸੁਣ ਕੇ ਲੋਕਾਂ ਨੇ ਹਾਸੇ ਮਜ਼ਾਕ ਕਰਕੇ ਆਪਣੇ ਕਮੈਂਟ ਸ਼ਮੈਂਟ ਪਾ ਕੇ ਚਲ ਜਾਣਾ, ਕਿਸੇ ਨੇ ਆਪਾਂ ਬੋਲਦੇ ਰਹਿ ਜਾਣਾ ਵੀ ਸ਼ਮੂਲੀਅਤ ਚਾਹੀਦੀ ਹੈ, ਪਾਰਟਿਸਿਪੇਸ਼ਨ ਚਾਹੀਦੀ ਹੈ। ਜਿਹੜੇ ਕਰਨ ਵਾਲੇ ਆ ਉਹਨਾਂ ਨੇ ਕਰਨਾ, ਜਿਹੜਾ ਬੰਦਾ ਹੁਣ ਕਲਾਇੰਟ ਕਲੂਇੰਟ ਦੇ ਹਿਸਾਬ ਨਾਲ ਕਈ ਵਾਰੀ ਦੇਖੀ ਤਾਂ ਬੰਦਾ ਆ ਕੇ ਸਾਹਮਣੇ ਹੀ ਪੈਂਦਾ, ਪਹਿਲਾਂ ਹੀ ਉਹ ਕਹਿੰਦਾ ਵੀ ਇੰਨੇ ਸਾਲ ਹੋ ਗਏ ਸੁਣਦੇ ਆ, ਲਗਾਤਾਰ ਨਾਲ ਜੁੜੇ ਆ, ਆਹ ਫੜੋ ਮੇਰਾ ਮਟੀਰੀਅਲ। ਅੱਛਾ, ਤੇ ਵੱਡਾ ਕੰਮ ਰਹਿ ਜਾਂਦਾ ਕਿ ਉਹ ਬੰਦੇ ਦੀ ਛਿੱਲ ਕਿੱਦਾਂ ਲਾਣੀ ਸਵਾਲ ਜਵਾਬ ਪੁੱਛ ਕੇ, ਕਿ ਔਖਾ ਸਵਾਲ ਕਿੱਦਾਂ, ਉਹਨੂੰ ਫਿਰ ਸਵਾਲ ਪੁੱਛਣ 'ਚ ਵੀ ਮਜ਼ਾ ਆਉਂਦਾ ਕਿ ਆਹ ਕਿੱਦਾਂ ਅਵੇਅਰ ਬੰਦਾ ਸਾਨੂੰ 4
ਅੱਖਰ ਉੱਤੋਂ ਸਿੱਖਣ ਨੂੰ ਮਿਲਦੇ ਕਿ ਪ੍ਰੈਕਟੀਕਲ ਫੀਲਡ ਦੇ ਵਿੱਚ ਕੀ ਹੁੰਦਾ, ਹੂੰ ਇੰਡੀਆ ਬਾਰਡਰਾਂ ਤੇ ਕੀ ਹੁੰਦਾ, ਹਨਾ, ਤੇ ਕੋਈ ਪ੍ਰੋਬਲਮ ਨਹੀਂ ਆਉਂਦੀ। ਤੇ ਕਈ ਬੰਦੇ ਇਦਾਂ ਦੇ ਵੀ ਆ ਕਿ ਆਪਣੇ ਹੁਣ ਜਿੱਦਾਂ ਵਕੀਲ ਨੂੰ ਕਾਲ ਆਉਂਦੀ ਕਿ ਨਹੀਂ ਬਈ ਉਹ ਤਾਂ ਤੁਸੀਂ ਦੱਸੋਗੇ, ਉਹ ਤਾਂ ਤੁਸੀਂ ਦੱਸੋਗੇ। ਮੈਂ ਕਿਹਾ ਯਾਰ ਮੈਂ ਇਹਦੇ ਵਿੱਚ ਕੀ ਦੱਸਣਾ, ਠੀਕ ਹੈ। ਤੇਰਾ ਕੀ ਹਾਂ ਤਾਂ ਫਲਾਨਾ ਵਕੀਲ ਦੱਸਦਾ, ਤੁਸੀਂ ਦੱਸੋਗੇ। ਮੈਂ ਕਿਹਾ ਤੁਸੀਂ ਹੁਣ ਕਿੱਦਾਂ ਦੱਸੋਗੇ? ਮੈਂ ਕਿਹਾ ਤੇਰੀ ਆਪਣੀ ਹੱਡ ਬੀਤੀ ਆ, ਤੂੰ ਨਹੀਂ ਦੱਸ ਸਕਦਾ, ਮੈਂ ਕਿੱਥੋਂ ਦੱਸੂਗਾ? ਹਾਂ ਵੀ ਹੋਇਆ ਤੇਰੇ ਨਾਲ ਆ, ਸੋ ਤੈਨੂੰ ਤਾਂ ਪਤਾ ਹੋਣਾ ਚਾਹੀਦਾ ਹੈ, ਉਹ ਤਾਂ ਜ਼ਰੂਰੀ ਹੈ। ਜੇ ਆਪਾਂ ਉਹ ਵੀ ਨਹੀਂ ਧਿਆਨ ਰੱਖਾਂਗੇ ਉਦੋਂ ਕੀ ਹੋਇਆ ਸੀ, ਤਾਂ ਫਿਰ ਉਹ ਪ੍ਰੋਬਲਮ ਤਾਂ ਆਬਵੀਅਸਲੀ ਆਉਣੀ ਆ। ਸੋ ਆਪਾਂ ਇਹ ਵੀ ਕਹਿ ਸਕਦੇ ਆ ਵੀ ਹੁਣ ਅਦਾਲਤਾਂ ਦੇ ਵਿੱਚ ਫਿਲਟਰ ਜਿਹੜੇ ਉਹ ਥੋੜੇ ਬਰੀਕ ਹੁੰਦੇ ਜਾਂਦੇ ਆ, ਸੋ ਕਾਫੀ ਛਾਨਣੀਆਂ ਜਿਹੜੀਆਂ ਉਹ ਲੱਗੀਆਂ। ਚਾਹੀਦੇ ਵੀ ਆ ਬਰੀਕ ਹੋਣੇ, ਕਿਉਂਕਿ ਹੂੰ ਜਿਹੜੇ ਹੁਣ ਬੰਦਾ ਜੇ ਕਵੇ ਕਿ ਮੈਂ ਬਿੱਲਾਂ ਦੇ ਨਾਮ ਹੀ ਨਹੀਂ ਲੈ ਸਕਦਾ ਬੰਦਾ, 3 ਕਾਲੇ ਕਾਨੂੰਨ ਕੀ ਹੈਗੇ ਆ, ਤੇ ਬੰਦਾ ਇਹ ਨਹੀਂ ਕਰ ਸਕਦਾ ਕਿ ਬੰਦੇ ਮਰੇ ਕਿੰਨੇ ਆ ਇਹਦੇ ਵਿੱਚ, NSA ਕੀ ਹੈ। ਤੇ ਉਸ ਵੇਲੇ ਦਿੱਲੀ 'ਚ ਜਿਹੜੀ ਸੀਗੀ ਪਾਰਟੀ, ਕਿਹੜੀ ਸੀਗੀ ਲੋਕਲ, ਕਿਹੜੀ ਪਾਰਟੀ ਸੀਗੀ ਦਿੱਲੀ ਦੇ ਵਿੱਚ, ਤੇ ਸੈਂਟਰ ਤੇ ਦਿੱਲੀ ਦਾ ਇਹਨੇ ਜਿਹਨੂੰ ਫਰਕ ਪਤਾ ਕਿ ਸਟੇਟ ਗਵਰਨਮੈਂਟ ਤੇ ਨੈਸ਼ਨਲ ਗਵਰਨਮੈਂਟ ਦਾ ਉਹ ਆ, ਉਹਦਾ ਜੱਜ ਕਿੱਦਾਂ ਕੇਸ ਪਾਸ ਕਰੂਗਾ? ਪਾਰਟੀ ਜਿਹੜੀ ਆਪਣੀ ਪਾਰਟੀ ਜਿਹੜੀ ਜੁਆਇਨ ਕੀਤੀ ਆ, ਉਹਦਾ ਹੀ ਨਹੀਂ ਪਤਾ ਕਿ ਇਹ ਕਿਹੜੇ ਸਾਲ 'ਚ ਬਣੀ ਸੀਗੀ, ਇਹਦਾ ਲੀਡਰ ਆ ਜਿਹੜਾ ਉਹ ਕੀ ਆ, MLA ਆ, MP ਆ, ਕਿਹੜੇ ਜੱਜ ਨੂੰ ਪੁੱਛਦਾ ਬੰਦੇ ਨੂੰ ਕਿ ਕਿਹੜੇ ਸਾਲ 'ਚ, ਕਹਿੰਦਾ ਜਿੱਤਿਆ ਸੀ, ਕਿਹੜੇ ਮਹੀਨੇ, ਉਹ ਕਹਿੰਦਾ ਇੰਨੇ ਕੁ ਸਾਲ 'ਚ ਜਿੱਤਿਆ ਸੀਗਾ ਨਾ, ਤੇ ਕਹਿੰਦਾ ਕਿਹੜੇ ਮਹੀਨੇ, ਕਹਿੰਦਾ MP ਦੀ ਚੋਣ ਜਿੱਤਿਆ ਸੀਗਾ, ਉਹਨੂੰ ਮਹੀਨੇ ਨਾ ਪਤਾ ਲੱਗੇ, ਕਹਿੰਦਾ ਉਹ ਨਹੀਂ, ਕਹਿੰਦਾ ਮੈਨੂੰ ਪਤਾ, ਕਹਿੰਦਾ ਤੇਰੇ ਲਈ, ਕਹਿੰਦਾ ਜ਼ਰੂਰੀ ਨਹੀਂ ਇਹ, ਕਹਿੰਦਾ ਸਾਰੀ ਉਮਰ ਤੇ ਤੂੰ ਸੰਘਰਸ਼ ਕਰਦਾ ਰਿਹਾ ਇੰਨੇ ਸਾਲ ਕਿ ਸਾਡੇ ਨਾਲ ਧੱਕਾ ਵਾ ਹੁੰਦਾ, ਪਾਰਟੀ ਪਾਵਰ 'ਚ ਨਹੀਂ ਆਉਂਦੀ, ਤੇ ਕਹਿੰਦਾ ਜਦੋਂ ਤੇਰੀ, ਕਹਿੰਦਾ ਪਾਰਟੀ ਪਾਵਰ 'ਚ ਆਈ, ਕਹਿੰਦਾ ਐਡੀ ਵੱਡੀ ਚੀਜ਼ ਤੇ ਕਹਿੰਦਾ ਤੂੰ ਮੇਰੇ ਸਾਹਮਣੇ ਬੈਠਾ ਬਿਆਨ ਦੇਣ ਦਿਆਂ, ਤੇ ਕਹਿੰਦਾ ਤੈਨੂੰ ਤੇਰਾ ਲੀਡਰ, ਕਹਿੰਦਾ ਜਿਹੜਾ ਜਿੱਤਿਆ ਕਦੋਂ? ਫਿਰ ਉਹ ਕਹਿੰਦਾ ਜੱਜ ਹੁਣ ਜਿਹੜੇ, ਉਹ ਕਹਿੰਦਾ ਕਿ ਕਿੰਨੀ ਵਾਰੀ ਜਿੱਤਿਆ? ਜਿਹੜੇ ਹੁਣ ਕਈ ਵਾਰੀ ਕੋਈ 2010 ਚ ਆਇਆ, 11 ਚ ਆਇਆ, 12 ਚ ਆਇਆ, ਕੋਈ 14 ਚ ਆਇਆ, ਉਹਨੂੰ ਬੇਸਿਕ ਜਿਹਾ ਸਵਾਲ ਪੁੱਛਿਆ ਕਿ ਅੱਛਾ ਕਿ ਲੋਕਾਂ ਨੂੰ ਜਾਗਰੂਕ ਕਰਦੇ ਸੀ ਪੋਲੀਟੀਕਲੀ, ਉਹ ਕਹਿੰਦਾ ਪੰਜਾਬ ਦੀਆਂ, ਕਹਿੰਦਾ ਪਿਛਲੇ 3 ਸਾਲਾਂ ਦੀਆਂ ਇਲੈਕਸ਼ਨਾਂ ਦੱਸ ਕਿਹੜੇ-ਕਿਹੜੇ ਸਾਲ ਸੀਗੀਆਂ। ਅੱਛਾ ਇਹ ਵੀ ਪੁੱਛ ਰਹੇ 18 ਚ ਸੀਗੀਆਂ ਕਿ 16 ਚ ਸੀਗੀਆਂ ਕਿ 14 ਚ ਸੀਗੀਆਂ ਕਿ 15 ਸੀਗੀਆਂ। ਹਾਂ ਜਿਹੜਾ ਬੰਦਾ ਪੋਲੀਟੀਕਲੀ ਐਕਟਿਵ ਆ, ਉਹਨੂੰ ਦੱਸਣ ਦੀ ਥੋੜੇ ਨਾਲ ਲੋੜ ਹੈਗੀ, ਕਿ ਹੁਣ ਤਾਂ ਪਤਾ ਹੀ ਹੈ ਕਿ ਇਲੈਕਸ਼ਨ ਕਦੋਂ ਨਹੀਂ, ਇੰਟਰਸਟ ਲੈ ਰਿਹਾ, ਉੱਤੋਂ ਤੁਸੀਂ ਪੁੱਛੋ ਕਿ ਕਦੋਂ ਕੈਪਟਨ ਆਇਆ, ਕਦੋਂ ਬਾਦਲ ਆਇਆ, ਉਹਨੇ ਸਾਰਾ ਉਹਨੂੰ ਪਤਾ, ਜਿਹੜਾ ਬੰਦਾ ਪੋਲੀਟੀਕਲੀ ਅਵੇਅਰ। ਸਹੀ। ਜਿਹੜਾ ਬੰਦਾ ਪੋਲੀਟੀਕਲੀ ਅਵੇਅਰ ਨਹੀਂ ਆ, ਉਹਨੂੰ ਤਾਂ ਇਹ ਨਹੀਂ ਪਤਾ ਕਿ ਹੁਣ ਕਾਂਗਰਸ ਦਾ ਆਪਣਾ ਪੰਜਾਬ ਦੇ ਵਿੱਚ ਹੈੱਡ ਕੌਣ। ਅਜੇ ਵੀ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ, ਉਹ ਤਾਂ ਭਾਜਪਾ ਚ ਚਲਾ ਗਿਆ। ਮੈਂ ਕਿਹਾ ਇਦਾਂ ਚੀਜ਼ਾਂ ਜਿਹੜੀਆਂ ਉਹ ਆ। ਸੋ ਐਗਜ਼ਾਮਪਲ ਦਿੰਦਾ, ਹੁਣ ਵੀ ਕਮੈਂਟ ਕੋਈ ਟਿਕਟੌਕ ਤੇ ਹਟਦਾ ਸੀ, ਕਹਿੰਦਾ ਸਟਾਫ ਕਹਿੰਦਾ ਭਾਜੀ ਤੁਹਾਡਾ ਬੜਾ ਦੁਖੀ ਕਰਦਾ। ਦੁਖੀ ਯਾਰ ਤੈਨੂੰ ਕਾਹਦਾ ਕਰਨਾ ਹੈਗਾ? ਸਾਨੂੰ ਦੁਖੀ ਕਰਕੇ ਤੈਨੂੰ ਕੀ ਮਿਲਣਾ? ਕੀ ਕਰਨ ਦਿਆ ਤੂੰ, ਹਨਾ? ਤੈਨੂੰ ਕਿਹੜਾ ਸਿਰ ਤੇ ਬੰਦੂਕ ਰੱਖਤੀ ਆ ਜਿਹੜਾ ਤੂੰ ਦੁਖੀ ਹੋ ਜਾਣਾ ਵਾ? ਨਹੀਂ ਉਹ ਚਲੋ ਕੋਈ ਨਹੀਂ, ਇਹ ਇਹਨਾਂ ਨੇ ਕਹੀ ਜਾਣਾ, ਸੋ ਤੁਸੀਂ ਕੋਈ ਇੰਨਾ ਫਿਕਰ ਨਾ ਕਰਿਆ ਕਰੋ। ਹਰ ਇੱਕ ਜਾਣਾ ਨਾ, ਦੇਖੋ ਆਪਾਂ ਵੀ ਇੱਥੇ ਕਿੰਨੇ ਪ੍ਰੋਗਰਾਮ ਕਰੀਦੇ, ਕਿੰਨੀਆਂ ਬਾਕੀ ਚੀਜ਼ਾਂ ਵੀ ਕਰੀਦੀਆਂ, ਇਹ ਕਿਤੇ ਨਾ ਕਿਤੇ ਲੋਕਾਂ ਦੀ, ਕਈਆਂ ਦੀ ਇਹ ਫਿਤਰਤ ਬਣ ਰਹੀ ਆ ਵੀ ਤੁਸੀਂ ਸਾਰੀਆਂ ਚੀਜ਼ਾਂ ਕਰਕੇ, ਕਰਾ ਕੇ, ਪਲੇਟ 'ਚ ਪਾ ਕੇ, ਚਿਮਚੇ 'ਚ ਪਾ ਕੇ ਖਵਾ ਕੇ ਜਾਓ, ਸਾਨੂੰ ਕੁਛ ਜਿਹੜਾ ਉਹ ਆਪ ਨਾ ਕਰਨਾ ਪਵੇ। ਸੋ ਇਦਾਂ ਦੀ ਜਿਹੜੀ ਆਦਤ ਹੈ ਨਾ, ਉਹ ਆਪਣੇ ਸਾਰਿਆਂ ਨੂੰ ਛੱਡਣੀ ਪੈਣੀ ਹੈ। ਤੁਹਾਡੇ ਕੇਸ ਦੀ ਜਿਹੜੀ ਗੱਲ ਹੋ ਰਹੀ ਹੈ, ਜੇ ਤੁਹਾਨੂੰ ਨਹੀਂ ਪਤਾ, ਤੁਸੀਂ ਜੇ ਇੱਦਾਂ ਕਹਿ ਰਹੇ ਉੱਦਾਂ ਨਹੀਂ ਕਰ ਸਕਦੇ, ਤਾਂ ਫਿਰ ਮੁਸ਼ਕਲ ਜਿਹੜੀ ਉਹ ਓਬਵੀਅਸਲੀ ਜਿਹੜੀ ਉਹ ਬਣਨੀ ਆ। ਸੋ ਅਵੇਅਰ, ਜੇ ਹੁਣ ਪੋਲੀਟੀਕਲ ਅਸਾਈਲਮ ਆ, ਜੇ ਤੁਹਾਨੂੰ ਪੋਲੀਟੀਕਲ ਸਿਸਟਮ ਦਾ ਨਹੀਂ ਪਤਾ ਕਿੱਦਾਂ ਆ, ਕਿਵੇਂ ਆ, ਕਿਉਂ ਉਹਦੇ ਹਿਸਾਬ ਦੇ ਉੱਤੇ ਤੁਹਾਨੂੰ ਜਿਹੜਾ ਇੱਥੇ ਸ਼ਰਨ ਮਿਲੇ, ਤਾਂ ਫਿਰ ਓਬਵੀਅਸਲੀ ਮੁਸ਼ਕਲ ਤੁਹਾਡੇ ਲਈ ਆਪਣੀ, ਤੁਹਾਡੇ ਲਈ ਹੀ ਜਿਹੜੀ ਉਹ ਬਣਨੀ ਆ। ਸੋ ਬੈਟਰ ਆ ਵੀ ਵੱਧ ਤੋਂ ਵੱਧ ਅਵੇਅਰ ਜਿਹੜਾ ਉਹ ਹੋਵੋ। ਚਲੋ ਹੁਣ ਜਿਹੜਾ ਲੰਘਣਾ ਸੀ ਟਾਈਮ ਲੰਘ ਗਿਆ, ਨਹੀਂ ਸੀ ਅਵੇਅਰ, ਪਰ ਤੁਹਾਡੇ ਕੋਲ ਟਾਈਮ ਹੁੰਦਾ ਆ ਕੇਸ ਦੀ, ਜਦੋਂ ਤਿਆਰੀ ਕਰਨ ਲੱਗਿਆ ਵੀ ਤੁਸੀਂ ਇਸ ਨੌਲੇਜ ਨੂੰ ਜਿਹੜਾ ਉਹ ਗੇਨ ਕਰ ਸਕਦੇ ਆ। ਹੁਣ ਤਾਂ ਬਹੁਤ ਆਸਾਨੀ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਵੇਲੇਬਿਲਟੀ ਜਿਹੜੀ ਉਹ ਰਹਿੰਦੀ ਆ। ਇੱਕ ਹੁਣ ਜਿੱਦਾਂ ਹਰਿਆਣਾ ਦਾ ਸੀਗਾ ਕੇਸ, ਜੱਜ ਕਹਿੰਦਾ ਕੋਈ ਆਰਟੀਕਲ, ਕਹਿੰਦਾ ਇਦਾਂ ਦਾ ਜਮ੍ਹਾਂ ਕਰਾਇਆ ਜਿਹਦੇ ਵਿੱਚ INLD ਪਾਰਟੀ ਆ ਜਿਹੜੀ, ਉਹਨੂੰ ਕਹਿੰਦਾ BJP ਨੇ ਉਹ ਕੀਤਾ ਹੋਵੇ, ਤੇ ਕਹਿੰਦਾ ਆਰਟੀਕਲ ਮੈਨੂੰ ਦਿਖਾਓ ਕਿੱਦਾਂ ਨਾ। ਮੈਂ ਕਿਹਾ ਯਾਰ ਹੁਣ ਆਰਟੀਕਲ ਜੱਜ ਸਾਹਿਬ ਨੂੰ ਕਿੱਥੋਂ ਲੈ ਕੇ ਆਈਏ ਇੰਡੀਆ ਦੇ ਵਿੱਚ? ਹੁਣ ਜੇ ਆਰਟੀਕਲ ਐਗਜ਼ਿਸਟ ਕਰੂਗਾ ਤੇ ਜ਼ਰੂਰ ਲਿਆ ਦਾਂਗੇ, ਹੁਣ ਆਰਟੀਕਲ ਛਪੂਗਾ ਤੇ ਕੋਈ ਉਹ, ਤੇ ਜੱਜ ਕਹਿੰਦਾ ਏਦਾਂ ਕਿੱਦਾਂ, ਕਹਿੰਦਾ ਹੋ ਗਿਆ ਕਿ ਕਹਿੰਦਾ ਪਾਰਟੀ, ਕਹਿੰਦਾ ਇਹਨਾਂ ਦੀ ਆਪ ਕਹੀ ਜਾਂਦੀ INLD ਕਿ ਨਹੀਂ, ਆਪਣਾ ਸੀਟ ਉਹਨਾਂ ਦੀ ਇੱਕ ਆ, ਨੈਸ਼ਨਲ ਲੈਵਲ ਤੇ ਕਹਿੰਦਾ ਪਾਰਟਿਸਿਪੇਟ ਨਹੀਂ ਕਰਦੀ, ਸਟੇਟ ਲੈਵਲ ਤੇ ਪਾਰਟਿਸਿਪੇਟ ਆ, ਇੱਕ ਉਹਨਾਂ ਦੀ ਸੀਟ ਆ, ਇੱਕ ਵੀ ਕਹਿੰਦਾ ਆਰਟੀਕਲ ਜਿਹੜਾ
ਛਪਿਆ ਨਹੀਂ ਉਹਦੇ ਵਿੱਚ, ਤਾਂ ਕਹਿੰਦਾ ਮੈਂ ਕਿੱਦਾਂ ਕਹਿੰਦਾ ਮੰਨ ਲਵਾਂ ਕਿ ਇੰਨੇ ਜਾਣੇ ਜੇ ਕਹਿ ਰਹੇ ਆ ਕਿ ਉਹਨਾਂ ਦਾ ਧੱਕਾ ਹੁੰਦਾ ਹੈ ਨਾ। ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੈ ਨਾ, ਹੁਣ ਵਕੀਲ ਨੂੰ ਵੀ ਕਿੰਨੇ ਚੈਲੰਜ ਹੈ ਇਹਦੇ ਵਿੱਚ, ਕੰਟਰੀ ਕੰਡੀਸ਼ਨ ਹੈ ਨਹੀਂ। ਜੱਜ ਕਹਿੰਦਾ ਤੁਸੀਂ ਕਹਿੰਦਾ ਜਿਹੜਾ ਕਹਿੰਦਾ ਤੁਸੀਂ ਤਾਂ ਦਿੱਤੇ ਫਾਰਮਰ ਵਾਲੇ, ਤੇ ਇਹ ਕਹਿੰਦਾ ਮੈਂ INLD ਦਾ ਬੰਦਾ ਵਾ, ਹੈ ਨਾ। ਤੇ ਉਹਦੇ ਵਿੱਚ ਹੁਣ ਦੋ ਚੀਜ਼ਾਂ ਆ ਗਈਆਂ। ਜਿਹੜਾ ਜੱਜ ਨਿਊਟਰਲ ਆ, ਉਹਨੂੰ ਤੇ ਕਹਿਣਾ ਯਾਰ ਆਹ ਦੇਖ ਆਹ ਅੰਦੋਲਨ ਹੋਇਆ ਹੈਗਾ, ਆਹ ਪੰਜਾਬ ਆ, ਹਰਿਆਣਾ ਵਾ, ਤੇ ਜਿਹੜਾ ਹਰਿਆਣੇ ਵਾਲਿਆਂ ਨੇ ਮਦਦ ਕੀਤੀ ਸੀ, ਹੈ ਨਾ, ਪੰਜਾਬ ਵਾਲਿਆਂ ਦੀ, ਪਤਾ ਹੀ ਹੈ ਸਾਰਿਆਂ ਨੂੰ, ਘਰ ਜੀ ਆਪਣੇ ਜੀ ਖੋਲ ਡੈਰੀ ਡੂਰੀ ਹੂੰ ਸਾਰਾ ਹੂੰ ਸੇਵਾ ਪਾਣੀ ਚੱਲਿਆ। ਕੋਆਪਰੇਸ਼ਨ ਜਿਹੜੇ ਪੁਰਾਣੇ ਬਜ਼ੁਰਗ ਆ ਜਿਹੜੇ ਕਹਿ ਲਓ, ਜਨਤਾ ਤਾਂ ਹੁਣ ਇਦਾਂ ਦੇ ਵੀ ਆ ਟਿਕਟੌਕ ਤੇ ਪਤਾ ਨਹੀਂ ਕਿਹੜਾ ਉਹਨਾਂ ਨੇ ਵੰਡ ਲੈਣਾ ਹੋ ਕਿ ਹਰਿਆਣਾ ਪੰਜਾਬ ਲੜਾਈ ਛਿੜੀ ਆ, ਮੁਹਿੰਮ ਛਿੜਿਆ ਆਪਣਾ। ਪਰ ਉੱਥੇ ਗਰਾਊਂਡ ਲੈਵਲ ਤੇ ਜਿਹੜੇ ਦੇਖੋ ਪੁਰਾਣੇ ਬਜ਼ੁਰਗ ਵੀ ਰਹਿੰਦੇ ਆ, ਇਹ ਉਹਨਾਂ ਨੂੰ ਜਿਹੜਾ ਕਿਸਾਨ ਆ ਉਹ ਕਿਸਾਨ ਹੀ ਆ, ਉਹਨੂੰ ਕੋਈ ਲੈਣਾ ਦੇਣਾ ਨਹੀਂ ਇਹ ਧਰਮ ਜਾਤ ਪਾਤ ਦਾ, ਰਾਈਟ। ਹੂੰ ਤੇ ਸਰਕਾਰ ਨੇ ਜਿਹੜਾ ਸੀਗਾ, ਉਹਨਾਂ ਨੇ ਜਿੱਦਾਂ ਆਪਣੀਆਂ ਧਾਰਾਂ ਧੁਰਾਂ ਲਾਈਆਂ, ਲੋਕਾਂ ਨੂੰ ਫੜਿਆ, ਉਹ ਵੀ ਉਹਨਾਂ ਨੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਪੰਜਾਬ ਦਾ ਕਿ ਇਹ ਹਰਿਆਣੇ ਦਾ। ਜੇ ਧਾਰਾ ਲਾਈ ਆ ਤੇ ਧਾਰਾ ਲਾਈ ਆ, ਹੈ ਨਾ। ਤੇ ਜੱਜ ਨੂੰ ਜਿਹੜਾ ਸੀਗਾ ਕਿ ਉਹ ਜਿਹੜਾ ਬੰਦਾ ਹੁਣ ਸਮਝਾਉਂਦਾ ਕਿ ਯਾਰ ਆਹ ਚੀਜ਼ ਆ, ਉੱਥੇ ਦਾ ਆਹ ਕਲਚਰ ਆ, ਤੇ ਜਿਹੜਾ ਅੰਦੋਲਨ ਚੱਲਦਾ ਸੀਗਾ ਉਹਦੇ ਵਿੱਚ ਸਾਡੀ ਆਹ ਸ਼ਮੂਲੀਅਤ ਹੋਈ ਆ, ਦੇਖਣ ਨੂੰ ਆਪਾਂ ਸਾਰੇ ਇੱਕੋ ਜਿਹੇ ਲੱਗਦੇ ਆ, ਤੇ ਜਿਹੜੀ ਸਰਕਾਰ ਆ ਉਹਨੇ ਥੋੜਾ ਦੇਖਣਾ ਕਿ ਤੁਸੀਂ ਕਿਹੜੇ ਬੈਨਰ ਥੱਲੇ ਪ੍ਰਦਰਸ਼ਨ ਕਰਨ ਦੇ ਆ, ਤੁਸੀਂ ਇੰਡੀਪੈਂਡੈਂਟ ਆਏ ਆ, ਤੁਸੀਂ INLD ਥੱਲੇ ਆਏ ਆ, ਜਾਂ ਤੁਸੀਂ ਕਿਹੜੀ ਪਾਰਟੀ ਦੇ ਥੱਲੇ ਆਏ ਆ, ਹੈ ਨਾ। ਜੀ ਹੁਣ ਉਹ ਜੀ ਜਦੋਂ ਜੱਜ ਜਿਹੜਾ ਸਰਕਾਰੀ ਵਕੀਲ, ਉਹਨੇ ਜਾਣ ਕੇ ਕੇਸ ਉਹਦੀ ਕਿ ਤੇਰਾ ਤਾਂ ਕੁਝ ਹੈ ਨਹੀਂ, ਤੇਰੀ ਤਾਂ ਪਾਰਟੀ ਉਹ ਨਹੀਂ ਹੈ। ਉਹ ਤਾਂ ਹੁਣ ਜਿਹੜਾ ਬੰਦੇ ਨੂੰ ਅਵੇਅਰਨੈਸ ਆ ਉਹ ਦੱਸ ਰਿਹਾ ਆਪਣਾ ਕਿ ਅੱਛਾ ਇਹ ਤੁਹਾਨੂੰ ਲੱਗਦਾ ਇਦਾਂ, ਪਰ ਐਕਚੁਅਲ ਦੇ ਵਿੱਚ ਜਿਹੜੀ ਮੈਂ ਗਤੀਵਿਧੀ ਕਰਦਾ ਸੀ ਉਹ ਇਹ ਸੀ, ਕਿਸਾਨੀ ਦੇ ਰਿਲੇਟਡ ਮੇਰੀ ਆਹ ਸੀਗੀ, ਇਹਦੇ ਕਰਕੇ ਮੈਨੂੰ ਜਿਹੜੀਆਂ ਪ੍ਰੋਬਲਮ ਹੋਈਆਂ, ਇਹਦੇ ਕਰਕੇ ਮੈਨੂੰ ਆਹ ਸਮਝਦੇ ਆ। ਤੇ ਅਸਲੀ ਚ ਉਹ ਕਹਿੰਦਾ ਤੂੰ ਕਿਹੜਾ ਅਸਲੀ ਚ ਏਦਾਂ ਅਲੱਗ ਦੇਸ਼ ਦੀ ਮੰਗ ਕਰਦਾ, ਜਾਂ ਉਹ ਕਹਿੰਦਾ ਮੈਂ ਨਹੀਂ ਕਰਦਾ, ਮੈਨੂੰ ਚਾਹੀਦਾ ਨਹੀਂ ਅਲੱਗ ਦੇਸ਼, ਪਰ ਜਿਹੜਾ ਮੇਰੇ ਖੇਤ ਖਲਿਆਣ ਉੱਥੇ ਆ, ਮੈਂ ਉੱਥੇ ਦਾਦੇ ਪੜਦਾਦੇ ਮੇਰੇ ਉੱਥੇ ਰਹੇ ਆ, ਸਾਡੀ ਜ਼ਮੀਨਾਂ ਦੇ ਮਸਲੇ ਹੋ ਗਏ, ਆਪਾਂ ਪ੍ਰਦਰਸ਼ਨ ਕੀਤਾ, ਉਹਦੇ ਕਰਕੇ ਜਿਹੜੀ ਸਰਕਾਰ ਸਾਡੇ ਮਗਰ ਪਈ ਸੀ। ਹੁਣ ਜਿਹੜਾ ਬੰਦਾ ਤਾਂ ਆਰਟੀਕੂਲੇਟ ਕਰ ਦਿੰਦਾ ਜੱਜ ਨੂੰ ਆਪਣਾ, ਉਹ ਸਹੀ ਤਰੀਕੇ ਨਾਲ ਪੂਰਾ ਮਤਲਬ ਅੱਖਾਂ 'ਚ ਅੱਖਾਂ ਪਾ ਕੇ ਜੱਜ ਹੀ ਦੱਸ ਸਕਦਾ ਕਿ ਭਾਈ ਆਹ ਸਾਡੇ ਮਸਲੇ ਆ। ਜੱਜ ਵੀ ਇੱਕ ਹੁਣ ਕਲਾਇੰਟ ਸਾਨੂੰ ਕਹੇ, ਕਹਿੰਦਾ ਉਹ ਤਾਂ ਨਾ ਮੈਂ ਰਿਮੋਟ ਸੀਗਾ, ਤੇ ਉਹ ਨਾ ਕਹਿੰਦਾ ਜੱਜ ਕਹਿੰਦਾ ਵਿੱਚ ਨਾ ਕਹਿੰਦਾ ਮੈਨੂੰ ਕਹਿੰਦਾ ਹਸਾਉਣ ਦੀ ਕੋਸ਼ਿਸ਼ ਕਰੇ, ਕਹਿੰਦਾ ਵਿੱਚ ਇੱਕਦਮ ਹੀ ਹੱਸ ਪਵੇ, ਕਹਿੰਦਾ ਦੇਖਣ ਲਈ ਇਹ ਕਿ ਮੇਰਾ ਐਕਸਪ੍ਰੈਸ਼ਨ ਤਾਂ ਨਹੀਂ ਕਹਿੰਦਾ ਚੇਂਜ ਹੁੰਦਾ। ਠੀਕ ਆ, ਅੱਛਾ ਹਾਂ ਸੀਰੀਅਸ ਜੱਜ ਕਹਿੰਦਾ ਕਈ ਵਾਰੀ ਏਦਾਂ ਵੀ ਕਹਿੰਦਾ ਹੋ ਜਾਂਦਾ ਕਿ ਦੇਖਦੇ ਆ ਕਿ ਕਿੱਦਾਂ ਨਾ, ਤੇ ਕਈ ਟੈਸਟ ਜੱਜ ਕਰ ਆਪਣੀ ਰਹੇ ਪੂਰਾ ਟੈਸਟ, ਤੇ ਕਈ ਪੂਰੀ ਆਪਣੀ ਤਸੱਲੀ ਜਿਹੜੀ ਜੱਜ ਕਰਦੇ ਆ। ਤੇ ਕਈ ਵਾਰੀ ਕਈ ਏਦਾਂ ਦੇ ਵੀ ਵਿੱਚ ਜੱਜ ਆ ਲੰਮਾ ਵੀ ਨਾਲ ਲਾ ਦਿੰਦੇ ਆ ਵਕੀਲ ਨੂੰ, ਕਈ ਵਾਰੀ ਕਿ ਮੈਂ ਅਪਰੂਵ ਕਰ ਰਿਹਾ, ਕਹਿੰਦਾ ਮੈਂ ਬਲੀਵ ਕੋਈ ਨਹੀਂ ਕਰਦਾ ਕੇਸ ਦੇ ਵਿੱਚ, ਕਹਿੰਦਾ ਪਰ ਮੈਨੂੰ ਅਪਰੂਵ ਕਰਨਾ ਪੈ ਰਿਹਾ, ਮੇਰੀ ਮਜਬੂਰੀ ਆ। ਹਾਂ ਮਜਬੂਰੀ ਆ, ਕਹਿ ਦਿੰਦੇ ਆ ਮੂੰਹ ਤੇ ਕਿ ਸਾਨੂੰ ਹੁਣ ਜੱਜਾਂ ਦਾ ਕਈਆਂ ਦਾ ਹੁਣ ਪਤਾ ਹੀ ਆ, ਜਾਣਦੇ ਸਾਡਾ ਵੀ ਹੁਣ ਏਦਾਂ ਕਿ ਇੱਕ ਇਹ ਗੱਲ ਆ ਕਿ ਆਪਾਂ ਹੁਣ ਜਿਹੜੇ ਸਾਡੇ ਵਾਲੇ ਕਲਾਇੰਟ ਨੇ ਕਦੀ ਨਹੀਂ ਕਿਸੇ ਨੂੰ ਕਿਹਾ ਕਿ ਤੁਸੀਂ ਪੀਡੀ ਲਓ। ਮੇਰੇ ਖਿਆਲ 2 ਜਣਿਆਂ ਨੂੰ ਮੈਂ ਇੰਨੇ ਕੇਸਾਂ ਦੇ ਵਿੱਚ 2-3 ਜਣਿਆਂ ਨੂੰ ਕਿਹਾ ਹੋਣਾ ਕਿ ਯਾਰ ਤੂੰ ਪੀਡੀ ਲੈ ਲਾ, ਉਹਨਾਂ ਨੇ ਵੀ ਜੇ ਨਹੀਂ ਲੈਣੀ ਫਾਈਟ, ਚਲੋ ਬੰਦੇ ਦੀ ਐਂਡ 'ਚ ਮਰਜ਼ੀ ਆ, ਤੇ ਜੱਜ ਵੀ ਕਹਿ ਦਿੰਦਾ। ਸੋ ਏਦਾਂ ਕਿ ਜੇ ਤਾਂ ਐਂਡ 'ਚ ਵਕੀਲ ਨੇ ਤਿਆਰੀ ਕਰ ਲਈ ਨਾ ਪੂਰੀ, ਤੁਹਾਡੇ ਡਾਕੂਮੈਂਟ ਜਿੱਦਾਂ ਆਪਾਂ ਲਾਤੇ, ਸੋ ਆਪਾਂ ਕਿਸੇ ਨੂੰ ਪੀਡੀ ਵੀ ਇਹ ਨਹੀਂ ਕਿ ਪਹਿਲਾਂ ਹੀ ਮਹੀਨੇ ਪਹਿਲਾਂ ਕਹਿ ਦੇਣਾ, ਡਾਕੂਮੈਂਟ ਲਾ ਕੇ ਸਾਰਾ ਆਪਣੀ ਪੂਰੀ ਤਿਆਰੀ ਕਰਕੇ ਫਿਰ ਬੰਦੇ ਨੂੰ ਜੇ ਪੀਡੀ ਕਹਿਣਾ, ਉਹਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਚਾਂਸ ਆ ਕਿ ਬੰਦਾ ਵੀਕ ਆ ਜਾਂ ਜੱਜ ਸਟਰੋਂਗ ਆ, ਕਿ ਤਜਰਬਾ ਜਿਹੜਾ ਵਿੱਚ ਕੋਰਟਾਂ ਦੇ ਕਿ ਨਹੀਂ ਜਿਹੜਾ ਬੰਦਾ ਕਰ ਸਕਦਾ। ਤੇ ਇੱਕ ਨਾ ਕਮਿਊਨਿਟੀ ਨੇ ਉਹ ਬਹੁਤ ਵਿੱਚ ਸੱਜਣ ਮਿੱਤਰ ਬਹੁਤ ਕਈ ਵਾਰੀ ਫੂਕ ਛਕਾ ਦਿੰਦੇ ਆ ਕਿ ਨਾ ਬਈ ਪੀੜੀ ਨਹੀਂ ਲੈਣੀ। ਉਹ ਏਦਾਂ ਆ ਕਿ ਜੱਜ ਦਾ ਹਿਸਾਬ ਕਿਤਾਬ, ਕੇਸ ਦਾ ਹਿਸਾਬ ਕਿਤਾਬ, ਬੰਦੇ ਦੀ ਬੋਲ ਬਾਣੀ ਦੇਖਣ ਨੂੰ ਤਾਂ ਹੁਣ ਹਰੇਕ ਬੰਦਾ ਇੱਕੋ ਜਿਹਾ ਹੀ ਲੱਗਦਾ, ਪਰ ਬੋਲਣ ਨੂੰ ਹਰੇਕ ਬੰਦਾ ਜਿਹੜਾ ਉਹ ਇੱਕੋ ਜਿਹਾ ਨਹੀਂ ਹੁੰਦਾ, ਵੱਖਰਾ ਸੋ ਜਿਹੜੀ ਏਦਾਂ ਕਿ ਥੋੜਾ ਜਿਹਾ ਉਹਨੂੰ ਜਿਹੜਾ ਹੈਗਾ, ਜਿਹੜਾ ਤੁਹਾਡਾ ਜੋ ਵੀ ਵਕੀਲ ਆ ਉਹਦੀ ਗੱਲ ਵੀ ਸੁਣਨੀ ਆ। ਇਹ ਨਹੀਂ ਕਿ ਸਿਰਫ ਸੱਜਣ ਮਿੱਤਰ ਹੀ ਪ੍ਰਧਾਨ ਆ ਉਹਦੇ ਵਿੱਚ, ਉਹਨੂੰ ਬੰਦੇ ਨੂੰ ਪੁੱਛੋ ਕਿ ਇਹ ਨਹੀਂ ਕਿ ਸਿੱਧੇ ਨਹੀਂ ਜੀ ਮੈਂ ਪੀਡੀ ਨਹੀਂ ਲੈਣੀ। ਤੇ ਹੁਣੇ ਮੇਰੇ ਕੋਲ ਕਲਾਇੰਟ ਜਿੱਦਾਂ ਉੱਠ ਕੇ ਦੋ ਗਏ ਆ, ਤੇ ਉਹਨਾਂ ਨੂੰ ਕੋਈ ਮਤਲਬ ਕਾਫੀ ਜ਼ਿਆਦਾ ਨਾ ਪ੍ਰੋਬਲਮ ਮੈਡੀਕਲ ਲੈਵਲ ਤੇ ਆ ਕਿ ਯਾਦਦਾਸ਼ਤ, ਮੈਮਰੀ ਇਹ ਉਹ ਕਈ ਚੀਜ਼ਾਂ, ਤੇ ਉਹਦੇ ਵਿੱਚ ਜੱਜ ਨੇ ਵੀ ਕਈ ਵਾਰੀ ਕਹਿਣਾ ਉਹਨੇ ਕਹਿਣਾ ਕਿ ਫਿਰ ਪੀਡੀ ਲੈ ਲਾ, ਪਰ ਬੰਦੇ ਨੂੰ ਵੈਸੇ ਮੈਂ ਕਿਹਾ ਕੁਛ ਵੀ ਨਹੀਂ ਬੰਦੇ ਨੂੰ ਯਾਦ ਨਾ, ਤਾਂ ਮੈਂ ਉਹਨੂੰ ਇਹੀ ਕਿਹਾ ਕਿ ਪੀਡੀ, ਉਹ ਕਹਿੰਦਾ ਮੈਂ ਪੀਡੀ ਨਹੀਂ ਲੈਣੀ, ਕਹਿੰਦਾ ਮੈਂ ਇਹ ਗੱਲ ਉਹਨੂੰ ਯਾਦ ਆ, ਬਾਕੀ ਕੁਛ ਨਹੀਂ ਤਰੀਕਾਂ ਤਰੂਕਾਂ ਇਹ ਉਹ ਹਮਲੇ ਸਾਰੇ ਭੁੱਲੇ। ਸੋ ਉਹਦੇ ਵਿੱਚ ਏਦਾਂ ਕਿ ਜਿਹੜਾ ਹੁਣ ਜੱਜ ਆ ਉਹ ਬਿਨਾਂ ਬਿਆਨ ਲਏ ਉਹਨਾਂ ਨੇ ਕਿਸੇ ਨੂੰ ਏਦਾਂ ਨਹੀਂ ਕਿ ਉਹਨਾਂ ਨੇ ਸਿੰਪਥੀ ਕਰਕੇ ਸਾਲਮ ਦੇ ਦੇਣਾ। ਠੀਕ ਹੈ, ਹਾਂ ਜਿਹੜੀ ਪ੍ਰੀਖਿਆ ਉਹ ਅਗਨੀ ਪ੍ਰੀਖਿਆ ਸਾਰਿਆਂ ਨੂੰ ਦੇਣੀ ਪੈਣੀ ਹੈ।
ਤੇ ਉਹ ਜਿਹੜੀ ਉਹ ਪੀਡੀ ਵਾਲਾ ਨਾ, ਠੀਕ ਹੈ, ਐਂਡ 'ਚ ਮਰਜ਼ੀ ਤੁਹਾਡੀ ਆ, ਤੁਸੀਂ ਨਹੀਂ ਲੈਣੀ, ਪਰ ਏਦਾਂ ਕਿ ਉਹਨੂੰ ਤੁਸੀਂ ਸਵਾਲ ਪੁੱਛੋ ਆਪਣੇ ਵਕੀਲ ਨੂੰ ਕਿ ਕਿਉਂ ਕਹਿ ਰਿਹਾ ਤੂੰ ਏਦਾਂ, ਕਿਉਂ ਕਹਿ ਰਿਹਾ ਕਿ ਪੀਡੀ ਲੈ ਲਾ। ਪੀਡੀ ਦਾ ਮਤਲਬ ਹੁੰਦਾ ਕਿ ਉਹ ਸਰਕਾਰ ਕਈ ਵਾਰੀ ਰਹਿਣ ਦੀ, ਕੰਮ ਕਰਨ ਦੀ ਪਰਮਿਸ਼ਨ ਦੇ ਦਿੰਦੀ ਹੈ, ਕੇਸ ਨਹੀਂ ਗ੍ਰਾਂਟ ਕਰਦੀ। ਸੋ ਇਹ ਜ਼ਰੂਰ ਪੁੱਛੋ ਕਿ ਤੂੰ ਏਦਾਂ ਕਿਉਂ ਕਹਿ ਰਿਹਾ, ਸਿੱਧੇ ਨਹੀਂ ਉਹਨੂੰ ਮਨਾ ਕਰਨਾ ਕਿ ਨਹੀਂ ਮੈਨੂੰ ਪੀਡੀ ਨਹੀਂ ਚਾਹੀਦੀ। ਤੇ ਕਈ ਵਾਰੀ ਏਦਾਂ ਕਿ ਸਰਕਾਰ ਨੇ ਆ ਕੇ ਧੱਕਾ ਕਰਨਾ ਤੁਹਾਡੇ ਨਾਲ, ਤੁਹਾਡੀ ਚੱਲਣੀ ਕੋਈ ਨਹੀਂ, ਤੇ ਉਹਨੇ ਕਹਿਣਾ ਮੈਂ ਕੇਸ ਨਹੀਂ ਲੜਨਾ, ਪੀਡੀ ਦੇਣੀ ਹੈ। ਸੋ ਉਹਦੇ ਵਿੱਚ ਦੋ ਤਰ੍ਹਾਂ ਦੇ ਜੱਜ ਆ ਜਾਂਦੇ ਆ। ਠੀਕ ਹੈ। ਇੱਕ ਜੱਜ ਨੇ ਸਰਕਾਰੀ ਵਕੀਲ ਦੇ ਨਾਲ ਹਮੇਸ਼ਾ ਐਗਰੀ ਕਰਨਾ, ਜਿਹੜੇ ਸੈਂਟਾ ਨਾ ਵੈਨਾ ਇੱਧਰ ਵਾਲੇ ਕੋਰਟ ਆ, ਹਮੇਸ਼ਾ ਤਕਰੀਬਨ ਇਹਨਾਂ ਨੇ ਸਰਕਾਰ ਨੇ ਐਗਰੀ ਕਰਨਾ। ਬਹੁਤ ਘੱਟ ਆ ਜਿਹੜੇ ਸੁਣਦੇ ਆ ਤੁਹਾਡੀ ਗੱਲ, ਉਹ ਤਾਂ ਸੁਣਦੇ ਆ ਜੇ ਬਹੁਤ ਜ਼ਿਆਦਾ ਤੁਹਾਨੂੰ ਟਾਈਮ ਹੋ ਗਿਆ, 5-7 ਸਾਲ ਤੋਂ ਉੱਤੇ ਹੋ ਗਿਆ, ਜਾਂ ਅਸਾਈਲਮ ਆਫਿਸ ਦੇ ਵਿੱਚੋਂ ਦੀ ਤੁਹਾਡਾ ਕੇਸ ਲੰਘ ਕੇ ਉੱਪਰ ਗਿਆ ਵਾਪਸ, ਹਨਾ, ਜਾਂ ਸਰਕਾਰ ਵੱਲੋਂ ਕੋਈ ਡਿਲੇ ਹੋ ਗਿਆ, ਤੇ ਜ਼ਿਆਦਾਤਰ ਜਿਹੜੇ ਐਲਏਸੈਡ ਦੇ ਕੋਰਟ ਆ ਉਹ ਪੀਡੀ ਦੇ ਦਿੰਦੇ ਆ। ਸੈਨ ਫਰਾਂਸਿਸਕੋ ਦੇ ਵਿੱਚ ਪਹਿਲਾਂ ਤਾਂ ਮੰਗਦੇ ਨਹੀਂ ਸੀ, ਪਰ ਹੁਣ ਇੱਥੇ ਵੀ ਜਿਹੜੇ ਸਰਕਾਰੀ ਵਕੀਲ ਆ, ਕਈ 1-2 ਜਾਣੇ ਜਿਹੜੇ ਹੈਗੇ ਆ, ਉਹਨੂੰ ਤੁਸੀਂ, ਮੈਨੂੰ ਨਹੀਂ ਪਤਾ ਹੁਣ ਉਹ ਲੇਜ਼ੀ ਆ ਕੀ ਉਹਨਾਂ ਦਾ ਸਿਸਟਮ ਆ, ਤੇ ਕਈ ਵਾਰੀ ਤਾਂ ਪਿੱਛੋਂ ਹੀ ਕੋਈ ਉਹਨਾਂ ਦਾ ਇਰਾਦਾ ਨਹੀਂ ਹੁੰਦਾ ਕੇਸ ਲੜਨ ਦਾ, ਆ ਕੇ 1-2 ਜਾਣੇ ਹੈਗੇ ਇਦਾਂ ਦੇ, ਉਹਦਾ ਪਤਾ ਜਦੋਂ ਸਾਹਮਣੇ ਸ਼ਕਲ ਉਹਦੀ ਆ ਗਈ, ਪਤਾ ਇਹਨੇ ਪੀਡੀ ਮੰਗਣੀ ਆ। ਠੀਕ ਆ। ਤੇ ਫਿਰ ਆ ਗਿਆ ਜੱਜ ਤੇ ਡਿਪੈਂਡ। ਤੇ ਕਈ ਜੱਜ ਇਦਾਂ ਦੇ, ਉਹ ਵੀ ਅੱਗੋਂ ਦੀ ਖੋਂਗੋਂ ਨਹੀਂ ਦਿੰਦੇ ਪੀਡੀ, ਉਹ ਕਹਿੰਦੇ ਨਹੀਂ ਅੱਜ ਹੁਣ ਲੜੋ ਕੇਸ, ਅੱਜ ਫੈਸਲਾ ਹੋਊਗਾ ਜੀ, ਅੱਜ ਫੈਸਲਾ ਹੋਊਗਾ। ਤੇ ਕਈ ਜਿਹੜੇ ਜੱਜ ਆ ਉਹ 50-50 ਤੇ ਆ, ਤੇ ਕਈ ਜਿਹੜੇ ਕਹਿੰਦੇ ਆ ਕਿ ਨਹੀਂ ਮੇਰੇ ਹੱਥ ਬੰਨੇ ਆ, ਮੈਂ ਪੀਡੀ ਦੇਣੀ ਹੈ, ਹਨਾ। ਤੇ ਇੱਕ ਇਹਦੇ ਵਿੱਚ ਸੀਗਾ ਨਿਊਯਾਰਕ ਦਾ ਸਾਡਾ ਕੇਸ ਸੀਗਾ, ਫੈਸਲਾ ਨਹੀਂ ਅਜੇ ਆਇਆ, ਪਰ ਬੰਦਾ ਵੀ ਕਾਫੀ ਵੀਕ ਸੀਗਾ, ਕੇਸ ਵੀ ਉਹਦੇ ਜਿਹੜੇ ਕਾਫੀ ਫੈਕਟ ਫੁਕ ਜਿਹੜੇ ਸੀਗੇ, ਇਨਫੋਰਮੇਸ਼ਨ ਗਲਤ ਮਲਤ ਬਹੁਤ ਇੱਧਰ ਉੱਧਰ ਬੋਲਿਆ ਬੰਦਾ। ਤੇ ਉਹਦੇ ਵਿੱਚ ਨਾ ਆਪਾਂ ਕਿਹਾ ਸੀ ਸਰਕਾਰੀ ਵਕੀਲ ਨੂੰ, ਪਹਿਲਾਂ ਬੰਦਾ ਨਾ ਮੰਨੇ ਕਿ ਮੈਂ ਪੀਡੀ ਲੈਣੀ, ਫਿਰ ਬੰਦਾ ਮੰਨ ਗਿਆ ਕਿ ਮੈਂ ਪੀਡੀ ਲੈਣੀ ਹੈ ਐਂਡ ਮੂਮੈਂਟ ਤੇ ਜਾ ਕੇ। ਅੱਛਾ। ਤੇ ਐਂਡ ਮੂਮੈਂਟ ਤੇ ਜਾ ਕੇ ਸਰਕਾਰੀ ਵਕੀਲ ਕਹਿੰਦੀ ਟੂ ਲੇਟ, ਕਹਿੰਦੀ ਫਿਰ ਅਗਲੇ ਦਿਨ ਉਹ ਮੈਨੂੰ ਯਾਰ ਪੀਡੀ ਦਵਾਓ ਕਿੱਦਾਂ ਕਰਕੇ। ਮੈਂ ਕਿਹਾ ਯਾਰ ਤੈਨੂੰ 2 ਮਹੀਨੇ 3 ਮਹੀਨੇ ਤੈਨੂੰ ਹੋ ਗਏ, ਤੇ ਸਰਕਾਰੀ ਵਕੀਲ ਕਹਿੰਦੀ ਉਹ ਵਾਲਾ ਮੌਕਾ, ਕਹਿੰਦੀ ਜਿਹੜਾ ਪੀਡੀ ਦਾ ਹੁੰਦਾ ਨਾ ਕੋਰਟ ਦੇ ਵਿੱਚ, ਕਹਿੰਦੀ ਉਹ ਮੌਕਾ ਜਿਹੜਾ ਹੁੰਦਾ ਨਿਕਲ ਗਿਆ ਉਹ, ਕਹਿੰਦੀ ਉਹਦਾ ਮਕਸਦ ਇਹ ਹੁੰਦਾ ਕਿ ਸਾਨੂੰ, ਕਹਿੰਦੀ ਕੰਮ ਨਾ ਕਰਨਾ ਪਵੇ। ਫਿਰ ਸਰਕਾਰੀ ਵਕੀਲ ਨੂੰ ਵੀ ਹੁਣ ਪਤਾ ਕਿ ਹੁਣ ਇਹ ਆਪ ਪੀਡੀ ਮੰਗਦਾ ਜਾਂ ਕਮਜ਼ੋਰ ਆ ਜਾਂ ਕਿੱਦਾਂ, ਕਹਿੰਦੀ ਕੇਸ ਮੈਂ, ਕਹਿੰਦੀ ਟਰਮੀਨੇਟ ਕਰ ਦੂੰਗੀ, ਪਰ ਕਹਿੰਦੀ ਆਪਣੀ ਐਪਲੀਕੇਸ਼ਨ, ਕਹਿੰਦੀ ਵਿਡਰਾਅ ਕਰੇ, ਕਹਿੰਦੀ ਵਿਦ ਪ੍ਰੈਜੁਡਿਸ ਕਰਨਾ, ਮੈਂ ਵਿਦਆਊਟ ਪ੍ਰੈਜੁਡਿਸ ਨਹੀਂ ਕਰਨਾ। ਇਹਦਾ ਕੀ ਮਤਲਬ ਹੁੰਦਾ ਵਿਦ ਪ੍ਰੈਜੁਡਿਸ ਐਂਡ ਵਿਦਆਊਟ ਪ੍ਰੈਜੁਡਿਸ? ਕਿ ਬੰਦਾ ਆਪਣੀ ਅਸਾਈਲਮ ਦੀ ਐਪਲੀਕੇਸ਼ਨ ਵਿਡਰਾਅ ਕਰਦਾ, ਫਿਰ ਉਹਦਾ ਵਰਕ ਪਰਮਿਟ ਨਹੀਂ ਮਿਲਣਾ। ਮੈਂ ਕਿਹਾ ਤੂੰ ਉਹਨੂੰ ਕੱਚਾ ਰੱਖ ਕੇ ਕੀ ਕਰਨਾ ਵਿਚਾਰੇ ਨੂੰ, ਮੈਂ ਪੀਡੀ ਦੇ ਉਹ ਕਰਦੇ, ਕਹਿੰਦੀ ਪੀਡੀ ਨਹੀਂ, ਕਹਿੰਦੀ ਮੈਂ ਦੇਣੀ। ਕੇਸ ਲੜਨਾ ਹੀ ਪਿਆ ਬੇਸਿਕਲੀ ਬੰਦੇ ਨੂੰ ਵਿਚਾਰੇ ਨੂੰ, ਕੱਚਾ ਹੋ ਕੇ ਉਹਨੇ ਕੀ ਕਰਨਾ, ਆਈਡੀ ਉਡੀ ਕੁਝ ਵੀ ਨਹੀਂ ਉਹਦੇ ਪੱਲੇ ਪੈਣਾ ਹੈ। ਤੇ ਪਰ ਉਹ ਫੈਸਲਾ ਆ ਗਿਆ ਉਹ ਕੇਸ ਦਾ ਜਾਂ ਹੋਣਾ ਅਜੇ? ਉਹਦਾ ਫੈਸਲਾ ਆਣਾ ਅਜੇ। ਓਕੇ, ਠੀਕ ਆ, ਉਹ ਫਾਈਟ ਹੋ ਹਟੀ ਆ, ਜਿਹੜਾ ਹੋ ਗਈ ਹੈ ਤੁਹਾਡੀ, ਮਤਲਬ ਉਹਦੇ ਵਿੱਚ ਜੱਜ ਵੀ ਜਿਹੜਾ ਸੀਗਾ ਉਹਨੇ ਨਾ ਕਰ ਕੇ ਐਂਡ 'ਚ ਉਹਨੇ ਫ੍ਰੀਵਲੈਸ ਅਸਾਈਲਮ ਦਾ ਪਾਤਾ ਕਿ ਜੱਜ ਨੂੰ। ਤੇ ਜੱਜ ਕਹਿੰਦਾ ਉਹਨੂੰ, ਜੱਜ ਵੀ ਪੁੱਛਦਾ ਵਿਚਾਰਾ, ਕਹਿੰਦਾ ਤੂੰ ਵਲੰਟਰੀ ਡਿਪਾਰਚਰ ਨੂੰ ਦੇਣਾ ਚਾਹਨੀ ਕਿ ਬੰਦਾ ਚੱਲ ਜਾਵੇ ਵਾਪਸ, ਹੈ ਨਾ, ਕਿ ਵਲੰਟਰੀ ਡਿਪਾਰਚਰ ਦੇ ਦੇ। ਕਹਿੰਦੀ ਨਹੀਂ ਵਲੰਟਰੀ ਡਿਪਾਰਚਰ ਨਹੀਂ, ਕਹਿੰਦੀ ਮੈਂ ਦੇਣਾ। ਮਤਲਬ ਉਹ ਕਹਿੰਦਾ ਸੀ ਕਿ ਜੇ ਹੁਣ ਖਤਮ ਕਰ ਦਈਏ ਚੱਲ ਸਾਰਾ ਉਹ, ਕਿ ਵਾਪਸ ਛੱਡ ਕੇ ਇੱਥੋਂ ਦੀ, ਕਹਿੰਦੀ ਨਹੀਂ ਇੱਥੇ, ਕਹਿੰਦੀ ਫ੍ਰੀਵਲੈਸ ਦਾ ਪਾਣਾ। ਫ੍ਰੀਵਲੈਸ ਅਸਾਈਲਮ ਦਾ ਮਤਲਬ ਕਿ ਅਸਾਈਲਮ ਐਪਲੀਕੇਸ਼ਨ ਇਹਦੀ ਝੂਠੀ ਹੈ। ਇਦਾਂ ਦੇ ਵੀ ਸਰਕਾਰੀ ਵਕੀਲ ਜਿਹੜੇ ਹੈਗੇ। ਹੁਣ ਉਹਦੇ ਵਿੱਚ ਕੀ ਹੈ, ਫ੍ਰੀਵਲੈਸ ਅਸਾਈਲਮ ਤੁਹਾਡੀ ਪੈ ਜਾਵੇ, ਵਿਆਹ ਸ਼ਾਦੀ ਵਾਲੇ ਸਾਰੇ ਹਰੇਕ ਚੀਜ਼ ਦਾ ਉਹ ਜਿਹੜਾ ਦਰਵਾਜ਼ਾ ਯੂਵੀਜ਼ੇ ਦਾ ਸਾਰਾ ਜਿਹੜਾ ਬੰਦ ਹੋ ਜਾਂਦਾ ਤੁਹਾਡਾ। ਸੋ ਇਹ ਫਿਰ ਕਾਫੀ ਜਿਹੜੀਆਂ ਚੀਜ਼ਾਂ ਦੇਖੋ ਕਿੰਨੀਆਂ ਮੈਟਰ ਕਰਦੀਆਂ ਆ, ਜੇ ਤੁਹਾਨੂੰ ਨਹੀਂ ਪਤਾ ਜਾਂ ਤੁਸੀਂ ਇਦਾਂ ਹੀ ਕਹੀ ਜਾਂਦੇ ਆ, ਇਵੈਂਚੁਅਲੀ ਸੋ ਮਤਲਬ ਉਹ ਸਰਕਾਰੀ ਵਕੀਲ ਨੇ ਫਿਰ ਮਿੱਥ ਲਿਆ ਵੀ ਹੁਣ ਇਹਨੂੰ ਸਭ ਕੁਝ ਸਿਖਾਉਣਾ ਚੱਜ ਨਾਲ, ਉਹ ਗੁੱਸਾ ਹੀ ਕਰ ਗਈ ਕਹਿ ਲਓ। ਹਾਂਜੀ ਐਂਡ 'ਚ ਤਾਂ ਫਿਰ ਉਦੋਂ ਜਦੋਂ ਹੁਣ ਐਂਡ 'ਚ ਉਹ ਜਿੱਦਣ ਉਦਾਂ ਦੇ ਨਾ, ਉਦਾਂ ਨਹੀਂ ਫਿਰ ਸੱਜਣ ਮਿੱਤਰ ਕੋਈ ਚੇਤੇ ਆਣਾ ਕਿੱਦਾਂ ਵਾ। ਪੀਡੀ ਜਿਹੜਾ ਇਦਾਂ ਹੈ ਕਿ ਜਿਹੜਾ ਕਈ ਹੁਣ ਜੱਜ ਇਦਾਂ ਦੇ, ਹੁਣ ਜਿਹੜਾ ਪੋਰਟਲੈਂਡ ਦਾ ਕੋਰਟ ਆ, ਮੰਨ ਲਓ ਪੀਡੀ ਮਿਲਦੀ ਹੋਵੇ, ਉਹ ਵੀ ਮੈਂ ਕਹਿੰਦਾ ਬੰਦੇ ਤੇ ਫੇਵਰ ਆ, ਉਹ ਤਾਂ ਇਦਾਂ ਕਹਿੰਦੇ ਕਿ ਨਾ ਇਹਨਾਂ ਦਾ ਕੇਸ ਮੂਵ ਹੋਣ ਦੇਣਾ ਕਿਤੇ, ਤੇ ਨਾ ਇਹਨਾਂ ਦਾ ਕੇਸ ਪਾਸ ਹੋਣ ਦੇਣਾ। ਜੇ ਇੱਕ ਤਾਂ ਕੇਸ ਹੈਗਾ ਸਰਕਾਰੀ ਵਕੀਲ ਵੀ ਐਗਰੀ ਕਰ ਗਏ ਕਿ ਪਾਸ ਕਰ ਦਿਓ, ਜੱਜ ਕਹਿੰਦੀ ਮੈਂ ਆਪਣੀ ਰਿਸਰਚ ਕਰਨੀ ਹੈ। ਅੱਛਾ, ਮੈਂ ਕਿਹਾ ਅਜੇ ਤੱਕ ਮੈਂ ਕੇਸ ਪੈਂਡਿੰਗ ਪਿਆ, ਪਤਾ ਨਹੀਂ ਸਾਲ ਹੋਣ ਨੂੰ ਆਇਆ। ਮੈਂ ਕਿਹਾ ਪਤਾ ਨਹੀਂ ਜੱਜ ਸਾਹਿਬ ਕਿਹੜੀ ਰਿਸਰਚ ਕਰੀ ਜਾਂਦੇ ਇਹਦੇ ਵਿੱਚ, ਉਹ ਇਹ ਨਾ ਹੋਵੇ ਹੁਣ ਉਹਨਾਂ ਨੇ ਹੋਰ ਹੀ ਪਾਸੇ ਨੂੰ ਜਿਹੜਾ ਲੈ ਜਾਣਾ। ਸਰਕਾਰੀ ਵਕੀਲ ਕਹਿੰਦੀ ਮੈਨੂੰ ਕੋਈ ਉਹ ਨਹੀਂ, ਤੇ ਉਹ ਵੀ ਮੇਰੇ ਖਿਆਲ ਨਵੀਂ ਸੀ, ਤੇ ਜੱਜ ਨੇ ਬਾਕੀ ਜਿੱਦਾਂ ਹੁਣ ਕਈ ਵਾਰੀ ਤਾਂ ਜੱਜ ਦੀ ਤੇ ਸਰਕਾਰੀ ਵਕੀਲ ਦੀ ਟਿਊਨਿੰਗ ਹੋ ਜਾਂਦੀ ਆ ਆਪਸ 'ਚ, ਸਰਕਾਰੀ ਵਕੀਲ ਨਵੀਂ ਸੀ, ਤੇ ਜੱਜ ਸਾਹਿਬ ਕਹਿੰਦੇ ਕਿ ਮੈਂ ਆਪਣੀ ਰਿਸਰਚ ਕਰਕੇ ਦੱਸਣਾ ਵਾ ਕਿੱਦਾਂ। ਕਹਿੰਦੀ ਮੇਰੇ ਹਿਸਾਬ ਨਾਲ, ਕਹਿੰਦੀ ਮੈਂ ਇਦਾਂ ਦੇ ਨਾ ਗੱਲਾਂ ਪਹਿਲਾਂ ਵੀ ਸੁਣੀਆਂ ਕਿ 2 ਵਾਰੀ ਪੋਸਟਰ ਲਾਏ, ਹਮਲੇ ਹੋਏ,
ਓਹੋ ਤੇ ਮੈਂ ਵੀ ਅੱਗੋਂ ਮੈਂ ਜੱਜ ਸਾਹਿਬ ਨੂੰ ਮੈਂ ਕਿਹਾ ਜੱਜ ਸਾਹਿਬ ਏਦਾਂ ਕਿ ਇਹ ਜਿਹੜੇ ਕੇਸ ਹੈਗੇ ਤੁਸੀਂ ਆਪ ਇੰਟਰਨੈਟ ਤੇ ਜਾ ਕੇ ਰਿਸਰਚ ਕਰਨੀ, ਕਿਉਂਕਿ ਉਹ ਤੇ ਕੰਮ ਹੈਗਾ ਸਰਕਾਰੀ ਵਕੀਲ ਦਾ, ਹੂੰ ਕਿ ਮੈਂ ਕਿਹਾ ਤੁਸੀਂ ਆਪਣੇ ਕੇਸਾਂ ਚੋਂ ਕਰਨੀ ਹੈਗੀ ਕਿੱਦਾਂ। ਤੇ ਹਾਂ ਫਿਰ ਉਹ ਤਾਂ ਕਰਕੇ ਡਿਲੀਟ ਪਹਿਲਾਂ ਤੇ ਸੀਗਾ ਆਪਣੇ, ਮੈਂ ਕਿਹਾ ਆਪਣੇ ਕੇਸਾਂ ਦੇ ਤੁਸੀਂ ਪਾ ਨਹੀਂ ਸਕਦੇ, ਫਿਰ ਤੇ ਮੈਂ ਕਿਹਾ ਜੱਜ ਤੇ ਪ੍ਰੋਸੀਕਿਊਟਰ ਵਾਲੀ ਸੇਮ ਗੱਲ ਹੋ ਗਈ, ਫਿਰ ਤਾਂ ਆਪਣੀ ਅਪੀਲ ਦੀ ਗੱਲ ਬਣ ਜਾਂਦੀ ਉਹ। ਤੇ ਹਾਂ ਮੈਂ ਰਿਕਾਰਡ ਤੇ ਪਾਉਂਦੇ ਆ ਜੱਜ ਸਾਹਿਬ ਨੂੰ ਕਿੱਦਾਂ ਵਾ। ਹਾਂ ਤੇ ਫਿਰ ਰਿਲੈਕਟੈਂਟਲੀ ਜੱਜ ਸਾਹਿਬ ਨੂੰ ਇਹੀ ਕਹਿਣਾ ਪਿਆ ਕਿ ਆਹੋ ਮੈਂ ਕਹਿੰਦੀ ਆਪਣੇ ਕੇਸਾਂ ਤੋਂ ਰਿਸਰਚ ਕਰਨੀ ਹੈ। ਮੈਂ ਕਿਹਾ ਕਿਉਂਕਿ ਜੇ ਫਿਰ ਬਹਿ ਗਿਆ ਦੂਜੇ ਵਾਲੇ ਕੇਸਾਂ ਤੋਂ ਕਰਨੀ ਹੈ, ਫਿਰ ਮੈਂ ਕਿਹਾ ਉਹਦੇ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਕੋਲ ਇਨਫੋਰਮੇਸ਼ਨ ਕਿੱਥੋਂ ਆਈ ਹੈ, ਕਿਉਂਕਿ ਮੈਂ ਹਾਂ ਕਿਹਾ ਤੁਸੀਂ ਸਾਡੇ ਦੇ ਤਾਂ 15 ਦਿਨ ਦੀ ਡੈਡਲਾਈਨ ਲਾਈ ਹੈ। ਮੈਂ ਕਿਹਾ ਉਹ ਵਾਲੀ ਡੈਡਲਾਈਨ ਜਾ ਚੁੱਕੀ ਆ ਕਿ ਨਵਾਂ ਡਾਕੂਮੈਂਟ ਹੂੰ ਨਹੀਂ ਹੁਣ ਸਬਮਿਟ ਹੋ ਸਕਦਾ। ਮੈਂ ਕਿਹਾ ਹੁਣ ਤੁਸੀਂ ਕੇਸ ਸੁਣਨ ਤੋਂ ਬਾਅਦ ਸਰਕਾਰੀ ਵਕੀਲ ਨੂੰ ਦੁਬਾਰਾ ਨਹੀਂ ਟਾਈਮ ਦੇ ਸਕਦੇ ਕਿ ਤੂੰ ਨਵਾਂ ਕਰ, ਕਿਉਂਕਿ ਪ੍ਰੋਸੀਜਰ ਇਹ ਕਹਿੰਦਾ। ਹੂੰ ਤੇ ਜੱਜ ਸਾਹਿਬ ਨੇ ਹੁਣ ਮੈਨੂੰ ਪਤਾ ਨਹੀਂ ਅਦਰਵਾਈਜ਼ ਉਹਨੇ ਕੀ ਕਰਨਾ ਸੀ ਕਿ ਨਵਾਂ ਪੈਕੇਟ ਪਾਣਾ ਸੀ ਜਾਂ ਸਰਕਾਰ ਨੂੰ। ਫਿਰ ਉਹਨੂੰ ਮੈਂ ਕਿਹਾ ਰੈਕਡ ਤਾਂ ਤੁਹਾਨੂੰ ਜਿਹੜਾ ਹੈਗਾ ਬੰਦ ਕਰਨਾ ਪੈਣਾ, ਰੈਕਡ ਨਹੀਂ ਹੁਣ ਖੁੱਲਾ ਰਹਿ ਸਕਦਾ ਕਿਉਂਕਿ ਹੋ ਗਿਆ। ਤੇ ਫਿਰ ਉਹਨੇ ਮੈਂ ਕਿਹਾ ਇਹ ਔਨ ਰੈਕਡ ਹੀ ਜਿਹੜੀ ਹੈਗੀ ਆਫ ਰੈਕਡ ਪਹਿਲਾਂ ਜਿਹੜੀ ਗੱਲ, ਮੈਂ ਕਿਹਾ ਆਫ ਰੈਕਡ ਰੁਕਡ ਕੋਈ ਨਹੀਂ, ਮੈਂ ਕਿਹਾ ਮੈਨੂੰ ਪਤਾ ਮੇਰੇ ਕਲਾਇੰਟ ਦਾ ਕੇਸ ਜਿਹੜਾ ਤੁਸੀਂ ਡਿਨਾਈ ਕਰਨਾ ਵਾ ਤੇ ਆਪਾਂ ਨੂੰ BIA ਜਾਣਾ ਹੀ ਪੈਣਾ। ਤੇ ਉਹ ਹੁਣ ਜਿੱਦਾਂ ਸਿੱਧਾ ਹੀ ਆ ਜੱਜ ਸਾਹਿਬ ਦਾ ਵੀ, ਉਹਨਾਂ ਦਾ ਕਈਆਂ ਦਾ ਹੁਣ ਪਤਾ ਹੀ ਹੈ ਸਾਨੂੰ ਕਿ ਨਹੀਂ ਇਹਨੇ ਖੁੰਦਕ ਕੱਢਣੀ ਜੋ ਮਰਜ਼ੀ ਬੰਦਾ ਹੋਵੇ, ਭਾਵੇਂ ਤੁਸੀਂ ਧਰਨਾ ਆਪ ਆਰਗੇਨਾਈਜ਼ ਕਿਉਂ ਨਾ ਕੀਤਾ ਹੋਵੇ ਇੰਡੀਆ ਦੇ ਵਿੱਚ ਜਾ ਕੇ ਕਿਸਾਨੀ ਠੀਕ ਅੰਦੋਲਨ, ਆ। ਉਹਨੇ ਜਿਹੜੇ ਬੰਦੇ ਨੇ ਹੁਣ ਧਿਆਇਆ ਹੀ ਹੋਇਆ ਉਹਦੇ ਨਾਲ ਫਿਰ ਇਦਾਂ ਹੀ ਹੈ ਨਾ। ਪਰ ਏਦਾਂ ਹੈ ਨਾ ਵੀ ਕੋਰਟ ਦਾ ਜਿਹੜਾ ਲਹਿਜਾ ਹੈ ਉਹ ਚੇਂਜ ਹੁੰਦਾ ਰਹਿੰਦਾ ਹੈ। ਹੁਣ ਮੈਨੂੰ ਤਾਂ ਚਲੋ ਨਹੀਂ ਪਤਾ, ਤੁਸੀਂ ਮੇ ਵੀ ਜ਼ਿਆਦਾ ਜਾਣਦੇ ਹੋਗੇ, ਕੀ ਪੋਰਟਲੈਂਡ ਦਾ ਕੋਰਟ ਜਿਹੜਾ ਉਹ ਪਹਿਲਾਂ ਹੀ ਸ਼ੁਰੂ ਤੋਂ ਇਦਾਂ ਦਾ ਰਿਹਾ ਹੈ ਜਾਂ ਪਹਿਲਾਂ ਥੋੜਾ ਨਹੀਂ, ਲੀਨੀਅੰਟ ਸੀ? ਵਿੱਚ ਹੋਇਆ ਚੱਕਰ ਪਤਾ ਕਿੱਦਾਂ ਪਿਆ, ਮੇਰੇ ਖਿਆਲ ਨਾਲ ਉੱਥੇ ਬਿਜ਼ਨਸ, ਬਾਕੀ ਪੂਰੀ ਡਿਟੇਲ ਤਾਂ ਨਹੀਂ ਮੈਂ ਦੇਖਦਾ ਕੀ ਹੈਗਾ ਕਿ ਉੱਥੇ ਨਾ ਕੰਮਕਾਰ ਵਾਲੇ ਜਿੱਦਾਂ ਮਾਲਕ ਮੁਲਕ ਹੁੰਦੇ ਆ ਆਪਣੇ ਗੈਸ ਸਟੇਸ਼ਨ ਗੂ ਸਟੇਸ਼ਨ ਵਾਲੇ, ਜੀ ਗਰੰਟਰ ਵੀ ਕਈ ਵਾਰੀ ਜਿਹੜਾ ਵਿੱਚ ਆਪਣੇ ਕਮਿਊਨਿਟੀ ਦੇ ਕਰਦੇ ਆ, ਉਹ ਹੁਣ ਕੀ ਦਿੰਦੇ ਕਿ ਛੋਟੇ ਸ਼ਹਿਰ ਹੈਗੇ, ਉਹ ਜਿਹੜਾ ਹੁਣ ਬੰਦਾ ਉਹਨੇ ਉਹੀ ਜਿਹੜੇ ਵੱਡੇ ਗਲੋ ਗੈਸ ਸਟੇਸ਼ਨ ਆ ਉੱਥੇ ਜਾ ਕੇ ਕੰਮ ਕਰਨਾ ਉਹਨਾਂ ਨੇ, ਫਿਰ ਉਹਨਾਂ ਦੀ ਜਿਹੜੀ ਰਿਹਾਇਸ਼ ਆ ਉਹ ਉਹਨਾਂ ਨੇ ਸੇਮ ਦੇਣੀ ਹੈ। ਉਹ ਜਿਹੜੇ ਕੋਰਟ ਆ ਉਹਨਾਂ ਨੂੰ ਸ਼ੱਕ ਦੇਖ ਲਓ ਕਿਹੜੀ ਗੱਲ ਤੋਂ ਸ਼ੱਕ ਆ ਉਹਨਾਂ ਨੂੰ, ਉਹ ਕਹਿੰਦੇ ਯਾਰ ਐਡਰੈਸ ਇਹਨਾਂ ਦੇ ਸੇਮ ਆ ਸਾਰਿਆਂ ਦੇ। ਹੁਣ ਉਹਨਾਂ ਨੂੰ ਕੌਣ ਸਮਝਾਵੇ ਕਿ ਭਾਈ ਇਹ ਜਿਹੜੇ ਮਾਲਕ ਆ ਤੁਹਾਡੇ ਅਮਰੀਕਾ ਵਰਗੇ ਮਾਲਕ ਥੋੜਾ, ਇਹ ਤਾਂ ਰਹਿਣਾ ਸਹਿਣਾ ਵੀ ਇਹਨਾਂ ਨੂੰ ਦੇਣਾ ਪੈਣਾ ਵਾ। ਤੇ ਉੱਥੋਂ ਦੀ ਜਿਹੜਾ ਉਹ ਆ ਕਿ ਇਹ ਇਹਨਾਂ ਦੇ ਉਹ ਵੀ ਸੇਮ ਆ। ਫਿਰ ਉਹਨੂੰ ਪੁੱਛਦੇ ਇੱਥੇ ਕੋਈ ਹੋਰ ਵੀ ਰਹਿੰਦਾ ਜਿਹਨੇ ਅਸਾਈਲਮ ਫਾਈਲ ਕੀਤੀ ਸੀਗੀ ਪਹਿਲਾਂ ਵੀ, ਤੈਨੂੰ ਕੋਈ ਜਾਣਦਾ? ਤੇ ਏਦਾਂ ਜਿਹੜੀ ਕੜੀ ਪੂਰੀ ਚੱਲਦੀ ਅੱਗੇ ਤੱਕ ਹਨਾ। ਫਿਰ ਉਹ ਗਰੰਟਰ ਦੇਖੇਗਾ ਆਹ ਬੰਦਾ ਕੌਣ ਆ, ਇਹਨੇ ਤੇਰੇ ਵੀ ਭਰੇ ਆ, ਇਹਨੇ 4 ਜਣਿਆਂ ਦੇ ਹੋਰ ਵੀ ਭਰੇ ਆ। ਠੀਕ ਆ। ਜੇਲ੍ਹਾਂ ਦੇ ਵਿੱਚ ਵੀ ਕਈ ਸਾਡੇ ਪ੍ਰੈਜ਼ੈਂਟ ਕੇਸ ਚੱਲਦੇ ਆ, ਬੰਦੇ ਜੇਲ੍ਹ 'ਚ, ਕਹਿਣ ਵਾਲੀ ਤਾਂ ਨਹੀਂ ਪਰ ਚਲੋ ਗੱਲ ਆ ਵਿੱਚ ਨਾ ਸਟਾਫ ਕਹੇ ਕਿ ਗਰੰਟਰ ਕਹਿੰਦਾ ਪ੍ਰੋਸੀਜਰ ਜਿੱਦਾਂ ਸਾਨੂੰ ਪਤਾ ਜੱਜ ਨੇ ਬੌਂਡ ਡਿਨਾਈ ਕਰਤਾ, ਤੇ ਉਹ ਕਹਿੰਦਾ ਉਹਦੀ ਤਰੀਕ ਆ ਰਹੀ ਹੈ, ਬੰਦੇ ਨੇ ਵਿਚਾਰੇ ਨੇ ਡਾਕੂਮੈਂਟ ਸਬਮਿਟ ਕਰਨੇ ਆ, ਕੋਰਟ ਨੇ ਜਿੱਦਾਂ ਡੈਡਲਾਈਨ ਦਿੱਤੀ 30 ਦਿਨ ਦੀ। ਸਾਨੂੰ ਪਤਾ ਕੋਰਟ ਨੇ ਲੂਜ਼ੀਆਨਾ ਦੇ ਕੋਰਟ ਆ, ਉਹਨਾਂ ਨੇ ਅੱਗੇ ਵਧਣ ਨਹੀਂ ਦੇਣੀ, ਉਹ ਤਾਂ ਸਾਰਿਆਂ ਨੂੰ ਹਿਸਾਬ ਦਾ ਪਤਾ ਹੀ ਆ ਹੁਣ ਜਿੰਨੇ ਸਾਡੇ ਨਾਲ ਸੁਣਦੇ ਆ। ਲੂਜ਼ੀਆਨਾ 'ਚ ਕੇਸ ਲੜਨਾ ਪੈਣਾ, 30 ਦਿਨ ਦੀ ਵਿਚਾਰੀ ਡੈਡਲਾਈਨ ਆ, ਉਹਨੂੰ ਬੰਦੇ ਨੂੰ ਕਹਿ ਕੇ ਇੱਕ ਤਾਂ ਉਦਾਂ ਬੰਦਾ ਜੇਲ੍ਹ 'ਚ ਹਨਾ। ਤਾਂ ਲੋਕੀ ਤੁਹਾਨੂੰ ਕਹੋਗੇ ਕਿ ਵਕੀਲ ਨਹੀਂ ਲੋਕਾਂ ਦੇ ਹੋਣ ਚਾਹੀਦੇ, ਕਈ ਵਾਰੀ ਏਦਾਂ ਹੁੰਦਾ ਕਿ ਆਪਾਂ ਮਗਰ ਬੰਦੇ ਦੇ ਪਏ ਆ ਕਿ ਭਾਈ ਡਾਕੂਮੈਂਟ ਚਾਹੀਦੇ, ਏਦਾਂ ਚਾਹੀਦੇ, ਗਰੰਟਰ ਬਣਿਆ ਵਿੱਚ ਵਿਚੋਲਾ। ਉਹ ਕਹਿੰਦਾ ਨਹੀਂ ਜੀ ਬੌਂਡ ਕਹਿੰਦਾ ਪਹਿਲਾਂ ਪਵਾਉਣਾ, ਕਹਿੰਦਾ ਤਰੀਕ ਨਹੀਂ ਆਪਾਂ ਕਹਿੰਦਾ ਲੜਨੀ ਇੱਥੇ। ਉਹਨੇ ਮਹਾਰਾਜ ਨੇ ਆਪਣੇ ਵੱਲੋਂ ਹੀ ਕਨਕਲੂਜਨ ਕੱਢਿਆ ਹੋਇਆ ਕਿ ਜੱਜ ਇਹਨੇ ਜਿੱਦਾਂ ਕਹਿਤਾ ਉਦਾਂ ਹੀ ਜੱਜ ਨੇ ਕਰ ਦੇਣਾ। ਤੇ 30 ਦਿਨ ਦੀ ਕਹਿੰਦਾ ਬੰਦੇ ਨੂੰ ਡੈਡਲਾਈਨ ਨਹੀਂ ਮੀਟ ਕਰਨ ਦੇਣੀ ਵਿੱਚ। ਅੱਛਾ ਠੀਕ ਆ। ਪਹਿਲਾਂ ਕਹਿੰਦਾ ਬੌਂਡ ਪਊਗਾ, ਫਿਰ ਕਹਿੰਦਾ ਏਦਾਂ ਹੋਊਗਾ। ਮੈਂ ਸਟਾਫ ਨੂੰ ਉਹੀ ਪਰੇਸ਼ਾਨ, ਸਾਰੇ ਕਹਿੰਦੇ ਯਾਰ ਕੀ ਕਰੀਏ ਹੁਣ, ਵਿੱਚ ਬੰਦਾ ਵਿਚਾਰਾ ਉਹ ਕਿਹਦੀ ਸੁਣੇ ਗੱਲ, ਫਸਿਆ ਪਿਆ ਆ। ਮੈਂ ਕਿਹਾ ਉਹਦਾ ਹੁਣ ਮੈਨੂੰ ਪਤਾ ਨਹੀਂ ਭਰਾਵਾ, ਜੇ ਮੇਰੀ ਗੱਲ ਸੁਣਦਾ ਹੁਣ ਇਹਦਾ ਕਾਰਨ ਇੱਕ ਇਹ ਵੀ ਹੋ ਸਕਦਾ ਕਿ ਜਿਹੜੇ ਬੰਦਾ ਬੌਂਡ ਵਾਲਾ ਜਿਹੜਾ ਬੰਦਾ ਵਾ ਉਹਦੇ ਬੰਦੇ ਦੇ ਬੌਂਡ ਦੇ ਵੀ ਜਿਹਦੇ ਆਪਣੇ ਪੈਸੇ ਲੱਗੇ ਆ, ਹੁਣ ਮੈਨੂੰ ਇਹ ਨਹੀਂ ਪਤਾ ਕਿ ਵਿੱਚੋਂ ਦੀ ਕੋਈ ਕਮਿਸ਼ਨ ਹੁੰਦਾ ਬੌਂਡ ਵਾਲਿਆਂ ਦਾ ਜਿਹੜੇ ਕਰਦੇ ਆ ਜਾਂ ਕਿੱਦਾਂ ਵਾ, ਉਹਨਾਂ ਨੂੰ ਕੀ ਪਰਸਨਲੀ ਫਾਇਦਾ ਜਾਂ ਉਹਨਾਂ ਨੂੰ ਕੋਈ। ਹੁਣ ਬੰਦੇ ਦਾ ਏਦਾਂ ਕਿ ਬੰਦੇ ਦਾ ਕੱਲ ਨੂੰ ਡਿਪੋਰਟੇਸ਼ਨ ਲੱਗੀ, ਭਗੌੜਾ ਹੋ ਗਿਆ, ਬੌਂਡ ਮਰ ਜਾਂਦਾ ਬੰਦੇ ਦਾ ਹਨਾ। ਕਿ ਬੰਦਾ ਹੁਣ ਜਿਹੜਾ 5-6 ਜਣਿਆਂ ਦੇ ਬੌਂਡ ਭਰਦਾ ਵਾ, ਮੰਨ ਲਓ ਜੇ ਵਿੱਚ ਵਿਚੋਲਾ ਵਾ 5-6 ਜਣਿਆਂ ਦੇ ਬੌਂਡ ਭਰਦਾ ਵਾ, ਕੀ ਉਹ ਬੰਦਾ ਤੁਹਾਡੇ ਲਈ ਸਗਾ ਹੈਗਾ ਕਿ ਨਹੀਂ ਹੈਗਾ? ਮੈਨੂੰ ਇਹ ਤੇ ਸਵਾਲ ਆ ਕਿ ਕੀ ਉਹ ਬੰਦਾ ਤੁਹਾਡੇ ਬੈਸਟ ਇੰਟਰਸਟ ਦੀ ਗੱਲ ਸੋਚੂਗਾ ਕਿ ਉਹ ਇਹ ਸੋਚੂਗਾ ਕਿ ਮੇਰਾ ਬੌਂਡ ਨਾ ਮਰ ਜਾਵੇ, ਬੰਦਾ ਭਗੌੜਾ ਨਾ ਹੋ ਜਾਵੇ, ਬੰਦਾ ਏਦਾਂ ਨਾ ਹੋ ਜਾਵੇ, ਓਦਾਂ ਨਾ ਹੋ ਜਾਵੇ। ਸੋ ਵੀ ਜਿਹੜੇ ਸਵਾਲ ਆ ਕਈ ਵਾਰੀ ਕੀ ਆ ਕਿ ਵਕੀਲ ਏਦਾਂ ਦੀ ਸਮੱਸਿਆ 'ਚ ਪੈਂਦਾ। ਕੱਲ ਪਰਸੋਂ ਇੱਕ ਬੰਦੇ ਦਾ ਕੇਸ ਪਾਸ ਹੋਇਆ, ਉਹਦੀ ਤੁਹਾਨੂੰ ਮੈਂ ਵੀਡੀਓ ਅਪਲੋਡ ਕਰੂੰਗਾ। ਕੇਸ ਵਾਲਾ ਉਹਦਾ ਨਾ ਆਹ ਸੀਗਾ ਕਲਾਸ ਬੇਸਡ ਵਾਲਾ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਉਦੋਂ, ਉਹਦਾ ਅਪਰੂਵ ਕਰਤਾ। ਅੱਛਾ ਅਪਰੂਵ ਕਰਤਾ, ਚਲੋ ਵਧੀਆ ਹੋ ਗਿਆ। ਵੀਡੀਓ ਪਾਉਣ ਆਇਆ, ਬੜੀ ਬਹਿਸ ਬੂਸ ਉਹਨਾਂ ਪਹਿਲਾਂ ਹੁੰਦੀ ਸੀ, ਤੇ
ਕੇਸ ਨਾ ਉਹ ਕਹਿੰਦੇ ਵੀਕ ਆਏ ਹੋਣਾ ਨਹੀਂ, ਇਦਾਂ ਨਹੀਂ ਨਾ। ਅਸਾਲਮ ਆਫਿਸ 'ਚ ਸਾਰਾ ਸਬਮਿਟ ਕਰਾਇਆ, ਤੇ ਜਿਹੜੇ ਵਿੱਚ ਉਹਦੇ ਸੱਜਣ ਮਿੱਤਰ ਕੋਈ ਏਦਾਂ ਕਰਦੇ ਉਦਾਂ ਕਰਦੇ, ਵਕੀਲ ਨਹੀਂ ਤੇਰਾ ਸਹੀ, ਇਹ ਨਹੀਂ ਸਹੀ, ਉਹ ਨਹੀਂ ਸਹੀ। ਠੀਕ ਹੈ। ਜਿਹੜਾ ਉਹਦਾ ਸੱਚ ਸੀਗਾ ਉਹਨੇ ਉਹ ਦੱਸਿਆ, ਆਰਾਮ ਨਾਲ ਆਪਣਾ ਕੇਸ ਉਹਦੇ ਉੱਤੇ ਜਿੱਤਿਆ, ਕੋਈ ਪ੍ਰੋਬਲਮ ਨਹੀਂ ਉਹਦੀ। ਬਾਅਦ ਚ ਆ ਕੇ ਕਹਿੰਦਾ ਯਾਰ, ਕਹਿੰਦਾ ਭਾਜੀ ਆਪਣਾ, ਕਹਿੰਦਾ ਚੰਗਾ ਹੋਇਆ, ਕਹਿੰਦਾ ਵਕੀਲ ਦੀ ਕਹਿੰਦਾ ਗੱਲ ਮੰਨ ਲਈ। ਕਿਉਂਕਿ end ਦੇ ਵਿੱਚ ਇਹ ਹੈ ਕਿ ਯਾਰ ਕੇਸ ਲੜਨਾ ਕਿੰਨੇ ਆ, ਹਨਾ, ਇਦਾਂ ਕਿ ਸੁਣੋ ਸਾਰਿਆਂ ਦੀ, ਪਰ ਵਕੀਲ ਦੀ ਜ਼ਿਆਦਾ ਸੁਣੋ। ਸੋ ਉਹੀ ਨਹੀਂ, ਤੁਹਾਡਾ ਕਿਉਂਕਿ ਬੈਸਟ ਇੰਟਰਸਟ ਆ ਤੁਹਾਡੇ ਕਲਾਇੰਟ ਦੇ ਲਈ, ਤੁਹਾਨੂੰ ਫਾਇਦਾ ਆ ਵੀ ਉਹ ਹੋਊਗਾ ਤਾਂ ਉਹ ਵਧੀਆ ਹੈ, ਚੰਗੀ ਚੀਜ਼ ਹੁੰਦੀ ਆ, ਹਰ ਇੱਕ ਦਾ ਫਾਇਦਾ ਸੋਚਦੇ ਆ। ਜਿਹੜਾ ਵੀ ਬੰਦਾ, ਜਿਹਦਾ ਵੀ ਬੰਦੇ ਦਾ ਕੇਸ ਪਾਸ ਹੋਇਆ ਨਾ, ਜੇ ਉਹ ਕਹਿੰਦਾ ਕਿ ਅੱਜ ਇਹ ਏਦਾਂ ਵਾ, ਜੇ ਬੰਦੇ ਦਾ ਇੱਕ ਦਾ ਪਾਸ ਹੁੰਦਾ, ਉਹਦੇ ਨਾਲ ਇਮੀਡੀਏਟਲੀ 2 ਬੰਦੇ ਉਹਨੂੰ ਵਾਚ ਕਰਕੇ ਉਸੇ ਵੇਲੇ ਆਉਂਦੇ ਆ, ਆਹ 2 ਕੇਸ ਹੋਰ। ਜਿਹੜਾ ਵਕੀਲ ਆ ਉਹਨੂੰ ਕੀ, ਉਹ ਤਾਂ ਜੇ ਆਪਣਾ ਉਹਦਾ ਕੇਸ ਕਿਉਂ ਨਹੀਂ ਉਹ ਚਾਹੂਗਾ ਕਿ ਕੇਸ ਪਾਸ ਹੋਵੇ। ਤੇ ਸੋ ਮੁੱਖ ਦੀ ਗੱਲ ਇਹਦੇ ਵਿੱਚ ਇਹ ਹੈ ਕਿ ਜਿਹੜਾ ਵੀ ਤੁਹਾਡਾ ਵਕੀਲ ਹੈਗਾ, ਕਿੱਦਾਂ ਉਹਦੀ ਗੱਲ ਤੁਸੀਂ ਜ਼ਰੂਰ ਸੁਣੋ, ਸਪੈਸ਼ਲੀ ਜੇ ਤੁਹਾਡੇ ਉਹਨੇ ਪੇਪਰ ਪੂਪਰ ਬਣ ਗਏ, ਸਾਰਾ ਵਕੀਲ ਦਾ ਆਪਣਾ ਕੰਮ ਜੇ ਹੋ ਗਿਆ ਵਾ ਸਾਰਾ, ਤੇ ਉਸ ਤੋਂ ਬਾਅਦ ਵੀ ਜੇ ਤੁਹਾਨੂੰ ਆ ਕੇ ਕਹਿੰਦਾ ਪੀਡੀ, ਤੇ ਤੁਸੀਂ ਪੁੱਛੋ ਕਿ ਕਿਹੜੇ ਬੇਸ ਤੇ ਤੂੰ ਕਹਿ ਰਿਹਾ ਮੈਨੂੰ ਪੀਡੀ ਚਾਹੀਦੀ ਆ, ਤੇ ਉਹ ਤੁਸੀਂ ਪੁੱਛੋ ਸਿੱਧੇ ਨਹੀਂ ਕਿ ਨਹੀਂ ਮੈਂ ਪੀਡੀ ਨਹੀਂ ਲੈਣੀ। ਹੁਣ ਕਰਤਾ ਵਕੀਲ ਕੁਝ ਨਹੀਂ ਸਕਦਾ, ਚੋਇਸ ਤੁਹਾਡੀ ਆ, ਪਰ ਉਹ ਚੀਜ਼ ਦਾ ਧਿਆਨ ਰੱਖੋ। ਠੀਕ ਹੈ। ਸੋ ਤੁਸੀਂ ਵਿੱਚ ਜੇ ਬੌਂਡਸ ਦੀ ਗੱਲ ਕੀਤੀ ਸੀ, ਅੰਦਰ ਆ ਕਈ ਜਾਣੇ, ਸੋ ਬਾਰਡਰ ਨੂੰ ਲੈ ਕੇ ਕਿੱਦਾਂ ਪਤਾ ਲੱਗ ਰਿਹਾ, ਕੀ ਕੁਝ ਅਪਡੇਟਸ ਆ ਰਹੀਆਂ ਉੱਥੋਂ, ਅੰਦਰ ਬੌਂਡ ਪੈ ਰਹੇ ਆ, ਸੁਣਵਾਈ ਹੁੰਦੀ ਆ ਜਾਂ ਕਿੱਦਾਂ, ਕੀ ਸਿਚੁਏਸ਼ਨ ਆ? ਕਾਫੀ ਲੋਕਾਂ ਦਾ ਜਿਹੜਾ ਐਕਸਪੀਡਾਈਟਡ ਰਿਮੂਵਲ ਜਿਹੜਾ ਉਹ ਹੋ ਰਿਹਾ, ਬੌਂਡ ਕਈਆਂ ਦੇ ਡਿਨਾਈ ਸੀਗੇ, ਜੇਲ੍ਹ 'ਚ ਹੋ ਜਾਂਦੇ ਆ, ਪਿੱਛੋਂ ਦੀ ਹੋਰ ਮੰਡੀਰ ਆ ਜਾਂਦੀ ਆ, ਤੇ ਕਈ ਵਾਰੀ ਉਹਨਾਂ ਨੂੰ ਜਿਹੜੇ ਛੱਡਣੇ ਪੈ ਜਾਂਦੇ ਆਈਸ ਨੂੰ ਔਨ ਇਟਸ ਓਨ। ਤੇ ਕਈ ਜਿਹੜੇ ਜੱਜ ਆ ਉਹ ਸਟ੍ਰਿਕਟ ਆ, ਉਹ ਨਹੀਂ ਕਰਨਾ ਚਾਹੁੰਦੇ, ਪਰ ਇਦਾਂ ਕਿ ਜੱਜ ਕਈ ਵਾਰੀ ਬੌਂਡ ਡਿਨਾਈ ਕਰ ਦਿੰਦਾ, ਪਰ ਜੇਲ੍ਹਾਂ ਜ਼ਿਆਦਾ ਭਰ ਜਾਂਦੀਆਂ ਆਈਸ ਵਾਲੇ। ਐਂਡ ਆਫ ਦਾ ਡੇ ਇਦਾਂ ਕਿ ਬੰਦੇ ਬਹਾ ਕੇ ਵੀ ਕਿੰਨੇ ਕੁ ਰੱਖ ਸਕਦੇ ਆ, ਇੱਕ ਲਿਮਿਟੇਸ਼ਨ ਹੈਗੀ। ਤੇ ਬੰਦੇ ਜਿਹੜੇ ਸਪੈਸ਼ਲੀ ਵੈਨੇਜ਼ੁਏਲਾ ਇਧਰੋਂ ਉਧਰੋਂ ਦੇਖੋ ਤਾਂ ਇਹ ਲੱਖਾਂ 'ਚ ਹੀ ਲੋਕੀ ਜਿਹੜੇ ਆ ਰਹੇ ਆ। ਆਪਣੇ ਤਾਂ ਉਹਨਾਂ ਦੇ ਸਾਹਮਣੇ ਬਹੁਤ ਘੱਟ ਨੇ ਨੰਬਰ ਤੋਂ, ਬਹੁਤ ਉਹਨਾਂ ਦੇ ਮੁਕਾਬਲੇ ਉਹ ਓਵਰਵੈਲਮ ਜਿਹੜੇ ਉਹ ਹੋ ਰਹੇ ਨੇ ਕਾਫੀ, ਜਿਹੜਾ ਉਹ ਤਾਂ ਆ ਕੇ ਆਪਾਂ ਦੇਖਿਆ ਵੀਡੀਓ, ਜਿੱਦਾਂ ਨਾਅਰੇਬਾਜ਼ੀ ਵੀ ਕਰਦੇ ਸੀਗੇ ਕਿ ਸਾਡਾ ਦੇਸ਼ ਮਹਾਨ ਹੈ। ਅੱਛਾ, ਬਾਰਡਰ ਜਾ ਕੇ। ਅੱਛਾ, ਤੇ ਫਿਰ ਪਰੇਸ਼ਾਨ ਇੱਥੇ ਚਾਹੀਦੀ ਵੀਡੀਓ ਕੋਈ ਜੱਜ ਨੂੰ ਦਿਖਾਵੇ ਕਿ ਤੂੰ ਕਹਿ ਰਿਹਾ ਤੇਰਾ ਦੇਸ਼ ਮਹਾਨ ਆ, ਤੇ ਆ ਕੇ ਤੂੰ ਸਾਈਲੈਂਟ ਕਰਨਾ ਵਾ ਵੈਨੇਜ਼ੁਏਲਾ ਦਾ ਬੰਦਾ ਬਾਰਡਰ ਟੱਪ ਕੇ। ਜਨਤਾ ਦਾ ਵੀ ਉਹੀ ਥਾਂ ਇੱਥੇ ਚਾਹੀਦੀ ਹੈ, ਤੇ ਪਰ ਦੇਸ਼ ਦੂਜਾ ਹੀ ਮਹਾਨ ਆ, ਪਰ ਉਹਦਾ ਸਰਦਾ ਨਹੀਂ ਆ ਉਸ ਹਿਸਾਬ ਦੇ ਨਾਲ। ਤੇ ਫਿਰ ਇਹੀ ਆ ਕਿ ਬੰਦੇ ਦਾ, ਕਈਆਂ ਦਾ ਸਵਾਲ ਪਹਿਲਾਂ ਇਹ ਆ ਜਾਂਦਾ ਕਿ ਭਾਈ ਮੈਂ ਹੁਣ ਇੰਡੀਆ ਕਿੱਦਾਂ ਜਾਣਾ ਵਾ। ਬੰਦਾ ਨਾ ਯਾਰ ਤੂੰ ਕੇਸ ਲੜਿਆ ਉਹਦਾ ਕਿ ਮੈਂ ਉਹ ਸੀਗਾ, ਜੱਜ ਨੂੰ ਤੂੰ ਕਹਿ ਕੇ ਆਇਆ ਸਹੁੰ ਖਾ ਕੇ, ਤੇ ਵਕੀਲ ਨੂੰ ਆਪਣੇ ਨੂੰ ਕਿ ਮੈਨੂੰ ਖਤਰਾ ਬੜਾ ਇੰਡੀਆ 'ਚ, ਤੇ ਅਜੇ ਗ੍ਰੀਨ ਕਾਰਡ ਤੇਰੇ ਕੋਲ ਨਹੀਂ ਆਇਆ ਪਹਿਲਾਂ। ਤੇ ਬੰਦਾ ਕਹਿੰਦਾ ਟਰੈਵਲ ਡਾਕੂਮੈਂਟ ਨਾਲ ਪਹਿਲਾਂ ਗੇੜੀ ਮਾਰਿਆ ਵਾ ਮੈਂ ਛੇਤੀ ਨੇਪਾਲ ਰਾਹੀਂ ਜਾ ਕੇ ਇੰਡੀਆ। ਇਵੈਂਚੁਅਲੀ ਜਿਸ ਹਿਸਾਬ ਨਾਲ ਛਾਨਣੀ ਲੱਗ ਰਹੀ ਆ, ਜਿੱਦਾਂ ਇਹ ਐਕਟੀਵਿਟੀ ਅਦਾਲਤਾਂ 'ਚ ਹੋ ਰਹੀ ਹੈ, ਮੈਨੂੰ ਲੱਗਦਾ ਇਹ ਵੀ ਚੀਜ਼ਾਂ ਫਿਰ ਉਹ ਗੌਰ ਕਰਦੇ ਹੋਣਗੇ ਵੀ ਭਾਈ ਤੈਨੂੰ ਇਹ ਚੀਜ਼ਾਂ ਚਾਹੀਦੀਆਂ ਤਾਂ ਨਹੀਂ। ਜਨਤਾ ਕੰਸਲਟੇਸ਼ਨ ਕਰਦੀ ਆ। ਹੁਣ ਮੈਨੂੰ ਪਤਾ ਨਹੀਂ ਕੌਣ ਵਕੀਲ ਆ, ਮੈਨੂੰ ਪਤਾ ਐਕਚੁਅਲੀ ਕੌਣ ਵਕੀਲ ਹੈਗੇ ਆ, ਪਰ ਜਨਤਾ ਨੂੰ ਵੀ ਪਤਾ ਵਾ, ਸੁਣਨ ਵਾਲੇ ਵੀ ਕਮੈਂਟਾਂ 'ਚ ਨਾਮ ਪਾ ਦਿੰਦੇ ਆ ਕਿ ਕੌਣ ਵਕੀਲ ਹੈਗੇ, ਉਹਨਾਂ ਨੂੰ ਵੀ ਪਤਾ ਕਿਹੜਾ ਬੰਦਾ ਫਰਾਡ ਕਰਦਾ ਕਿੱਦਾਂ ਵਾ। ਉਹ ਛੱਡੋ, ਬੰਦਿਆਂ ਨੂੰ ਇਹ ਵੀ ਪਤਾ। ਮੈਂ ਹੁਣ ਕਹਿ ਦਵਾਂ ਕਿ ਨਿਊਯਾਰਕ ਦੇ ਵਿੱਚ ਵਕੀਲ ਬਹਿ ਕੇ ਕਹਿੰਦਾ ਮੈਂ ਨਕਲੀ ਵਾਵਾ ਦਾ ਕੇਸ ਕਰਾਣਾ ਵਾ, ਉਹਦੀ $50,000 ਫੀਸ ਆ, ਉਹ ਵੀ ਜਨਤਾ ਨੇ ਨਾਮ ਪਾ ਦੇਣੇ ਹੁਣੇ ਹਾਸੇ ਮਜ਼ਾਕ, ਆਹੋ ਸਾਨੂੰ ਪਤਾ ਕੌਣ ਆ। ਤੇ ਜਨਤਾ ਦਾ ਹੁਣ ਇਹ ਹਿਸਾਬ ਕਹੀ ਜਾਂਦਾ ਕਿ ਪੈਕੇਜ ਨਹੀਂ ਹੁੰਦਾ ਕਿ ਸਾਲਮ ਦਾ ਕੇਸ ਡਿਨਾਈ ਹੋ ਗਿਆ, ਮੇਰਾ ਭਾਜੀ ਵਾਵਾ ਦਾ ਕੇਸ ਲੱਗ ਸਕਦਾ। ਅੱਛਾ, ਮੈਂ ਕਿਹਾ ਯਾਰ ਵਿਆਹ ਹੋ ਗਿਆ ਤੇਰਾ, ਨਹੀਂ ਕੁੜੀ ਲੱਭ ਲਈ, ਨਹੀਂ ਵਾਵਾ ਦਾ ਕੇਸ ਤੇਰਾ ਕਿੱਦਾਂ ਲੱਗ ਜਾਣਾ। ਵਾਵਾ ਦਾ ਤਾਂ ਕੇਸ ਹੈਗਾ ਹੀ ਉਹਦਾ ਵਾ, ਜਿਹੜੀ ਘਰ ਵਾਲੀ ਤੰਗ ਕਰਦੀ ਆ, ਜਿਹਦਾ ਪੁਲਿਸ ਵਾਲਾ ਹੋਵੇ। ਅਜੇ ਇੱਕ ਖਬਰ ਚੋਂ ਪਹਿਲਾਂ ਬਾਹਰ ਕੱਢਿਆ ਕਿ ਸਾਲਮ ਦਾ ਕਿਸੇ ਜੱਜ ਨੇ ਡਿਨਾਈ ਕੀਤਾ ਕਿ ਤੂੰ ਫਰਾਡ ਹੈ, ਏਦਾਂ ਦਾ। ਦੂਜਾ ਵਾਲਾ ਜਿਹੜਾ ਉਹ ਪਹਿਲਾਂ ਹੀ, ਤੇ ਵਾਵਾ ਵਾਲਾ ਹੁਣ ਜਿਹੜਾ ਸੀਗਾ ਕਿ ਐਵੀਡੈਂਸ ਜਿਹੜਾ ਸੀਗਾ ਨਾ, ਹੁਣ ਉਹਦੇ ਵਿੱਚ ਕੀ ਸੀਗਾ, ਤੇ ਉਹਦੇ ਵਿੱਚ ਵੀ ਹੁਣ ਜਿਹੜੀ USCIS ਆ, ਇਹਦੀ ਹੁਣ ਇਹ ਆ, ਇਹਦੀ ਬੜੀ ਵਾਰੀ ਦੱਸਿਆ ਕਿ ਇਨਕੁਆਇਰੀ ਇਹਦੀ ਚੱਲਦੀ ਪਈ ਆ। ਸਾਨੂੰ ਕਈ ਸੋਰਸਾਂ ਤੋਂ ਜਿਹੜਾ ਪਤਾ ਵਾ, ਪਬਲਿਕ ਇਨਫੋਰਮੇਸ਼ਨ ਆ, ਜਿਹੜਾ ਬੰਦਾ ਕਰਦਾ ਉਹਦੀ ਪਬਲਿਕ ਇਨਫੋਰਮੇਸ਼ਨ ਆ। ਹੁਣ ਏਦਾਂ ਚੱਕਰ ਕੀ ਆ, ਤੁਸੀਂ ਐਂਡ 'ਚ ਕਹਿਣਾ ਯਾਰ ਮੈਂ ਤੇ ਭੋਲਾ ਭਾਲਾ ਫਸ ਗਿਆ। ਤੁਸੀਂ ਹਿਸਟਰੀਆਂ ਦੇਖੋ ਨਾ, ਹਿਸਟਰੀਆਂ ਦੇਖੋ ਵਕੀਲਾਂ ਦੀਆਂ, ਜਿਹੜੇ ਜੇਲ੍ਹਾਂ 'ਚ ਗਏ ਆ 10-10 ਸਾਲਾਂ ਦੀਆਂ, ਉਹਨਾਂ ਨੂੰ ਜੇਲ੍ਹ ਲੱਗੀ ਆ। ਟੌਪ ਦੇ ਵਕੀਲ ਜਿਹੜੇ ਕਹਿੰਦੇ ਘੁੰਮਦੇ ਜਿਹੜੇ ਸੀਗੇ,
ਗੂਗਲ ਕਰੋ ਕਿੰਨੇ ਪੰਜਾਬੀ ਵਕੀਲ ਜਿਹੜੇ ਆਪਣੇ ਇੰਡੀਅਨ ਵਕੀਲ ਜੇਲ੍ਹਾਂ 'ਚ ਗਏ ਆ ਫਰਾਡ ਦੇ ਕੇਸ 'ਚ। ਤੇ ਉਹਦਾ ਚੱਕਰ ਇਹੀ ਹੁੰਦਾ ਕਿ ਜਿਹੜਾ ਹੁਣ ਜਿਹਦੇ ਬਿੱਲੀ ਦੇ ਮੂੰਹ ਨੂੰ ਜਿਹਨੂੰ ਖੂਨ ਲੱਗ ਜਾਂਦਾ, ਏਦਾਂ ਦੇ ਪੈਸੇ ਲੈਣ ਦੀ ਆਦਤ ਹੋ ਜਾਂਦੀ ਆ। 50-50 ਹਜ਼ਾਰ ਜਿਹੜਾ ਫਰਾਡ ਵਾਵਾ ਦੇ ਵਿਆਹਾਂ ਦੇ ਕੇਸਾਂ ਦੇ ਜਿਹਨਾਂ ਨੇ ਲਈ ਜਾਣੇ ਆ, ਉਹਨੇ ਦੇਖਣਾ ਥੋੜ੍ਹਾ। ਹੁਣ ਤਾਂ ਕੱਲ ਨੂੰ ਇਮੀਗ੍ਰੇਸ਼ਨ ਵਾਲਾ ਬੰਦਾ ਆਪਣੇ ਵਾਇਰ ਵੂਰ ਪਾ ਕੇ ਚੱਲ ਗਿਆ, ਉਹਨੇ ਕਹਿਣਾ ਕਿ ਮੇਰਾ ਸਾਲਮ ਦਾ ਕੇਸ ਫੇਲ ਆ, ਮੇਰਾ ਕਰ। ਉਹਨੇ ਕਹਿਣਾ ਆ ਤੇਰਾ ਪੈਕੇਜ ਆ, ਏਦਾਂ ਕਰ। ਬੰਦਾ ਫਸਦਾ ਜਦੋਂ ਉਹਦਾ ਨਾ ਪੂਰਾ ਪਿਛਲੇ 10-10 ਸਾਲਾਂ ਦੇ, ਹੁਣ ਕਈ ਵਾਰੀ ਸਾਡੇ ਕੋਲ 80 1980 1990s ਦੇ ਜਿਹੜੇ ਕੇਸ ਆ, ਇੱਥੇ ਕਾਫੀ ਵੱਡੀ ਇੱਕ ਫਰਮ ਸੀਗੀ ਸ਼ੇਖੋਂ ਜੀ, ਉਹ ਕੇਸ ਹੁਣ ਤੱਕ ਚੱਲਦੇ ਆ, ਰੀਓਪਨ ਉਹਨਾਂ ਨੇ ਕੀਤੇ ਆ ਸਿਟੀਜ਼ਨ ਬੰਦਿਆਂ ਕੋਲ ਵਾਪਸ ਲੈ ਕੇ। ਉਹਨਾਂ ਦੇ ਕੇਸ ਜਿਹੜੇ ਹੁਣ ਤੱਕ ਜਿਹੜੇ ਉਹ ਆ, ਫਾਈਲਾਂ ਪਿੱਛੋਂ ਸਾਰੀਆਂ ਬਲੈਂਕ ਕਰਤੀਆਂ, ਨਿਕਲਦੀਆਂ ਕੋਈ ਨਹੀਂ। ਕ੍ਰਿਮੀਨਲ ਟ੍ਰਾਇਲ ਕਈਆਂ ਦੇ ਉੱਤੇ ਜਿਹੜੇ ਚਾਰजेस ਉਹ ਪਾਏ ਹੋਏ ਆ। ਸੋ ਉਹਦੇ ਵਿੱਚ ਇਦਾਂ ਕਿ ਨਾਲੇ ਪੈਸੇ ਖਰਚੂਗੇ, ਨਾਲੇ ਤੁਹਾਡੀ ਜਿਹੜੀ ਤਲਵਾਰ ਆ, ਅੱਜ ਤੁਹਾਡੇ ਕੋਲ ਗ੍ਰੀਨ ਕਾਰਡ ਆ ਗਿਆ, ਉਹ 5 ਸਾਲ 6 ਸਾਲ 10 ਸਾਲ ਕਦ ਤੱਕ ਬਚੂਗੇ? ਜੇ ਸਾਰੀ ਪਬਲਿਕ ਇਨਫੋਰਮੇਸ਼ਨ ਆ, ਤੁਹਾਨੂੰ ਕੀ ਲੱਗਦਾ ਕਿਸੇ ਨੇ ਸ਼ਿਕਾਇਤ ਨਹੀਂ ਕਰਨੀ? ਤੁਹਾਨੂੰ ਕੀ ਲੱਗਦਾ ਕਿ ਬੰਦਾ ਕਿੰਨੀ ਕੁ ਦੇਰ ਚੱਲ ਸਕਦਾ ਸਿਸਟਮ? ਇਹ ਅਮਰੀਕਾ ਹੈ ਕਿਹੜਾ ਇੰਡੀਆ ਕਿ ਰਾਤ ਗਈ ਬਾਤ ਗਈ, ਹਨਾ। ਸੋ ਜਿਹੜੇ ਹੁਣ ਸਾਨੂੰ ਕਈ ਵਾਰੀ ਕੰਸਲਟੇਸ਼ਨ ਆ ਕੇ ਵੀ ਬੰਦਾ ਕਰਦਾ ਨਾ, ਵਾਹ ਦੀ ਕੰਸਲਟੇਸ਼ਨ, ਉਹਨੂੰ ਇਹੀ ਆ, ਇੱਕ ਤਾਂ ਉਹ ਪੈਸੇ ਖਰਚ ਕੇ $250 ਕੰਸਲਟੇਸ਼ਨ ਕਰਦਾ, ਉਹਨੂੰ ਸਲਾਹ ਇਹੀ ਹੁੰਦੀ ਕਿ ਨਾ ਪੈ ਚੱਕਰ ਦੇ ਵਿੱਚ। ਕਈ ਵਾਰੀ ਕਹਿੰਦੇ ਵੀ ਕਿ ਆਹੋ ਯਾਰ ਮੈਂ ਭਾਜੀ ਨਹੀਂ ਪੈਣਾ ਇਹ ਚੱਕਰ ਦੇ ਵਿੱਚ। ਸੋ ਪੁੱਠਾ ਕੰਮ ਨਹੀਂ ਕਰਨਾ ਕੋਈ। ਜੀ ਜੀ, ਨਹੀਂ ਬਿਲਕੁਲ। ਐਕਟੀਵਿਟੀ ਆਪਣੀ ਜਿਹੜੀ ਉੱਥੇ ਰੱਖੋ, ਇੱਥੇ ਰੱਖੋ, ਉਹਦੇ ਪ੍ਰੂਫ ਤੁਹਾਡੇ ਕੋਲ ਹੋਣ, ਤੁਹਾਡੇ ਕੇਸ ਦੇ ਫੈਕਟ ਤੁਹਾਨੂੰ ਜਿਹੜੇ ਉਹ ਪਤਾ ਹੋਣ। ਸੋ ਸਾਰੀਆਂ ਚੀਜ਼ਾਂ ਆ। ਵੱਖ-ਵੱਖ ਸਰਕਟ ਦੇ ਵੱਖ-ਵੱਖ ਇਸ਼ੂਜ਼ ਆ। ਰੀਲੋਕੇਸ਼ਨ ਦਾ 9th ਸਰਕਟ ਦਾ ਵੱਖਰਾ ਆ, ਇੱਧਰ ਦਾ ਜਿਹੜਾ ਆ ਨਿਊਯਾਰਕ ਵਾਲੇ ਪਾਸੇ ਦਾ ਜਿਹੜਾ ਉਹ ਵੱਖਰਾ ਆ। ਸੋ ਅੰਦਰ ਵੀ ਬਣ ਠਣ ਕੇ ਜਿਹੜਾ ਆ ਸਹੀ ਢੰਗ ਦੇ ਨਾਲ, ਵਧੀਆ ਢੰਗ ਦੇ ਨਾਲ ਬੈਠ ਕੇ ਹੋਵੋ, ਤੁਹਾਨੂੰ ਸਾਰਾ ਕੁਝ ਪਤਾ ਹੋਵੇ। ਹਾਜ਼ਰ ਜਵਾਬੀ ਵੀ ਜਿਹੜੀ ਚਾਹੀਦੀ ਆ। ਓਬਵੀਅਸਲੀ ਨਰਵਸ ਹੁੰਦਾ ਹੈ ਬੰਦੇ ਦੀ, ਇਵੈਂਚੁਅਲੀ ਇੱਕ ਫਿਊਚਰ ਦਾ ਜਿਹੜਾ ਉੱਥੇ ਹੁੰਦਾ ਆ। ਸੋ ਹੋਰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵਾਈਲ ਜਦੋਂ ਕੇਸ ਚੱਲ ਰਿਹਾ ਆ, ਤੁਸੀਂ ਜੱਜ ਦੇ ਮੂਹਰੇ ਆ, ਵਕੀਲ ਦੇ ਮੂਹਰੇ ਆ ਉੱਥੇ? ਇੱਕ ਜਿਹੜੇ ਆਹ ਸਰਟੀਫਿਕੇਟ ਜੇ ਹੁਣ ਬੜਾ ਤੁਰਿਆ ਵਾ, ਐਪਰੀਸੀਏਸ਼ਨ ਅਵਾਰਡ, ਇਹ ਪਤਾ ਨਹੀਂ ਕੀ ਹੁਣ ਨਵੀਂ ਚੀਜ਼ ਇੱਕ ਆ ਗਈ, ਕੋਈ ਐਪਰੀਸੀਏਸ਼ਨ ਅਵਾਰਡ ਤਾਂ ਭਰਾਵਾ ਮੈਂ ਸਰਕਾਰੀ ਵਕੀਲ ਹੁਣ ਇਹ ਪੁੱਛਾਂਗੇ ਯਾਰ ਪਹਿਲਾਂ ਦੱਸ ਮੈਨੂੰ ਕਿੱਥੇ ਮਿਲਿਆ ਤੈਨੂੰ ਐਪਰੀਸੀਏਸ਼ਨ ਅਵਾਰਡ? ਕਿੰਨੇ ਜਣਿਆਂ ਦਾ ਸਮਾਗਮ ਸੀਗਾ? ਤੂੰ ਸਪੀਚ ਦਿੱਤੀ, ਤੇਰੇ ਨਾਂ ਤੇ ਤਾੜੀਆਂ ਮਾਰੀਆਂ, ਕਿੰਨੇ ਸੀਗੇ? 3 ਜਣੇ ਨੂੰ ਮਿਲਿਆ, 10 ਜਣੇ ਨੂੰ ਮਿਲਿਆ? ਸੁਣਨ ਵਾਲੇ ਕਿੰਨੇ ਜਣੇ ਸੀਗੇ? ਕਿੰਨਾ ਇਵੈਂਟ ਸੀਗਾ? ਤੈਨੂੰ ਕਿੱਦਾਂ ਬੁਲਾਇਆ? ਕਿਹੜੇ ਹਿਸਾਬ ਨਾਲ ਤੈਨੂੰ ਚੂਜ਼ ਕੀਤਾ ਉਹਨਾਂ ਨੇ? ਕਿਹੜੇ ਬੇਸ ਨਾਲ ਚੂਜ਼ ਕੀਤਾ? ਤੈਨੂੰ ਈਮੇਲ ਕੀਤੀ, ਤੈਨੂੰ ਮੈਸੇਜ ਕੀਤਾ, ਤੈਨੂੰ WhatsApp ਆਇਆ? ਇਹ ਬੰਦਾ ਕੌਣ ਆ ਦੇਣ ਵਾਲਾ? ਇਹਨਾਂ ਦਾ ਦਫ਼ਤਰ ਕਿੱਥੇ ਸੀਗਾ? ਕਿੱਥੇ ਇਹ ਇਵੈਂਟ ਹੋਇਆ? ਕਿਹੜੇ ਹਾਲ 'ਚ ਇਹ ਇਵੈਂਟ ਹੋਇਆ? ਕਿਹੜੀ ਬਿਲਡਿੰਗ 'ਚ ਇਵੈਂਟ ਹੋਇਆ? ਉਹ ਬਿਲਡਿੰਗ ਦੇ ਵਿੱਚ ਪਹਿਲੀ ਗੱਲ ਤਾਂ 50 100 200 ਜਣੇ ਜਾਣ ਦਾ ਪਰਮਿਟ ਸੀਗਾ, ਉਹਨਾਂ ਕੋਲ ਨਹੀਂ ਸੀਗਾ। ਇਹ ਕਿਹੜਾ ਕੋਈ ਉਹ ਆ ਕਿ ਰੋਸ਼ਨ ਗਰਾਊਂਡ ਦੇ ਵਿੱਚ ਤੰਬੂ ਲਾ ਕੇ ਕਿਸੇ ਨੇ ਸਰਟੀਫਿਕੇਟ ਬਣ ਦੇਣਾ? ਉਹ ਸਰਟੀਫਿਕੇਟ ਦੀ ਉਹ ਅਥੈਂਟਿਸਿਟੀ ਕੀ ਹੈਗੀ ਆ? ਕਿਹੜੇ ਬੇਸ ਨਾਲ ਸਿਲੈਕਟ ਕਰਕੇ ਦਿੱਤਾ? ਸਾਰਿਆਂ ਨੂੰ ਐਪਰੀਸੀਏਸ਼ਨ ਅਵਾਰਡ ਦਿੱਤਾ। ਜਿਹੜਾ ਨਵਾਂ 6 ਮਹੀਨੇ 'ਚ ਆਇਆ ਉਹਦਾ ਵੀ ਐਪਰੀਸੀਏਸ਼ਨ ਅਵਾਰਡ ਆ, ਜਿਹੜਾ 5 ਸਾਲ ਹੋ ਗਏ ਉਹਦਾ ਵੀ ਐਪਰੀਸੀਏਸ਼ਨ ਅਵਾਰਡ ਆ। ਇਹ ਹੁਣ ਏਦਾਂ ਕਿ ਇਹ ਫਜ਼ੂਲ ਚੀਜ਼ਾਂ ਵਾ, ਕਿਸੇ ਦੇ ਆਖੇ ਲੱਗ ਕੇ ਗੁੰਮਰਾਹ ਨਾ ਹੋਵੋ। ਇਹ ਕੋਈ ਇਹ ਵਿੱਚ ਵਿਚੋਲਿਆਂ ਦੇ ਪੈਸੇ ਪੂਹੇ ਪਾਉਣ ਦੀਆਂ ਤਰਕੀਬਾਂ ਕੁਛ ਨਹੀਂ ਕਰਨਾ ਭਰਾਵੋ। ਆਪਣਾ ਜਿਹੜਾ ਅਸਲੀ ਕੰਮ ਆ ਨਾ, ਜਿਹੜਾ ਗਤੀਵਿਧੀਆਂ ਰੱਖੋ, ਜੱਜਾਂ ਨੂੰ ਉਹਨਾਂ ਦੇ ਨਾਲ ਹੀ ਮਤਲਬ ਜਿਹੜਾ ਹੈਗਾ, ਨਾ ਇਹ ਵਿਚੋਲਿਆਂ ਦੇ ਵਿੱਚ, ਹਨਾ। ਇਹਨਾਂ ਦਾ ਹੁਣ ਟਾਈਮ ਖਤਮ ਹੋ ਗਿਆ। ਗੱਲ ਕੋਈ ਨਹੀਂ, ਪਹਿਲਾਂ ਇਹ ਸੀਗੇ ਕਿ ਇਹਨਾਂ ਨੇ ਅੱਗੋਂ ਕੰਟਰੈਕਟ ਤੇ ਵਕੀਲ ਜਿਹਾ ਕੀਤਾ ਹੁੰਦਾ ਸੀ, ਤੇ ਆਪਸ 'ਚ ਜਿਹੜੇ ਸੀਗੇ ਪੈਰਾਲੀਗਲ ਪੁਰਾਲੀਗਲ ਉਹ ਚੱਲਦੇ ਸੀਗੇ। ਹੁਣ ਤੁਹਾਡੇ ਮੂਹਰੇ ਨਿਊ ਬਰੀਡ ਆ ਗਈ ਆ ਸਾਡੇ ਵਰਗੀ। ਹੁਣ ਇਹ ਹੈਗਾ ਸਿੱਧੀ ਤੁਹਾਡੀ ਜਿਹੜੀ ਆਵਾਜ਼ ਹੈਗੀ ਆ ਕੋਰਟ ਤੱਕ ਹੈਗੀ ਆ। ਇਹ ਵਿਚੋਲਿਆਂ ਦੇ ਹੈਗੇ ਪੈਸੇ ਪੂਹੇ ਕਮਾਉਣ ਦੇ ਤਰੀਕੇ। ਠੀਕ ਹੈ, ਤੁਹਾਨੂੰ ਲੋੜ ਨਹੀਂ ਹੈਗੀ। ਅਸਲੀਅਤ ਤੇ ਫੋਕਸ ਕਰੋ, ਗਤੀਵਿਧੀਆਂ ਕਰੋ ਆਪਣੀਆਂ, ਪੋਲੀਟੀਕਲ ਅਵੇਅਰਨੈਸ ਆਪਣੀ ਰੱਖੋ ਸਾਰੀ ਜਾਰੀ। ਸਬੂਤ ਤੁਹਾਡੇ ਅਸਲੀ ਹੋਣੇ ਚਾਹੀਦੇ ਆ। ਕਿਸੇ ਕੋ ਕੋਈ ਪੈਸਾ ਪੂਹਾ ਦੇ ਕੇ ਕੋਈ ਨਕਲੀ ਡਾਕੂਮੈਂਟ ਨਹੀਂ ਲੈਣਾ। ਉਹ ਰਸੀਦਾਂ ਵਾਲੇ ਜ਼ਮਾਨੇ ਚੱਲ ਗਏ ਆ। ਹੁਣ ਹੈਗਾ ਕਿਸੇ ਰਸੀਦ ਕਿਉਂ ਕਿਸੇ ਕੋਲ ਲੈਣੀ ਹੈ? ਜੇ ਤੁਹਾਡੇ ਬੈਂਕ ਦੇ ਵਿੱਚ ਹੀ ਪਿਆ ਹੈ, ਕਿਹਨੂੰ ਡਿਲੀਟ ਕੀਤਾ? ਤੁਸੀਂ ਤੀਜੇ ਬੰਦੇ ਕੋਲ ਜਾ ਕੇ ਕੀ ਕਰਨਾ? ਤੁਹਾਡਾ ਜੇ ਬੈਂਕ ਅਮਰੀਕਾ ਤੁਹਾਨੂੰ ਕਹਿ ਰਿਹਾ ਕਿ ਭਾਈ ਆ ਦੇਖ ਇਹਦੀ ਉਹ ਆ, ਉਸ ਤੋਂ ਵੱਡਾ ਸਬੂਤ ਕੀ ਲੈ ਕੇ ਆਉਂਗੇ ਦੱਸੋ? ਸਹੀ। ਬੈਂਕ ਆਫ ਅਮਰੀਕਾ ਤੁਹਾਨੂੰ ਕਹਿ ਰਿਹਾ ਵਾ ਤੇ ਤੁਹਾਡਾ ਉਹ ਆ, ਬਿਲਕੁਲ ਤੁਹਾਡੀ ਡਿਡਕਸ਼ਨ ਹੋਈ ਆ, ਚੈੱਕ ਰਾਹੀਂ ਪੇਮੈਂਟਾਂ ਕਰੋ, ਸਿੱਧਾ ਸਬੂਤ ਆ। ਵਾਰਿਆਂ ਨੂੰ ਕਿਤੋਂ ਵੀ ਕਰਨਾ ਚੈੱਕ ਰਾਹੀਂ ਕਰ ਦੋ, ਉਹਨਾਂ ਨੂੰ ਕਿਹੜਾ ਕੋਈ ਪ੍ਰੋਬਲਮ ਆ? ਜੀ ਜੀ ਜੀ, ਨਾਲੇ ਤਜੋਰੀ ਨਾਲੇ ਮੈਂ ਕਿਹਾ ਸਾਰੀ ਅਕਾਊਂਟਿੰਗ ਰਹਿਣੀ ਪੂਰੀ, ਨਾਲੇ ਤੁਹਾਡਾ ਚੈੱਕ ਦਾ ਉਹ ਆ, ਨਾਲੇ ਤੁਹਾਡੀ ਕੰਸਿਸਟੈਂਸੀ ਪਤਾ ਲੱਗੂਗੀ ਕਿ ਕਿੰਨਾ ਕੁ ਬੰਦਾ ਐਕਟਿਵ ਆ, ਕਿੰਨਾ ਕੁ ਉਹ ਕਰਦਾ ਹੈ ਨਾ। ਤੇ ਫਾਈਨਲੀ ਜਿਹੜੀ ਸਭ ਤੋਂ ਵੱਡੀ ਚੀਜ਼ ਅੱਜ ਜਿਹੜੀ ਕਹਿ ਕੇ ਜਾਂ ਜਿਹੜਾ ਰੂਟੀਨ ਪੰਗਾ,
ਹਰੇਕ ਬੰਦੇ ਦਾ ਗਵਾਹ, ਇਹ ਕਈ ਵਾਰੀ ਆਪਾਂ ਦੱਸਿਆ, ਹਰੇਕ ਬੰਦੇ ਦਾ ਜਿਹੜਾ ਹੈਗਾ ਉਹਦੀ ਆਪਣੀ ਹੱਥੀ, ਉਹਦੀ ਆਪਣੀ ਲੈਂਗੁਏਜ ਦੇ ਵਿੱਚ ਉਹ ਬੰਦੇ ਕੋ ਜਿਹੜਾ ਹੈਗਾ ਆਪਣਾ ਪੰਜਾਬੀ ਹਿੰਦੀ ਜਿਹੜੀ ਵੀ ਲਿਖਿਆ ਭਾਸ਼ਾ, ਹੋਣਾ ਚਾਹੀਦਾ। ਹਾਂ ਉਹਦੀ ਭਾਸ਼ਾ ਦੇ ਵਿੱਚ ਲਿਖਾਓ। ਤੁਸੀਂ ਕਦੀ ਨਹੀਂ ਗਲਤੀ ਹੋਣੀ, ਕਦੀ ਨਹੀਂ ਤੁਸੀਂ ਮਰਨਾ, ਭਾਵੇਂ ਇੱਕ ਪੈਰਾਗ੍ਰਾਫ ਹੋਵੇ ਭਾਵੇਂ ਦੋ। ਉਹ ਫਾਲਤੂ ਜਿਹੜੇ ਸਟੈਂਪ ਪੇਪਰ ਸਟਾਮ ਜਿਹੜੇ ਫਾਇਦਾ ਨਹੀਂ। ਉਹ ਕਰਾ ਕੇ ਜਿਹੜੇ ਫੇਰ ਉਹਦੇ ਸਾਈਨ ਹੈਗੇ ਉਹ ਭਾਵੇਂ ਨੋਟਰੀ ਮੋਰੇ ਕਰਾ ਲਓ, ਪਰ ਲਿਖਾਓ। ਲਿਖਣਾ ਬੰਦੇ ਨੇ ਹੀ ਆ, ਕੁਛ ਨਹੀਂ ਉਹਦੇ ਵਿੱਚ ਕਰਨਾ। ਜਿੰਨਾ ਉਹਨੂੰ ਪਤਾ ਉਨਾ ਹੀ ਲਿਖਣਾ, ਜਿੰਨਾ ਗਵਾਂਢੀ ਨੇ ਦੇਖਿਆ। ਉਹ ਹੁਣ ਕਹਿੰਦਾ ਤੇਰੀ ਪਾਰਟੀ ਦੀ ਲੈਟਰ ਆ ਜਿਹੜੀ, ਟਾਈਟਲ ਕੀ ਆ, ਨਾਂ ਕੀ ਆ, ਕਿਹੜੀ ਡੇਟ ਨੂੰ ਜੁਆਇਨ ਕੀਤਾ, ਉਹਦੇ ਵਿੱਚ ਹੁਣ ਜੇ ਫਾਲਤੂ ਇਨਫੋਰਮੇਸ਼ਨ ਆ ਕਿ ਇਹ ਬੰਦੇ ਤੇ ਪਾਰਟੀ ਨੇ ਲਿਖਿਆ ਕਿ ਇੱਥੇ ਹਮਲਾ ਇਦਾਂ ਹੋ ਗਿਆ, ਉਹਨੇ ਪੁੱਛਣਾ ਜੱਜ ਨੇ, ਇਹਨੂੰ ਕਿੱਦਾਂ ਪਤਾ, ਪਾਰਟੀ ਵਾਲਿਆਂ ਨੂੰ ਕਿਹਨੇ ਦੱਸਿਆ? ਤੇਰੇ ਘਰਦਿਆਂ ਨੇ। ਹੁਣ ਘਰਦਿਆਂ ਨੇ ਜਾ ਕੇ ਦੱਸਿਆ, ਉਹਨਾਂ ਨੇ ਲੈਟਰ ਬਣਾਈ, ਫਿਰ ਤਾਂ ਲੈਟਰ ਦੀ ਤੇਰੀ ਅਹਿਮੀਅਤ ਹੀ ਨਹੀਂ ਰਹਿੰਦੀ। ਜੇ ਤੂੰ ਕਹਿੰਦਾ ਤੂੰ ਕੀਤੀ ਹੈ, ਪਰ ਤੈਨੂੰ ਜਦੋਂ ਮੈਂ ਪਹਿਲਾਂ ਪੁੱਛਿਆ ਹੈਗਾ ਕਿ ਤੇਰੇ ਤੇ ਹਮਲਾ ਹੋਇਆ, ਇਸ ਤੋਂ ਬਾਅਦ ਪੁਲਿਸ ਤੇ ਗਿਆ ਹੈਗਾ, ਤੂੰ ਕਿਹਾ ਮੈਂ ਨਹੀਂ ਗਿਆ ਦੂਜੀ ਵਾਰੀ। ਫਿਰ ਮੈਂ ਤੈਨੂੰ ਪੁੱਛਿਆ ਕਿ ਪਾਰਟੀ ਦੇ ਵਿੱਚ ਗਿਆ ਸੀ, ਤੂੰ ਕਿਹਾ ਨਹੀਂ ਗਿਆ, ਫਿਰ ਮੈਂ ਲੁੱਕ ਕੇ ਰਿਹਾ। ਤੇ ਫਿਰ ਪਾਰਟੀ ਨੂੰ ਕਿੱਦਾਂ ਪਤਾ ਲੱਗ ਗਿਆ ਕਿ ਤੇਰੇ ਉੱਤੇ ਹਮਲੇ ਹੋਏ ਆ? ਕਿਹੜੇ ਮੌਕੇ ਤੇ ਤੂੰ ਦੱਸਿਆ? ਸੋ 1000 ਚੀਜ਼ਾਂ ਕਿ ਪਾਰਟੀ ਨੇ ਜਿਹੜੇ ਬੰਦੇ ਦਾ ਜਿੰਨਾ ਰੋਲ ਆ ਨਾ, ਉਹਨਾਂ ਲਿਮਿਟਿਡ, ਉਹਨਾਂ ਰੱਖੋ। ਕੋਈ ਫਾਲਤੂ ਗੱਲ ਨਹੀਂ ਝੂਠੀ ਵਿੱਚ ਲਿਖਣੀ। ਹਾਂ, ਫਿਰ ਜੀ ਆਪਣਾ ਸਵਾਲ ਉੱਠਦਾ ਕਿ ਆ ਤੈਨੂੰ ਪਾਰਟੀ ਤੇ ਤੇਰੀ ਸੈਰਮਨੀ ਕੀ ਕੀਤੀ ਸੀ ਜੀ? ਮੇਰੇ ਸਰੋਪਾ ਪਾਇਆ। ਅੱਛਾ ਜੀ, ਸਰੋਪਾ ਕਿੱਥੇ ਆ? ਮੈਂ ਜੀ ਉੱਥੇ ਰੱਖਿਆ ਜੀ। ਸਰੋਪਾ ਇੰਪੋਰਟੈਂਟ, ਆਹੋ ਇੰਪੋਰਟੈਂਟ ਆ। ਸਰੋਪਾ ਕਿਤੇ ਹੋਰ ਵੀ ਪਾ ਕੇ ਗਿਆ? ਆਹੋ ਮੈਂ ਗਤੀਵਿਧੀਆਂ 'ਚ ਪਾ ਕੇ ਜਾਂਦਾ ਸੀ ਇੰਡੀਆ 'ਚ, ਪਰ ਤੇਰੀ ਜਿਹੜੀ ਅਮਰੀਕਾ ਵਾਲੀ ਗਤੀਵਿਧੀ ਆ ਉਹ 'ਚ ਤਾਂ ਤੇਰਾ ਦਿਖਣੇ ਨਹੀਂ ਦਿਆ ਕੋਈ ਸਰੋਪਾ। ਤੇ ਏਦਾਂ ਕਿੱਦਾਂ ਹੋ ਗਿਆ ਕਿ ਤੂੰ ਕਹਿੰਦਾ ਉੱਥੇ ਮੈਂ ਸਰੋਪਾ ਪਾ ਕੇ ਜਾਂਦਾ ਸੀਗਾ, ਇੱਥੇ ਤੇਰਾ ਸਰੋਪਾ ਨਹੀਂ ਆ ਯਾਰ? ਉਹ ਕਹਿੰਦਾ ਮੈਨੂੰ ਆਈਡੀ ਦਿੱਤੀ ਸੀਗੀ। ਅੱਛਾ, ਕਹਿੰਦਾ ਆਈਡੀ ਫਿਰ ਕਦੋਂ, ਉਦੋਂ ਬਣਾ ਲਈ? ਕਹਿੰਦਾ ਆਹੋ। ਕਹਿੰਦਾ ਫਿਰ ਤੇਰੇ ਹੱਥ ਕਦੋਂ ਆਈ? ਕਹਿੰਦਾ ਫਿਰ 2-3 ਦਿਨ ਬਾਅਦ ਉਹਨੇ ਦਿੱਤੀ ਸੀ। ਤੇ ਕਹਿੰਦਾ ਆਈਡੀ ਦੀ ਫੋਟੋ ਮੈਂ ਬਟੂਏ 'ਚ ਲੈ ਕੇ ਗਿਆ ਸੀ ਮਾਤਾ ਦੀ ਅੱਖਾਂ ਚੈੱਕ ਕਰਾਉਣ। ਕਹਿੰਦਾ ਮਾਤਾ ਦੀ ਅੱਖਾਂ ਚੈੱਕ ਕਰਾਉਣ ਤੇਰੀ ਆਈਡੀ ਦੀ ਫੋਟੋ ਕਿੱਦਾਂ ਜਾਊਗੀ? ਹਨਾ, ਮਤਲਬ ਬੰਦੇ ਨੂੰ ਤੈਨੂੰ ਯਾਰ ਇਹੀ ਨਹੀਂ ਪਤਾ ਤੇਰੀ ਆਈਡੀ ਬਣੀ ਕਦੋਂ ਆ। ਉਹਨੇ ਕਹਿਣਾ ਤੇਰੇ ਹੱਥ ਕਦੋਂ ਲੱਗੀ ਆ? ਠੀਕ ਹੈ। ਆਈਡੀ ਦੀ ਤੇਰੀ ਫੋਟੋ ਤੇ ਤੂੰ ਕਹਿੰਦਾ ਮੈਂ ਬਣੀ ਸੀ 2012 'ਚ, ਫੋਟੋ ਤੇਰੀ ਜਿਹੜੀ ਲੱਗੀ ਆ 2023 ਵਾਲੀ ਲੱਗੀ ਆ। ਇਹ ਅਸਲੀ ਮੈਂ ਕੇਸਾਂ ਦੀ ਗੱਲ ਦੱਸ ਰਿਹਾ। ਆਪ ਹੀ ਆਪਣੀਆਂ ਗੱਲਾਂ 'ਚ ਬੰਦਾ ਫਸ ਜਾਂਦਾ ਉੱਥੇ। ਹਾਂ। ਸੋ ਜਦੋਂ ਉਹ ਫ੍ਰਿਵਲਸ ਦੀ ਪਾਉਂਦੇ ਆ ਕਿ ਇਹ ਫ੍ਰਿਵਲਸ ਅਸਾਈਲਮ ਆ, ਕਿ ਇਹਦਾ ਝੂਠਾ ਵਾ, ਇਹਦਾ ਏਦਾਂ ਵਾ। ਤੇ ਇਹ ਜਿੱਦਾਂ ਅਟਾਰਨੀ ਟਿਕਣੀ ਤੁਸੀਂ ਪਹਿਲਾਂ ਜਿੱਦਾਂ ਗੱਲ ਕਰ ਰਹੇ ਸੀਗੇ ਵੀ ਇਹ ਹੁਣ ਪਿੱਛੇ ਵੀ ਜਾਂਦੇ ਆ, ਪਿਛਲੀਆਂ ਚੀਜ਼ਾਂ ਵੀ ਦੇਖ ਰਹੇ ਆ, ਜਦੋਂ ਕੋਈ ਇਦਾਂ ਫਸ ਜਾਂਦਾ, ਫੜ ਹੋ ਜਾਂਦਾ ਆ, ਤੇ ਇੱਥੋਂ ਤੱਕ ਵੀ ਜੇ ਕੋਈ ਸਿਟੀਜ਼ਨ ਵੀ ਬਣਿਆ ਆ ਉਹ ਵੀ ਵਾਪਸ ਲੈ ਲਿਆ ਜਾ ਸਕਦਾ ਹੈ। ਹਾਂ, ਪੂਰਾ ਕ੍ਰਿਮੀਨਲ ਕੇਸ ਪਹਿਲਾਂ ਪਾਉਂਦੇ ਫੈਲਨੀ ਦਾ, ਉਹਦੇ ਵਿੱਚ ਉਹਨੂੰ ਕਹਿੰਦੇ ਕਿ ਤੂੰ ਇਮੀਗ੍ਰੇਸ਼ਨ ਫਰਾਡ ਦਾ ਹੁਣ ਜਿੱਤਣਾ ਔਖਾ, ਜਦੋਂ ਸਬੂਤ ਸਬਾਤ ਲੈ ਕੇ ਆਉਂਦੇ ਪੂਰਾ ਫੁੱਲ ਹੀ ਕਰਦੇ ਇੱਥੇ ਇਨਕੁਆਇਰੀ, ਨਹੀਂ ਤਾਂ ਬੰਦੇ ਨੂੰ ਨਹੀਂ ਹੱਥ ਲਾਉਂਦੇ। ਉਹ ਜਿਹੜਾ ਏਦਾਂ ਹੁੰਦਾ ਕਿ ਜੇ ਤਾਂ ਉਹ ਕਹਿੰਦੇ ਤੂੰ ਲੜ ਲਾ ਕੇਸ, ਟਰਾਇਲ ਕਰ ਲਾ ਨਾ। ਟਰਾਇਲ ਜੇ ਕਿਸੇ ਬੰਦੇ ਦਾ, ਜੇ ਟਰਾਇਲ ਉਹਦਾ ਹੁੰਦਾ, ਉਹਦੀ 15 ਸਾਲ ਉਹਨੂੰ ਸਜ਼ਾ ਜਿਹੜੀ ਹੋਣੀ ਸੀਗੀ, ਉਹਦਾ ਉਹਨੇ ਅਲਟਰਨੇਟਿਵ ਦਿੱਤਾ ਕਿ ਤੂੰ ਫੈਲਨੀ ਨੂੰ ਪਲੀਡ ਕਰ ਲਾ, ਕੇਸ ਲੜਨ ਦਾ ਸਾਨੂੰ ਕੋਈ ਇੰਟਰਸਟ ਨਹੀਂ, ਤੈਨੂੰ ਸਜ਼ਾ ਕੋਈ ਨਹੀਂ ਮਿਲਣੀ, ਪਰ ਤੇਰੀ ਗਿਲਟੀ ਫੈਲਨੀ ਦੀ ਲੱਗਣੀ ਹੈ। ਫਿਰ ਤੁਹਾਡੀ ਗਿਲਟੀ ਫੈਲਨੀ ਲੱਗੀ ਇਮੀਗ੍ਰੇਸ਼ਨ ਫਰਾਡ ਦੀ, ਉਹਦੇ ਕਰਕੇ ਸਿਟੀਜ਼ਨ ਉਹ ਰਿਵੋਕ ਕਰ ਸਕਦੇ ਆ, ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਗ੍ਰੀਨ ਕਾਰਡ ਉਹ ਟੇਕ ਅਵੇ ਕਰਕੇ ਵਾਪਸ ਡਿਪੋਰਟ ਕਰ ਸਕਦੇ ਆ। ਤੇ ਦੂਜਾ ਹੱਲ ਉਹ ਕਹਿੰਦੇ ਇਹ ਦੇਣਾ ਕਿ ਲੜ ਲਾ ਕੇਸ 15 ਸਾਲ, ਫਿਰ ਪਹਿਲਾਂ ਜੇਲ੍ਹ ਜਾ, ਹੱਲ ਉਹਦਾ ਵੀ ਸੇਮ ਹੀ ਜਿਹੜਾ ਹੈਗਾ, ਹਨਾ, ਵਿਚਾਲੇ 15 ਸਾਲ ਹੋਰ ਪਾਲੇ। ਕਈ ਵਾਰੀ ਕਲੀਨ ਹੀ ਫਿਰ ਬੋਲਡ ਕਰਦੇ ਕਈ ਵਾਰੀ ਬੰਦੇ ਨੂੰ। ਹੁਣ ਉਹ ਜਿਹੜਾ ਵਿੱਚ ਕੇ ਜਿਹੜਾ ਨੇ ਕੰਮ ਕਈ ਵਾਰੀ ਕੀਤਾ ਹੈਗਾ, ਜਿਹੜੇ 2 ਨਾਮ ਯੂਜ਼ ਕੀਤੇ ਸੀ ਫਿੰਗਰਪ੍ਰਿੰਟ ਵਾਲੇ, ਉਹ ਉਹਨਾਂ ਨੇ ਫਾਈਲਾਂ ਜਦੋਂ ਸਕੈਨ ਕੀਤੀਆਂ ਗਈਆਂ ਦੀਆਂ, ਉਹਨਾਂ ਦੇ ਫਿੰਗਰਪ੍ਰਿੰਟ ਮੈਚ ਹੋ ਗਏ, ਉਹ 2 ਨਾਂ ਬੋਲਦੇ ਆ, ਉਹਨਾਂ ਨੇ ਦੂਜੇ ਨਾਂ ਤੋਂ ਅਸਾਈਲਮ ਕਈਆਂ ਨੇ ਲਈ ਸੀ, ਉਹ ਵਾਲੇ ਕੇਸ ਬਹੁਤ ਉਹਨਾਂ ਨੇ ਫੜੇ ਆ। ਫਿਰ ਇਹਨਾਂ ਨੇ ਨਵਾਂ ਜਿੱਦਾਂ ਕਿ ਬੰਦਾ ਹੁਣ ਸਿਟੀਜ਼ਨ ਕਈ ਬਣ ਗਏ ਆ, ਫਿਰ ਇਹਨਾਂ ਨੇ ਕੀਤਾ ਕਿ ਜਿਹੜੀਆਂ ਫੋਟੋਆਂ ਨਾ ਪਾ ਕੇ ਉਹ ਫੇਸ਼ੀਅਲ ਰੈਕੋਗਨੀਸ਼ਨ ਸੌਫਟਵੇਅਰ ਨਾ, ਕਿ ਇਹ ਬੰਦਾ ਹੁਣ ਕਿੱਦਾਂ ਲੱਗੂਗਾ AI ਦੇ ਬੇਸ ਤੇ, ਇਹ ਹੁਣ ਕਿੱਦਾਂ ਦਾ ਲੱਗੂਗਾ। ਤੇ ਉਹ ਉਹਨੇ 22 ਸਾਲ ਦੀ ਉਮਰ ਤੇ ਅਸਾਈਲਮ ਲਾਇਆ, ਉਹ ਹੁਣ 45 ਸਾਲਾਂ ਤੇ ਸਿਟੀਜ਼ਨ ਬਣਿਆ। ਉਹਦੀ ਜਿਹੜੀ ਫੇਸ਼ੀਅਲ ਰੈਕੋਗਨੀਸ਼ਨ ਜਿਹੜਾ ਸੌਫਟਵੇਅਰ ਹੈਗਾ, ਖੇਡ ਨਹੀਂ ਉਹ, ਕਿਉਂਕਿ ਜੋ ਵੀ ਉਹਨਾਂ ਦੀ ਟੈਕਨੋਲੋਜੀ ਹੋਣੀ ਹੈ ਨਾ, ਰੈਟਿਨਾ ਫੇਸ਼ੀਅਲ ਜੋ ਵੀ ਕਰਦੇ ਹੋਣਗੇ, ਉਹਦੇ ਬੇਸ ਤੇ ਬੰਦੇ ਇਹਨਾਂ ਨੇ ਹੁਣ ਜਿਹੜੇ ਵਿੱਚੋਂ ਦੀ ਚੱਕਣੇ ਸ਼ੁਰੂ ਕਰਤੇ ਸੀਗੇ। ਤੇ ਕੀ ਫਿਰ ਉਸ ਤੋਂ ਬਾਅਦ ਜਿਹੜੇ ਗਾਂ ਉਹਦੇ ਨਾਲ, ਕਿਉਂਕਿ ਚਲੋ ਬੰਦਾ ਕੋਈ ਜਦੋਂ ਕੋਈ ਸਿਟੀਜ਼ਨ ਹੁੰਦਾ, ਕੁਛ ਹੁੰਦਾ, ਉਹ ਅੱਗੇ ਹੋਰ ਵੀ ਪਰਿਵਾਰਕ ਮੈਂਬਰਾਂ ਨੂੰ, ਉਹਨਾਂ ਨੂੰ ਵੀ ਕਰਦਾ ਆ, ਕਿ ਉੱਥੇ ਤੱਕ ਵੀ ਜਾਂਦੇ ਆ ਜਾਂ ਉੱਥੇ ਤੱਕ ਹੀ ਸੀਮਤ ਰੱਖਦੇ ਆ? ਉਹਦੀ ਫਿਰ ਉਹੀ ਆ ਜਾਂਦੀ ਡਾਕਟਰੀਨ ਹੁੰਦੀ ਲਾਅ ਦੇ ਵਿੱਚ, ਫਰੂਟ ਆਫ ਪੋਇਜ਼ਨਸ ਟਰੀ, ਕਿ ਜ਼ਹਿਰੀਲੇ ਪੇੜ ਦੇ ਫਲ ਵੀ ਜਿਹੜੇ ਜ਼ਹਿਰੀਲੇ ਆ। ਅੱਛਾ। ਹਾਂ, ਫਿਰ ਦੁਬਾਰਾ ਆਉਣਾ ਤਾਂ। ਅੱਛਾ, ਤੇ ਇੰਨੇ ਤੱਤੇ ਹੋਏ ਫਿਰਦੇ ਹੈ ਇਹ, ਮਤਲਬ ਇੰਨੀ ਇੱਥੇ ਤੱਕ ਜਿਹੜਾ ਇਸ ਟਾਈਮ ਪਹੁੰਚ ਰਿਹਾ ਕੰਮ।
ਜਿੱਦਾਂ ਹੁਣ ਇਹ ਆਇਆ ਸੀਗਾ, ਇਹ ਕਹਿੰਦਾ ਮੈਂ ਆ ਕੇ ਲੋਕਾਂ ਨੂੰ ਉਹ ਕਰਨਾ, ਮੈਂ ਬਾਰਡਰ ਖੋਲ ਦੇਣੇ ਆ। ਇਹਨੇ ਆਪਣੀ ਡੈਮੋਗ੍ਰਾਫੀ ਨੂੰ ਆਹੀ ਦਿਖਾਇਆ ਸੀ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਨੇ। ਹੁਣ ਦੂਜਾ ਆਇਆ, ਉਹ ਕਹਿੰਦਾ ਮੈਂ ਟੰਗਣੇ ਆ, ਜੇ ਉਹ ਜਿੱਤ ਗਿਆ ਕਿ ਮੈਂ ਏਦਾਂ ਕਰ ਦੇਣਾ ਓਦਾਂ ਕਰ ਦੇਣਾ, ਜਦੋਂ ਆ ਗਿਆ ਉਹਨੇ ਫਿਰ ਆ ਕੇ 1 ਸਾਲ ਟੰਗਣੇ ਆ। ਨਹੀਂ ਪਰ ਦੇਖੋ ਕਿਹਾ ਕੁਛ ਤੇ ਕਰ ਕੁਛ ਰਹੇ ਆ, ਇਹ ਤਾਂ ਹੁਣ ਸਾਹਮਣੇ ਹੀ ਆ। ਬਾਰਡਰ ਨੂੰ ਕੁਛ ਨਹੀਂ ਕਰਨਾ, ਖੁੱਲਾ ਰੱਖਣਾ ਜਾਂ ਵਧੀਆ ਆ, ਵੈਲਕਮ ਆ, ਇਹ ਉਹ ਆ, ਤੇ ਹੁਣ ਆਪ ਹੀ ਜਿਹੜੀ ਕੰਧ ਬਣਾਉਣ ਲੱਗੇ। ਸੋ ਇਹ ਤਾਂ ਇਹ ਪਤਾ ਨਹੀਂ ਹੁੰਦਾ ਇਹਨਾਂ ਦੇ ਸਟਾਂਸ ਕਦੋਂ ਕਿਹੜੇ ਵੇਲੇ ਕਿੱਦਾਂ ਜਿਹੜੇ ਚੇਂਜ ਹੋ ਜਾਂਦੇ। ਮੁੱਖ ਦੀ ਗੱਲ ਇਹਦੀ ਇਹ ਆ ਕਿ ਭਾਈ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਲਓ ਜ਼ਿੰਮੇਵਾਰੀ, ਠੀਕ ਆ। ਤੇ ਉਹ ਜਿਹੜੀ ਜ਼ਿੰਮੇਵਾਰੀ ਤੁਸੀਂ ਇਹੀ ਲੈ ਸਕਦੇ ਕਿ ਭਾਈ ਤੁਹਾਡੇ ਪੋਲੀਟੀਕਲ ਦੇ ਕੇਸ ਆ, ਪੋਲੀਟੀਕਲ ਦੀ ਤੁਹਾਡੀ ਨੌਲੇਜ ਟੌਪ ਦੀ ਹੋਣੀ ਚਾਹੀਦੀ ਆ, ਗਤੀਵਿਧੀਆਂ ਤੁਹਾਡੀਆਂ ਟੌਪ ਦੀਆਂ ਹੋਣੀਆਂ ਚਾਹੀਦੀਆਂ ਵਾ। ਜਿਹੜੇ ਉਹ ਵਾਲੇ ਜ਼ਮਾਨੇ ਸੀਗੇ 1980 90 ਵਾਲੇ, ਜਿਹੜੇ ਸੌਖੇ 5 ਸਾਲ ਪਹਿਲਾਂ ਵੀ 4 ਸਾਲ ਪਹਿਲਾਂ ਵੀ ਜਿਹੜੀਆਂ ਗੱਲਾਂ ਹੈਗੀਆਂ, ਉਹ ਟਾਈਮ ਨਹੀਂ ਹੁਣ ਰਹੇ। ਇਮੀਗ੍ਰੈਂਟ ਤੇ ਆ ਬਹੁਤ ਜ਼ਿਆਦਾ ਗਿਆ। ਹੁਣ ਦਿਨ ਬ ਦਿਨ ਆਪਾਂ ਦੇਖ ਰਹੇ ਹਾਂ ਕਿ ਦਿਨ ਬ ਦਿਨ ਆਪਣੇ, ਤੁਸੀਂ ਸਾਡੇ ਸ਼ੋਅ ਸੁਣ ਕੇ ਦੇਖ ਲਓ, ਇਹਦੇ ਵਿੱਚ ਟੋਨ ਵਕੀਲ ਦੀ ਚੇਂਜ ਹੋਈ ਜਾ ਰਹੀ ਆ 6-6 ਮਹੀਨੇ ਬਾਅਦ। ਕਿ ਤੁਸੀਂ ਰਾਜ ਕਰਨ ਤੇ ਮੇਰੀ ਡਿਸਕਸ਼ਨ ਦੇਖੋ ਕਿ ਹੁਣ ਕਿੱਦਾਂ ਦਾ ਮਾਹੌਲ ਚੱਲਦਾ। ਕਿਤੇ ਬਾਰਡਰ ਭਾਜੀ ਖੁੱਲਾ ਪਿਆ, ਹੁਣ ਤੇ ਪੁੱਛਦੇ ਕੱਖ ਨਹੀਂ ਇਸ ਵੇਲੇ। ਹਾਂ, ਕੁਝ ਮਹੀਨੇ ਪਹਿਲਾਂ ਦੀਆਂ ਗੱਲਾਂ ਸੀ, ਏਦਾਂ ਕੁਝ ਮਹੀਨੇ ਪਹਿਲਾਂ ਦੀਆਂ ਗੱਲਾਂ ਹੈਗੀਆਂ। ਟਾਈਮ ਬਹੁਤ ਛੇਤੀ ਜਿਹੜਾ ਚੇਂਜ ਹੋ ਜਾਂਦਾ ਤੇ ਹਾਂਜੀ ਸਬੂਤਾਂ ਦੇ। ਬਾਕੀ ਇਹ ਵੀ ਹੈ ਨਾ ਵੀ ਜਿਹੜੇ ਹੁਣ ਆਏ, ਜੇ ਅਗਲਾ ਪ੍ਰੈਜ਼ੀਡੈਂਟ ਬਦਲ ਗਿਆ ਉਦੋਂ ਪਤਾ ਨਹੀਂ ਜਦੋਂ ਕੇਸ ਲੜਨਾ ਤੇ ਉਦੋਂ ਕੀ ਸਥਿਤੀ ਹੋਣੀ ਆ। ਉਦੋਂ ਤਾਂ ਕੋਈ ਹੋਰ ਸਰਕਟ ਕੋਰਟ 'ਚ ਪਤਾ ਨਹੀਂ ਕਿਹੜੀ ਚੀਜ਼ ਪਹੁੰਚ ਜਾਣੀ ਆ, ਉਹਦਾ ਕੀ ਫੈਸਲਾ ਆ ਜਾਣਾ। ਸੋ ਚੇਂਜਸ ਬਹੁਤ ਜ਼ਿਆਦਾ ਆਉਂਦੇ ਰਹਿੰਦੇ ਆ। ਨਹੀਂ ਕਈ ਜੱਜ ਹੁਣ ਵਕੀਲ ਤੁਹਾਨੂੰ ਦੱਸੂਗੇ। ਹੁਣ ਮੈਂ ਕਿਹਾ ਜੱਜਾਂ ਦੇ ਵੀ ਪਤਾ ਨਹੀਂ ਹੁਣ ਨਾਂ ਲੈ ਸਕਦੇ ਨਹੀਂ, ਕਈ ਤਾਂ ਬਿਠਾਉਣ ਤੋਂ ਪਹਿਲਾਂ ਹੀ ਮੈਂ ਨਹੀਂ ਬਲੀਵ ਕਰਦਾ, ਕਹਿੰਦੇ ਫਰਾਡ ਆ ਸਾਰੇ। ਉਹ ਤੁਹਾਡੀ ਵਕੀਲ ਨੂੰ ਮਿਸਟਰ ਢੇਰਕੀ ਹੋਣਾ ਕਿੱਥੇ ਆ, ਕਹਿੰਦਾ ਡਾਕਟਰ ਦੀ ਅਸਲੀ ਲੈਟਰ ਕਿੱਥੇ ਆ, ਫੋਟੋ ਕਿੱਥੇ ਆ, ਕਹਿੰਦਾ ਇੱਕ ਵੀ ਫੋਟੋ ਦਿਖਾ। ਜੱਜ ਮੇਰੇ ਮਗਰ ਪੈ, ਕਹਿੰਦਾ ਇੱਕ ਫੋਟੋ ਦਿਖਾ ਦੇ, ਕਹਿੰਦਾ ਸਾਨੂੰ ਬਹਿਸ ਕਰਨ ਦੀ ਲੋੜ ਹੀ ਨਹੀਂ, ਕਹਿੰਦਾ ਇੰਡੀਆ ਦਿਖਾ ਕਿੱਥੇ ਪੋਸਟਰ ਲਾਉਂਦਾ ਹੈਗਾ, ਕੀ ਕਰਦਾ ਹੈਗਾ ਜ਼ਖਮਾਂ ਦੀ, ਕਹਿੰਦਾ ਆਪਣੇ ਫੋਟੋ ਦਿਖਾ ਦੇ, ਕੁਛ ਤਾਂ ਦਿਖਾ। ਕਹਿੰਦਾ ਮਗਰ ਹੀ ਪੈ ਗਿਆ। ਕਹਿੰਦਾ ਮੈਂ ਕਿਹਾ ਜੱਜ ਸਾਹਿਬ ਏਦਾਂ ਮੇਰੇ ਮੋਰੇ ਕਲਾਇੰਟ ਆਇਆ, ਮੈਂ ਉਹਨੂੰ ਰਿਪਰੈਜ਼ੈਂਟ ਕਰਨਾ, ਉਹਨੇ ਮੈਨੂੰ ਸਬੂਤ ਦੇਣਾ ਵਾ, ਇੱਥੇ ਆਪਾਂ ਇਕੱਠੇ ਹੋਏ ਆ ਤੇ ਅੱਜ ਅਦਾਲਤ ਨੂੰ ਸਾਡੇ ਕੋਲ 2 ਚੋਇਸ ਹੈਗੀਆਂ, ਜਾਂ ਤਾਂ ਨਹੀਂ ਜੇ ਯਕੀਨ ਬੰਦੇ ਦਾ ਤਾਂ ਪੀਡੀ ਦੇ ਦਿਓ, ਆਪਾਂ ਲੈ ਕੇ ਅਸਾਈਲਮ ਆਫਿਸ ਬਾਰੇ ਚੱਲ ਜੰਨੇ ਆ, ਜੇ ਤੁਹਾਨੂੰ ਲੱਗਦਾ ਤੇ ਫਿਰ ਆਪਾਂ ਕੇਸ ਆਪਣਾ ਫਾਈਟ ਕਰਾਂਗੇ। ਤੇ ਏਦਾਂ ਤੇ ਉਹਦੇ ਵਿੱਚ ਉਹ ਜਿਹੜਾ ਜੱਜ ਸੈਕਰਾਮੈਂਟੋ ਦੇ ਇੱਕ ਉਹਨਾਂ ਦਾ ਮੰਨਣਾ ਇਹ ਆ ਕਿ ਐਂਡ ਆਫ ਦਾ ਡੇ ਜੇ ਬੰਦੇ ਦਾ ਕ੍ਰਾਈਮ ਕੋਈ ਨਹੀਂ ਹੋਇਆ, ਟੈਕਸ ਟੁਕਸ ਆਪਣੇ ਸਹੀ ਦਿੰਦਾ, ਉਹਨੇ ਪੂਰੀ ਤਸੱਲੀ ਕਰਨੀ ਕਿ 5 ਸਾਲਾਂ ਚ ਕੀਤਾ ਕੀ ਆ ਤੂੰ, ਕਿ ਤੂੰ ਤਰੀਕ ਦੇ ਲਾਗੇ ਆ ਕੇ ਤੈਨੂੰ ਰੈਲੀਆਂ ਰੂਲੀਆਂ ਚੇਤੇ ਆ ਜਾਂਦੀਆਂ ਕਿ ਤੂੰ 5 ਸਾਲ ਪੂਰੇ ਕਰਦਾ ਰਿਹਾ। ਇਹ ਮੇਨ ਫੈਕਟਰ ਆ ਉਹਦਾ। ਬੰਦਾ ਕਿਤੇ ਸਾਲ ਕ ਪਹਿਲਾਂ ਤੇਜ਼ ਹੋਇਆ ਵਾ, ਕਹਿੰਦਾ ਤੂੰ ਕਹਿੰਦਾ ਇੱਕ ਵਾਰੀ ਹੋਇਆ ਸੀ ਤੇਜ਼, ਕਹਿੰਦਾ 2019 ਚ, ਫੇਰ ਕਹਿੰਦਾ ਤੇਰੀ ਪੋਸਟਪੋਨ ਹੋ ਗਈ। ਹੁਣ ਕਹਿੰਦਾ ਤੂੰ ਕਹਿੰਦਾ ਤੇਜ਼ ਹੋਇਆ ਕਹਿੰਦਾ 2022 ਚ, ਕਹਿੰਦਾ ਕਿਉਂਕਿ 23 ਚ ਤੇਰੀ ਤਰੀਕ ਆ। ਬੱਲੇ ਇੰਨੀ ਬਰੀਕੀ ਤੱਕ ਜਿਹੜਾ ਉਹ ਜਾ ਰਹੇ ਆ। ਨਾਲੇ ਭਾਈ ਐਡਰੈਸ ਡਰੂਸ ਦਾ ਵੀ ਧਿਆਨ ਰੱਖਿਆ ਕਰੋ, ਜਿੱਥੇ ਤੁਹਾਡਾ ਐਡਰੈਸ ਹੁੰਦਾ ਹੈ ਉੱਥੇ ਤਾਂ ਜਨਤਾ ਮੰਨਦੀ। ਉਹ ਵੀ ਦੋਸਤਾਂ ਦੇ ਮਿੱਤਰਾਂ ਦੇ ਆਖੇ ਲੱਗੇ ਕਿ ਚੱਲ ਵਕੀਲ ਉਦਾਂ ਹੀ ਬੋਲੀ ਜਾਂਦਾ, ਉਹ ਲਿਆਂਦੇ ਜਿੱਦਣ ਅਦਾਲਤ ਵਿੱਚ ਹੋਇਆ ਉਦੋਂ ਪਤਾ ਲੱਗਦਾ। ਫਿਰ ਕਹਿੰਦਾ ਨਿਊਯਾਰਕ ਦਾ ਐਡਰੈਸ ਕੀ ਆ, ਕਹਿੰਦਾ 11921 9th AVE। ਉਹ ਕਹਿੰਦਾ AVE ਕੀ ਹੁੰਦਾ, ਉਹ ਬੰਦੇ ਨੂੰ ਇਹ ਨਹੀਂ ਪਤਾ ਇਹ ਹੈ। ਅੱਛਾ ਕਹਿੰਦਾ ਅਪਾਰਟਮੈਂਟ ਆ ਕਿ ਘਰ ਆ। ਕਹਿੰਦਾ ਜਦੋਂ ਕਹਿੰਦਾ ਘਰੋਂ ਨਿਕਲ ਕੇ ਕਹਿੰਦਾ ਖੱਬੇ ਪਾਸੇ ਜਾਣਾ ਕਿਹੜੀ ਸਟਰੀਟ ਆਉਂਦੀ, ਕਹਿੰਦਾ ਨਹੀਂ ਪਤਾ। ਕਹਿੰਦਾ ਸੱਜੇ ਪਾਸੇ ਜਾਣਾ, ਕਹਿੰਦਾ ਕਿਹੜੀ ਸਟਰੀਟ ਆਉਂਦੀ, ਕਹਿੰਦਾ ਨਹੀਂ ਪਤਾ। ਹੈਲੀਕਾਪਟਰ ਤੇ ਕਿਹੜੀ ਕੱਟ ਮਾਰਦੀ ਆ, ਕਹਿੰਦਾ ਐਗਜ਼ਿਟ ਕਿਹੜਾ ਲਾ ਲੈਣਾ, ਕਹਿੰਦਾ ਨਹੀਂ ਪਤਾ, ਨਵਾਂ ਕਹਿੰਦਾ ਮੈਂ ਆਇਆ। ਕਹਿੰਦਾ ਤੇ ਕਹਿੰਦਾ ਗਰੋਸਰੀ ਕਹਿੰਦਾ ਕਿੱਥੋਂ ਲੈ ਜਾਣਾ, ਨਹੀਂ ਕਹਿੰਦਾ ਮੈਂ ਤਾਂ ਕਹਿੰਦਾ ਘਰੋਂ ਬਾਹਰ ਕਹਿੰਦਾ ਨਿਕਲਦਾ ਹੀ ਕੋਈ ਨਹੀਂ, ਤੇ ਮੈਂ ਹੈਲੀਕਾਪਟਰ ਤੇ। ਹਾਂ ਕਹਿੰਦਾ ਮੈਂ ਤਾਂ ਕਹਿੰਦਾ ਘਰੋਂ ਬਾਹਰ ਕਹਿੰਦਾ ਮੈਂ ਨਿਕਲਦਾ ਕੋਈ ਨਹੀਂ। ਤੇ ਕਹਿੰਦਾ ਘਰ ਦਾ ਕਹਿੰਦਾ ਰੰਗ ਕੀ ਆ, ਤੇ ਰੰਗ ਕਹਿੰਦਾ ਏਦਾਂ ਦਾ ਚਿੱਟੇ ਜਿਹੇ ਰੰਗ ਦਾ, ਕਹਿੰਦਾ ਏਦਾਂ ਕਰੀਮ ਵੀ ਹੋ ਸਕਦਾ ਚਿੱਟੇ ਜਿਹੇ। ਉਹਨੇ ਵੀ ਗੂਗਲ ਮੈਪ ਅੱਗੋਂ ਦੀ ਖੋਲ ਕੇ ਰੱਖਿਆ ਪੂਰਾ। ਗਵਾਂਢੀ ਕਹਿੰਦਾ ਨਾਲ ਇੱਕ ਬੰਦੇ ਦਾ ਕਲਡੀ ਸੈਕ ਤੇ ਘਰ ਜਿੱਦਾਂ ਗੋਲਾ ਨਹੀਂ ਪੈਂਦਾ। ਹਾਂਜੀ ਕਹਿੰਦਾ ਚੱਲ ਇਹ ਦੱਸਦੇ ਖਿੜਕੀ ਤੋਂ ਏਦਾਂ ਸੜਕ ਕਹਿੰਦਾ ਵਗਦੀ ਆ ਕਿ ਕਿੱਦਾਂ ਰੁਕੀ ਆ। ਨਾ ਕਹਿੰਦਾ ਸੜਕ ਤਾਂ ਵਗਦੀ, ਕਹਿੰਦਾ ਬਿਜ਼ੀ, ਕਹਿੰਦਾ ਨਿਊਯਾਰਕ ਦਾ ਪੂਰਾ ਬਿਜ਼ੀ ਆ। ਕਹਿੰਦਾ ਇਹ ਤਾਂ ਕਹਿੰਦਾ ਘਰ ਹੀ ਕਲਡੀ ਸੈਕ ਤੇ ਲੱਗੇ ਨਾ ਜੀ ਨਾ, ਕਹਿੰਦਾ ਮੇਰੀ ਖਿੜਕੀ ਤੋਂ ਤਾਂ ਕਹਿੰਦਾ ਏਦਾਂ ਦਾ ਹੀ ਵਿਊ ਆ। ਫਿਰ ਤੇ ਕਹਿੰਦਾ ਗਰਾਜ ਦੇ ਕਹਿੰਦਾ ਦਰਵਾਜ਼ੇ ਕਿੰਨੇ ਆ, ਗਰਾਜ ਦੇ ਦਰਵਾਜ਼ੇ ਹੁਣ ਨਿਊਯਾਰਕ ਵਾਲਾ ਨਾ, ਨਹੀਂ ਗਰਾਜ ਦਾ ਤਾਂ ਕੋਈ ਨਹੀਂ, ਕਹਿੰਦਾ ਅਪਾਰਟਮੈਂਟ ਜੇ ਹੀ ਆ ਉੱਤੇ ਜੇ ਜਾ ਕੇ ਨਾ। ਫਿਰ ਉਹ ਪੁੱਛੇਗਾ ਕਹਿੰਦਾ ਕਮਰੇ ਕਿੰਨੇ ਘਰ ਨੂੰ, ਉਹ ਹੁਣ ਸਾਰੀ ਇਨਫੋਰਮੇਸ਼ਨ ਜ਼ਿਲੋ ਤੇ ਰਹਿੰਦੀ ਸਾਰੀ ਹਨਾ, ਘਰ ਕੌਣ ਆ ਆਨਲਾਈਨ ਤੇ ਰੈਕਡ। ਤੇ ਅੱਗੇ ਸਰਕਾਰੀ ਵਕੀਲ ਵੀ ਖੋਂਗੇ ਪੂਰਾ ਰਜਿਸਟਰੀ ਪੂਰੀ ਕੱਢ ਕੇ ਲਿਆਇਆ, ਪਤਾ ਨਹੀਂ ਕਿੰਨੇ 100 ਸਮਥਿੰਗ ਪੇਜਾਂ ਦਾ
ਸਾਰਾ ਹਿਸਾਬ ਕਿਤਾਬ ਉਹਨੇ, ਬਿੱਲ ਕਿੰਨਾ ਹੁੰਦਾ, ਘਰ ਦੇ ਯੂਟਿਲਿਟੀ ਬਿੱਲ ਕਿੰਨੇ ਆ, ਤੁਹਾਡੀ ਭਲੀ ਹੋ ਜੇ। ਸਾਰਾ ਲੈ ਕੇ ਆਇਆ। ਉਹਨੂੰ ਸਰਕਾਰੀ ਵਕੀਲ ਨੂੰ ਪਹਿਲਾਂ ਹੀ ਪਤਾ ਸੀ। ਉਹ ਕਹਿੰਦਾ ਉਹਨੇ ਪਹਿਲਾਂ ਹੀ ਧਿਆਲਿਆ, ਉਹਨੇ ਨਾ ਮੈਨੂੰ ਪਹਿਲਾਂ ਹੀ ਪੁੱਛਿਆ, ਕਹਿੰਦਾ ਹੁਣੇ, ਕਹਿੰਦਾ ਇੱਕ ਮੌਕਾ, ਕਹਿੰਦਾ ਮੈਂ ਦਿੰਦਾ, ਪੁੱਛ ਲੈ ਇਹਨੂੰ, ਕਹਿੰਦਾ ਐਡਰੈਸ ਲੈ ਕੇ, ਤਾਂ ਕਹਿੰਦਾ ਕੇਸ ਮੂਵ ਕਰਾ ਲਾ ਆਪਣਾ ਇੱਥੋਂ ਦੀ। ਅੱਛਾ। ਮੈਂ ਪੁੱਛਿਆ, ਮੈਂ ਕਿਹਾ ਦੇਖ ਲਾ ਜੇ ਵੀ। ਉਹ ਕਹਿੰਦਾ ਨਹੀਂ ਭਾਜੀ, ਕਹਿੰਦਾ ਮੈਂ ਰਹਿਣਾ ਹੀ ਇੱਥੇ ਆ ਜਦ, ਮੈਂ ਕਿਉਂ ਕਹਿੰਦਾ ਕਰਾਂ। ਉਹਨੇ ਭਾਈ ਥੱਦਾ ਜਿਹੜਾ ਪੇਸ਼ ਕੀਤਾ, ਹਾਂ ਏਦਾਂ ਦਾ ਫਸਾਇਆ। ਕਹਿੰਦਾ ਤੂੰ, ਕਹਿੰਦਾ ਇੱਥੇ ਕ੍ਰੈਡਿਟ ਰਨ ਕੀਤਾ ਆਪਣਾ ਆਹ ਵਾਲੀ ਜਗ੍ਹਾ ਤੋਂ, ਤੇ ਕਹਿੰਦਾ ਇਹ, ਕਹਿੰਦਾ ਮੇਰੇ ਦੋਸਤ ਨੇ ਕੀਤਾ ਸੀ, ਮੈਂ ਇਹਨੂੰ, ਕਹਿੰਦਾ ਸੋਸ਼ਲ ਦਿੱਤੀ ਸੀ ਇੱਥੇ, ਕਹਿੰਦਾ ਤੂੰ, ਕਹਿੰਦਾ ਬੈਂਕ ਵਾਲਾ ਅਪਲਾਈ ਕੀਤਾ, ਆਹ ਕਹਿੰਦਾ ਬਿਜਲੀ ਦਾ ਬਿੱਲ ਭਰਿਆ, ਪੂਰੇ ਥੱਦੇ 164 ਪੇਜਾਂ ਦਾ ਉਹਦਾ ਸੀਗਾ, ਪੂਰਾ ਬਈ ਖਾਤਾ ਕੱਢ ਲਿਆਂਦਾ ਉਹਦਾ, ਪੂਰਾ ਬਈ ਖਾਤਾ। ਫਿਰ ਉਹਦੇ ਜਿਹੜੇ ਸੀਗੇ, ਕਹਿੰਦਾ ਆਪਣਾ ਜਿਹੜਾ ਅਸਾਈਲਮ ਦੀ ਐਪਲੀਕੇਸ਼ਨ ਆ, ਕਹਿੰਦਾ ਤੇਰੀ, ਕਹਿੰਦਾ ਉਹ, ਕਹਿੰਦਾ ਉੱਤੇ, ਕਹਿੰਦਾ ਜਿਹੜਾ ਯੂਐਸ, ਜਿਹੜਾ ਆਹ ਡਾਕ ਦਾ ਹੁੰਦਾ ਵਾ ਲੇਬਲ ਹੁੰਦਾ, ਲੇਬਲ ਉਹਨੇ, ਕਹਿੰਦਾ ਲੇਬਲ, ਕਹਿੰਦਾ ਤੇਰਾ ਆਂਦਿਆ ਮਿਸ਼ੀਗਨ ਤੋਂ। ਮਿਸ਼ੀਗਨ ਤੋਂ ਕਹਿੰਦਾ ਕਿੱਦਾਂ ਆਇਆ, ਕਹਿੰਦਾ ਵਕੀਲ ਕਿਹੜਾ ਵਾਲਾ, ਕਹਿੰਦਾ ਹਾਇਰ ਕੀਤਾ ਹੈਗਾ। ਅੱਛਾ, ਕਿੱਥੇ ਤੱਕ ਜਾ ਰਹੇ? ਮੈਂ ਕਹਿੰਦਾ ਉਹਦੇ, ਕਹਿੰਦਾ ਇਹ, ਕਹਿੰਦਾ ਮੇਰੇ ਵਕੀਲ ਨੇ ਪਾਤੀ ਸੀਗੀ, ਕਹਿੰਦਾ ਐਡਰੈਸ, ਕਹਿੰਦਾ ਜਿਹੜਾ ਆਹ ਵਰਕ ਪਰਮਿਟ ਮੇਰਾ ਮੇਰੇ ਘਰੇ ਆਵੇ, ਕਹਿੰਦਾ ਮੇਰੇ ਘਰੇ ਨਹੀਂ, ਕਹਿੰਦਾ ਮੇਰੇ ਦੋਸਤ ਦੇ ਘਰੇ ਆਵੇ, ਕਹਿੰਦਾ ਇਦਾਂ ਕਰਕੇ। ਅੱਛਾ। ਪਰ ਤੇਰੇ ਦੋਸਤ ਦੇ ਘਰੇ ਕਿਉਂ? ਕਹਿੰਦਾ ਵਕੀਲ ਤੇਰਾ ਨਿਊਯਾਰਕ ਆ, ਤੂੰ ਨਿਊਯਾਰਕ ਰਹਿਣਾ, ਕਹਿੰਦਾ ਇਮੀਗ੍ਰੇਸ਼ਨ ਤੋਂ ਤੂੰ, ਕਹਿੰਦਾ ਚਿੱਠੀ ਮੰਗਾਈ ਜਾਂਦਾ ਆਪਣੀ ਮਿਸ਼ੀਗਨ ਦੀ, ਇਦਾਂ ਐਡਰੈਸ, ਕਹਿੰਦਾ ਗੁੰਮ ਬੜੀ ਹੋ ਜਾਂਦੀ, ਕਹਿੰਦਾ ਪ੍ਰੋਬਲਮ ਬੜੀ, ਕਹਿੰਦਾ ਗੁੰਮ ਹੁੰਦੀ, ਕਹਿੰਦਾ ਐਡਰੈਸ, ਕਹਿੰਦਾ ਉਹ ਮੇਲਿੰਗ ਐਡਰੈਸ ਮੇਰਾ ਉਹ ਆ, ਕਹਿੰਦਾ ਉਹ ਤਾਂ ਫਿਰ, ਕਹਿੰਦਾ ਖਾਨਾ ਬਣਿਆ ਪਿਆ ਉਹਦੇ ਵਿੱਚ ਕਿ ਤੇਰਾ ਰੈਜ਼ੀਡੈਂਸ਼ੀਅਲ ਐਡਰੈਸ ਕੀ ਆ, ਮੇਲਿੰਗ ਐਡਰੈਸ ਕੀ ਆ, ਕਹਿੰਦਾ ਇੱਥੇ ਉੱਪਰ ਤੋਂ, ਕਹਿੰਦਾ ਰੈਜ਼ੀਡੈਂਸ ਦਾ ਉਹ ਲਿਖਿਆ, ਉਹ ਵੀ ਅੱਗੋਂ ਦੀ ਉਹ ਸਰਕਾਰੀ ਵਕੀਲ ਦੇ ਧਿਆ ਕੇ ਉਦੋਂ ਆਏ, ਕਹਿੰਦਾ ਕਰਨਾ ਹੀ ਨਹੀਂ ਕੁਛ, ਕਰਨਾ ਹੀ ਨਾ ਕੁਛ ਪਵੇ ਐਡਰੈਸਾਂ ਤੇ, ਹਨਾ। ਇਹ ਜ਼ਿਆਦਾਤਰ ਜਿਹੜੀ ਹੈਗੀ ਆ ਇੰਡੀਆਨਾ ਜਨਤਾ ਰਹਿੰਦੀ ਆ, ਨਿਊਯਾਰਕ ਉਹਨਾਂ ਨੇ ਕੇਸ ਲਾਏ ਆ, ਬਾਅਦ ਚ ਜਵਾਕ ਵੀ ਹੋ ਗਿਆ, ਜਵਾਕ ਸਕੂਲ ਵੀ ਪੜ੍ਹਨੇ ਪੈ ਗਿਆ, ਉਹ ਵੀ ਬੰਦਾ ਕਹੀ ਜਾਂਦਾ ਮੈਂ ਉਹ, ਕਹਿੰਦਾ ਨਿਊਯਾਰਕ ਗੱਲਾਂ, ਕਹਿੰਦਾ ਕੱਲ ਹੀ ਰਹਿੰਦਾ, ਕਹਿੰਦਾ ਇੱਥੇ ਕਨਵੀਨੀਅੰਟ ਪੈਂਦਾ, ਕਹਿੰਦਾ ਟਰੱਕ ਡਰਾਈਵਰ ਤੂੰ ਹੈਗਾ, ਕਹਿੰਦਾ ਸਾਰਾ ਦੇਸ਼, ਕਹਿੰਦਾ ਤੂੰ ਘੁੰਮੀ ਫਿਰੀ ਜਾਂਦਾ, ਤੇ ਘਰ ਵਾਲੀ ਤੇ ਜਵਾਕ ਨੂੰ ਛੱਡ ਕੇ ਇੰਡੀਆਨਾ ਤੇ, ਕਹਿੰਦਾ ਤੂੰ ਰਹਿੰਦੇ ਆ, ਕਹਿੰਦਾ ਆਪਣਾ ਨਿਊਯਾਰਕ। ਜੱਜ ਕਹਿੰਦਾ ਮੈਂ ਮੰਨ ਹੀ ਨਹੀਂ ਸਕਦਾ, ਕਹਿੰਦਾ ਆ ਚੀਜ਼। ਬਸ ਹਾਂ, ਤੇ ਕਈ ਵਾਰੀ ਉਹ ਏਦਾਂ ਕਿ ਉਹ ਕਹਿ ਵੀ ਦਿੰਦੇ, ਕਹਿੰਦੇ ਸ਼ੇਮਫੁਲ ਆ, ਕਹਿੰਦੇ ਕਿ ਕੇਸ, ਕਹਿੰਦਾ ਮੈਂ ਪਾਸ ਕਰ ਦੇਣਾ ਸੀ, ਪਰ ਐਡਰੈਸ ਕਰਕੇ, ਕਹਿੰਦਾ ਮੈਂ ਡਿਨਾਈ ਕਰਨਾ। ਵਾਹ। ਏਦਾਂ ਸੋ ਭਾਈ ਧਿਆਨ ਰੱਖਿਆ ਕਰੋ, ਕੇਸ ਦੀ ਜਿਹੜੀ ਵੀ ਪੈਰਵਾਈ ਕਰਨੀ ਆ ਜਿਸ ਹਿਸਾਬ ਦੇ ਨਾਲ ਕਰ ਰਹੇ ਹਾਂ, ਜੇ ਤੁਸੀਂ ਆਪ ਫੋਕਸਡ ਨਹੀਂ ਆ ਤਾਂ ਫਿਰ ਕੋਈ ਤੁਹਾਨੂੰ ਨਹੀਂ ਬਚਾ ਸਕਦਾ। ਤੂੰ ਹੀ ਆਪਣੇ ਕੇਸ ਨੂੰ ਆਪ ਸਟਰੋਂਗ ਕਰਨਾ ਤੇ ਆਪ ਹੀ ਵੀਕ ਕਰਨਾ ਹੈ, ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਤੁਸੀਂ ਚੱਲਿਆ ਕਰੋ। ਤੇ ਇੱਕ ਵਾਰੀ ਫੇਰ ਦੱਸ ਦਈਏ ਸਰੋਤਿਓ, ਮਾਫੀ ਚਾਹੁੰਦੇ ਅੱਜ ਜਿਹੜੀਆਂ ਕਾਲਸ ਆ ਉਹ ਨਹੀਂ ਲੈ ਸਕਦੇ, ਆਉਂਦੇ ਵੀਕਸ ਦੇ ਵਿੱਚ ਜਿਹੜੀਆਂ ਗੱਲਬਾਤ ਦਾ ਸਿਲਸਿਲਾ, ਤੁਹਾਡੇ ਨਾਲ ਕਾਲਸ ਦਾ ਸਿਲਸਿਲਾ ਆ, ਉਹ ਫੇਰ ਜਿਹੜਾ ਉਹ ਸ਼ੁਰੂ ਕਰਾਂਗੇ। ਤੇ ਟਰਨੀ ਡਰਕੇਣਾ ਜੀ, ਟਾਈਮ ਦੀ ਸਮਾਪਤੀ ਆ, ਬੜੀ ਮਿਹਰਬਾਨੀ, ਮਿਲਦੇ ਹਾਂ ਜੀ ਫਿਰ ਅਗਲੀ ਵਾਰੀ।